ਜੀ, ਸਾਰੇ ਦੋਸਤਾਂ ਨੂੰ ਜੀ ਆਇਆਂ ਨੂੰ ਲੈਲਪੁਰ ਯੰਗ ਹਿਸਟੋਰੀਅਨ ਕਲੱਬ ਦੀ ਹਿਸਟਰੀ ਲੈਕਚਰ ਸੀਰੀਜ਼ ਦੇ ਵਿੱਚ। ਜਿਹੜੇ ਦੋਸਤ ਸਾਨੂੰ ਵੇਖ ਰਹੇ ਨੇ, ਮੈਂ ਉਹਨਾਂ ਨੂੰ ਰਿਕੁਐਸਟ ਕਰਾਂਗਾ, ਉਹਨਾਂ ਨੂੰ ਦਰਖਾਸਤ ਕਰਾਂਗਾ ਕਿ ਪਲੀਜ਼ ਇਹਨੂੰ ਸ਼ੇਅਰ ਕਰ ਦਿਓ ਤਾਂ ਕਿ ਬਾਕੀ ਦੋਸਤ ਵੀ ਆ ਜਾਣ ਤੇ ਅਸੀਂ ਅੱਜ ਦੀ ਜਿਹੜੀ ਇੱਕ ਗੱਲਬਾਤ ਹੈ ਜਾਂ ਅੱਜ ਦਾ ਜਿਹੜੇ ਟਾਕ ਹੈ ਉਹਨੂੰ ਅਸੀਂ ਸ਼ੁਰੂ ਕਰ ਸਕੀਏ। ਗੱਲ ਇਹ ਹੈ ਕਿ ਇੱਕ 14 ਅਗਸਤ ਤੇ ਗੱਲ ਹੋਈ ਔਰ ਅੱਜ 15 ਅਗਸਤ। ਇਹ ਦੋ ਦਿਨ ਬੜੇ ਅਹਿਮ ਨੇ ਇਸ ਖਿੱਤੇ ਦੀ ਤਾਰੀਖ ਦੇ ਵਿੱਚ। ਸੋ ਇਹਨਾਂ ਦੋਵਾਂ ਦੇ ਨਾਲ ਜਿਹੜੇ ਸਾਡੇ ਇਸ ਹਿਸਟਰੀ ਲੈਕਚਰ ਸੀਰੀਜ਼ ਦੇ ਵਿੱਚ ਅਸੀਂ ਆਪਣੀ ਗੱਲਬਾਤ ਜੋੜਨ ਦੀ ਕੋਸ਼ਿਸ਼ ਕੀਤੀ, ਪਰ ਇੱਕ ਵੱਖਰੇ ਢੰਗ ਨਾਲ ਜੋੜਨ ਦੀ ਕੋਸ਼ਿਸ਼ ਕੀਤੀ। ਕੱਲ ਵੀ ਅਸੀਂ ਇੱਕ ਡਾਕੂਮੈਂਟ ਨੂੰ ਪੜ੍ਹਿਆ ਔਰ ਉਹਦੇ ਵਿੱਚ ਜੋ ਹੈ ਸੀ ਅਸੀਂ ਸਾਹਮਣੇ ਰੱਖਿਆ। ਉਸ ਤੋਂ ਬਾਅਦ ਅੱਜ ਦਾ ਜਿਹੜਾ ਲੈਕਚਰ ਹੈ ਬਹੁਤ ਇੰਟਰਸਟਿੰਗ ਹੈ। ਅਸੀਂ ਬਹੁਤ ਦਿਨ ਪਹਿਲੇ ਇਸ ਤੇ ਗੱਲਬਾਤ ਕੀਤੀ ਔਰ ਇਹਦੇ ਲਈ ਦਿਨ ਮਿੱਥਿਆ ਅੱਜ ਦਾ 15 ਅਗਸਤ ਦਾ। ਅੱਜ ਇਹ ਜਿਹੜਾ ਲੈਕਚਰ ਹੈ ਅਸੀਂ ਪੋਸਟਰ ਸ਼ੇਅਰ ਕਰ ਦਿੱਤਾ ਸੀ। ਪੰਜਾਬ ਦੇ ਵਿੱਚ ਇੱਕ ਬੜੀ ਪੁਰਾਣੀ ਜਿਹੜੀ ਇੱਕ ਕਰੈਕਟਰ ਹੈ ਜਿਹਦਾ ਨਾਮ ਮਿਰਜ਼ਾ ਹੈ, ਉਹਦੇ ਨਾਲ ਜੁੜਿਆ ਹੋਇਆ ਕਰੈਕਟਰ ਸਾਹਿਬਾਂ ਦਾ, ਤੇ ਇਸ ਦੇ ਉੱਪਰ ਗੱਲਬਾਤ ਜਿਹੜੀ ਹੈ ਉਹ ਅੱਜ ਮਿਰਜ਼ਾ ਸਾਹਿਬਾ ਸਿਨੇਮੈਟਿਕ ਜਰਨੀ ਆਫ ਦ ਲੈਜੈਂਡ। ਅੱਜ ਸਾਡੇ ਨਾਲ ਸਪੀਕਰ ਸਾਡੇ ਬੜੇ ਪਿਆਰੇ ਦੋਸਤ, ਔਰ ਮੈਂ ਅਗਰ ਗੱਲ ਕਰਾਂ ਕਿ ਜਿਹੜਾ ਹੈ ਉਹ PhD ਦੇ ਵਿੱਚ ਵੀ ਉਹ ਇਸ ਟੌਪਿਕ ਤੇ ਹੀ ਕੰਮ ਕਰ ਰਹੇ ਨੇ, ਔਰ ਨਾਲ ਦੀ ਨਾਲ ਆਪ ਦਾ ਜਿਹੜਾ ਐਕਸਪੀਰੀਅੰਸ ਹੈ ਉਹ ਡਾਕੂਮੈਂਟਰੀ ਫਿਲਮ ਮੇਕਿੰਗ ਦੇ ਵਿੱਚ, ਨਾਲ ਟਰਾਂਸਲੇਟਰ ਔਰ ਜਰਨਲਿਸਟ ਵੀ ਨੇ। ਔਰ ਖਾਸ ਕਰ ਉਹਨਾਂ ਦੀ ਜਿਹੜੀ ਨਜ਼ਰ ਹੈ ਸਿਨੇਮਾ ਦੇ ਹਵਾਲੇ ਨਾਲ ਔਰ ਉਸ ਚੀਜ਼ ਨੂੰ ਸਮਝਣ ਦੇ ਹਵਾਲੇ ਨਾਲ, ਪੰਜਾਬ ਦੇ ਹਵਾਲੇ ਨਾਲ, ਬੋਲੀ ਦੇ ਹਵਾਲੇ ਨਾਲ, ਉਹ ਬਹੁਤ ਹੀ ਜ਼ਿਆਦਾ ਜਿਹੜੀ ਨਾ ਉਹ ਇੰਪੋਰਟੈਂਟ ਹੈ ਅੱਜ ਦੇ ਇਸ ਲੈਕਚਰ ਨੂੰ ਲੈ ਕੇ। ਸੋ ਅੱਜ ਸਾਡੇ ਨਾਲ ਦਲਜੀਤ ਅਮੀ ਹੋਰੀ ਅੱਜ ਸਾਡੇ ਨਾਲ ਮੌਜੂਦ ਨੇ, ਔਰ ਸਾਡੀ ਬੜੀ ਦੇਰ ਦੀ ਖਾਹਿਸ਼ ਸੀ ਕਿ ਸਾਡੇ ਲੈਲਪੁਰ ਯੰਗ ਹਿਸਟੋਰੀਅਨ ਕਲੱਬ ਦੇ ਲੈਕਚਰ ਸੀਰੀਜ਼ ਦੇ ਵਿੱਚ ਆਉਣ, ਔਰ ਫਿਰ ਅਸੀਂ ਇੱਕ ਗੱਲਬਾਤ ਦਾ ਸਿਲਸਿਲਾ ਜਾਰੀ ਰੱਖਿਆ ਔਰ ਅੱਜ ਦਾ ਦਿਨ ਉਹਨਾਂ ਦੇ ਨਾਲ ਸਾਡਾ ਤੈਅ ਪਾਇਆ। ਸੋ ਅੱਜ ਉਹ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ। ਮੈਂ ਹੁਣ ਉਹਨਾਂ ਨੂੰ ਰਿਕੁਐਸਟ ਕਰਾਂਗਾ ਕਿ ਉਹ ਆਉਣ। ਜੀ ਸਰ, ਜੀ ਆਇਆਂ ਨੂੰ ਲੈਲਪੁਰ ਯੰਗ ਹਿਸਟੋਰੀਅਨ ਕਲੱਬ ਵਿੱਚ। ਸਰ ਜੀ ਤੁਹਾਡੀ ਬਹੁਤ ਬਹੁਤ ਮਿਹਰਬਾਨੀ। ਸਰ ਬਹੁਤ ਮਿਹਰਬਾਨੀ ਤੁਹਾਡੀ, ਤੁਸੀਂ ਅੱਜ ਆਏ ਔਰ ਅੱਜ ਅਸੀਂ ਮਿਰਜ਼ਾ ਸਾਹਿਬਾ ਤੇ ਗੱਲਬਾਤ ਨਾਲੇ 15 ਅਗਸਤ ਸੁਣਾਂਗੇ ਅੱਜ ਤੁਹਾਡੇ ਜ਼ੁਬਾਨੀ। ਤੇ ਸਰ ਸਕਰੀਨ ਹੁਣ ਤੁਹਾਡੇ ਕੋਲ, ਅਸੀਂ ਮਿਲਨੇ ਆ ਤੁਹਾਡੇ ਲੈਕਚਰ ਤੋਂ ਬਾਅਦ ਇੱਕ ਕੁਝ ਗੱਲਬਾਤ ਔਰ ਸਵਾਲ। ਜੀ ਸ਼ੁਕਰੀਆ ਤੌਹੀਦ। ਸਾਰੇ ਦੋਸਤ ਜਿਹੜੇ ਇਸ ਵੇਲੇ ਆਨਲਾਈਨ ਜੁੜੇ ਹੋਏ ਨੇ, ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਅੱਜ ਦੇ ਦਿਨ ਮੈਨੂੰ ਤੌਹੀਦ ਹੋਣਾ ਨੇ ਇੱਥੇ ਲਾਇਲਪੁਰ ਯੰਗ ਹਿਸਟੋਰੀਅਨ ਕਲੱਬ ਦੇ ਵਿੱਚ ਬੋਲਣ ਲਈ ਬੁਲਾਇਆ। ਤੇ ਜਦੋਂ ਮੈਂ ਇਸ ਦੇ ਉੱਤੇ ਗੱਲ ਕਰਾਂਗਾ ਤੇ ਮੈਂ ਕੋਸ਼ਿਸ਼ ਕਰਾਂਗਾ ਕਿ ਮੈਂ 40 ਕੁ ਮਿੰਟ ਦੇ ਵਿੱਚ ਆਪਣੀ ਇਹ ਸਾਰੀ ਗੱਲਬਾਤ ਖਤਮ ਕਰਾਂਗਾ ਜੋ ਮੈਂ ਕਰਨੀ ਆ। ਤੇ ਅੱਜ ਜਿਸ ਦਿਨ ਤੇ ਉੱਤੇ ਅਸੀਂ ਇਹ ਗੱਲ ਕਰ ਰਹੇ ਹਾਂ, 15 ਅਗਸਤ ਵਾਲੇ ਦਿਨ ਅਸੀਂ ਇਹ ਗੱਲ ਕਰ ਰਹੇ ਹਾਂ, ਉਸ ਦਿਨ ਇਸ ਗੱਲਬਾਤ ਦੇ ਆਪਣੇ ਕਰਨ ਦੇ ਮਾਇਨੇ ਨੇ। ਸੋ ਮੈਨੂੰ ਇਸੇ ਦਿਨ ਲਈ ਬੁਲਾਇਆ ਗਿਆ ਹੈ। ਸੋ ਮੈਂ ਇਸ ਲਈ ਵੀ ਜਿਹੜਾ ਲਾਇਲਪੁਰ ਯੰਗ ਹਿਸਟੋਰੀਅਨ ਕਲੱਬ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ। ਤੇ ਮੈਂ ਹੁਣ ਤੁਹਾਡੇ ਸਾਰਿਆਂ ਤੋਂ ਇਹ ਤਵੱਕੂ ਕਰਾਂਗਾ ਕਿ ਜਦੋਂ ਮੈਂ ਇਹ ਗੱਲ ਕਰ ਰਿਹਾ ਤੇ ਤੁਸੀਂ ਜੋ ਵੀ ਇਸ ਦਿਨ ਨਾਲ ਜੁੜੀਆਂ ਹੋਈਆਂ ਸਾਡੀਆਂ ਯਾਦਾਂ ਨੇ ਤੇ ਜੋ ਵੀ ਸਾਡੇ ਦਿਮਾਗ ਦੇ ਵਿੱਚ ਆਉਂਦਾ ਹੈ, ਤੇ ਜੋ ਵੀ ਸਾਡੇ ਮੁਲਕਾਂ ਦੇ ਵਿੱਚ ਇਸ ਵੇਲੇ ਹੋ ਰਿਹਾ ਹੈ, ਤੇ ਜਿਸ ਤਰੀਕੇ ਨਾਲ ਜਿਹੜੀਆਂ ਪੁਰਾਣੀਆਂ ਯਾਦਾਂ ਨੂੰ ਨਵੇਂ ਸਿਰੇ ਤੋਂ ਯਾਦ ਕੀਤਾ ਜਾ ਰਿਹਾ ਹੈ, ਜਿਸ ਤਰੀਕੇ ਨਾਲ ਜਿਹੜੀਆਂ ਨਵੇਂ ਮਾਹੌਲ ਦੇ ਵਿੱਚ ਉਹਨਾਂ ਦੇ ਨਾਲ ਹੀ ਨੀਤੀਆਂ ਬਣ ਰਹੀਆਂ ਨੇ, ਉਹ ਜੇ ਤੁਹਾਡੇ ਨਾਲ ਰਹੇਗਾ ਤੇ ਮੈਨੂੰ ਲੱਗਦਾ ਕਿ ਵੀ ਬਾਅਦ ਦੇ ਵਿੱਚ ਸਾਨੂੰ ਗੱਲਬਾਤ ਕਰਨੀ ਥੋੜੀ ਜਿਹੜੀ ਹੈ ਸੁਖਾਲੀ ਰਹੇਗੀ। ਮੇਰਾ ਜਿਹੜਾ ਅੱਜ ਦਾ ਵਿਸ਼ਾ ਹੈ ਉਹ ਹੈ ਕਿ ਜਿਹੜਾ ਮਿਰਜ਼ਾ ਸਾਹਿਬਾ ਦੇ ਹਵਾਲੇ ਨਾਲ ਮੈਂ ਗੱਲ ਕਰਾਂਗਾ, ਤੇ ਉਹਦੇ ਵਿੱਚ ਵੀ ਜਿਹੜੀ ਮੇਰੀ ਗੱਲਬਾਤ ਹੈ ਉਹ ਮਹਦੂਦ ਰਹੇਗੀ ਫਿਲਮਾਂ ਦੇ ਵਿੱਚ, ਜਿਸ ਰੂਪ ਦੇ ਵਿੱਚ ਮਿਰਜ਼ਾ ਸਾਹਿਬਾ ਸਾਡੇ ਸਾਹਮਣੇ ਆਏ ਨੇ। ਤੇ ਉਹ ਤੋਂ ਪਹਿਲਾਂ ਮੈਂ ਇੱਕ ਛੋਟੀ ਜਿਹੀ ਗੱਲ ਜਿਹੜੀ ਹੈਗੀ ਆ, ਜਿਹੜੇ ਸਾਡੇ ਲਵ ਲੀਜੈਂਡ ਨੇ, ਜਿਹੜੀਆਂ ਸਾਡੀਆਂ ਪ੍ਰੇਮ ਕਥਾਵਾਂ ਨੇ, ਉਹਨਾਂ ਬਾਰੇ ਇਹ ਕਰਨੀ ਚਾਹਾਂਗਾ ਕਿ ਲਵ ਲੀਜੈਂਡ ਜਿਹੜੇ ਹੈਗੇ ਆ ਉਹ ਜਿਸ ਤਰੀਕੇ ਨਾਲ ਸਾਡੀ ਜ਼ੁਬਾਨ ਤੋਂ ਨਿਕਲ ਕੇ ਲਿਖਤ ਤੱਕ ਆਏ ਨੇ, ਉਹਦੇ ਬਾਰੇ ਪਿਛਲੇ ਦਿਨਾਂ ਦੇ ਵਿੱਚ ਕਈ ਸਾਰੀਆਂ ਗੱਲਾਂ ਹੁੰਦੀਆਂ ਰਹੀਆਂ ਨੇ ਇੱਥੇ ਲਾਇਲਪੁਰ ਯੰਗ ਹਿਸਟੋਰੀਅਨ ਕਲੱਬ ਦੇ ਵਿੱਚ। ਸੋ ਮੈਂ ਉਹਨਾਂ ਨੂੰ ਦੁਹਰਾਵਾਂਗਾ ਨਹੀਂ। ਤੇ ਇੱਕ ਤਾਂ ਇਹ ਹੈ ਕਿ ਜਿਹੜੇ ਲਵ ਲੀਜੈਂਡਸ ਨੇ, ਇਹਨਾਂ ਦਾ ਜਿਹੜਾ ਲੇਖਕ ਹੈ ਜਾਂ ਜਿਹੜਾ ਇਹਨਾਂ ਦਾ ਪਾਠ ਹੈ ਜਾਂ ਇਹਨਾਂ ਦਾ ਜਿਹੜਾ ਟੈਕਸਟ ਹੈ, ਉਹ ਹਮੇਸ਼ਾ ਹੀ ਬਹੁਤ ਜਿਹੜਾ ਫਲੂਇਡ ਰਿਹਾ, ਕਿ ਉਹ ਬਦਲਦਾ ਰਿਹਾ ਸਮੇਂ ਦੇ ਹਿਸਾਬ ਨਾਲ। ਨਵਾਂ ਲੇਖਕ ਆਉਂਦਾ, ਨਵੇਂ ਹਿਸਾਬ ਨਾਲ ਲਿਖਦਾ। ਤੇ ਇੱਕ ਬਾਰ-ਬਾਰ ਇਹ ਗੱਲ ਆਉਂਦੀ ਹੈ ਕਿ ਜਿਹੜਾ ਲਿਖਣ ਵਾਲਾ, ਜਿਹੜਾ ਕਿੱਸਾਕਾਰ ਹੈ, ਉਹ ਇਹ ਕਹਿੰਦਾ ਕਿ ਚਲੋ ਹੁਣ ਮੈਂ ਨਵਾਂ
ਕਿੱਸਾ ਲਿਖਣਾ ਆਪਣੇ ਸਿਰੇ ਤੋਂ। ਉਹਦੀ ਆਪਣੀ ਇਹ ਇੱਕ ਤਾਂ ਕਿੱਸਾ ਜੁਗਤ ਦੇ ਤੌਰ ਦੇ ਉੱਤੇ ਵੀ, ਮਤਲਬ ਇਹ ਇੱਕ ਡਿਵਾਈਸ ਦੇ ਤੌਰ ਦੇ ਉੱਤੇ ਵੀ ਅਹਿਮ ਹੈ ਕਿ ਜਦੋਂ ਇਹ ਕਿਹਾ ਜਾਂਦਾ ਹੈ ਕਿ ਮੈਂ ਕਿੱਸਾ ਨਵੇਂ ਸਿਰੇ ਤੋਂ ਇਹ ਸੁਣਾਉਣ ਲੱਗਿਆ ਜਾਂ ਸੁਣਾਉਣ ਲੱਗੀ ਹਾਂ। ਪਰ ਇਹਦੇ ਨਾਲ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਕਿ ਵੀ ਇਸ ਕਿੱਸੇ ਦੇ ਹਵਾਲੇ ਨਾਲ ਮੈਂ ਆਪਣੀ ਕਹਾਣੀ ਵੀ ਸੁਣਾਉਣ ਲੱਗਿਆ, ਇਹ ਵੀ ਲੇਖਕ ਦਾ ਉਹਦੇ ਵਿੱਚ ਰਹਿੰਦਾ। ਤੇ ਇੱਕ ਤਾਂ ਇਹ ਹੈ ਕਿ ਜਿਹੜੇ ਸਾਡੇ ਸਾਰੇ ਕਿੱਸੇ ਨੇ ਉਹ ਜ਼ੁਬਾਨ ਤੋਂ ਲੈ ਕੇ ਲਿਖਤ ਤੱਕ ਦਾ ਸਫ਼ਰ ਤੈਅ ਕਰਦੇ ਨੇ, ਤੇ ਉਸ ਤੋਂ ਬਾਅਦ ਵੱਖਰੇ ਵੱਖਰੇ ਜਿਹੜੇ ਲੇਖਕ ਨੇ ਉਹਨਾਂ ਨੂੰ ਵੱਖਰੇ ਵੱਖਰੇ ਦੌਰ ਦੇ ਵਿੱਚ ਲਿਖਦੇ ਰਹਿੰਦੇ ਨੇ। ਤੇ ਇਸ ਦੇ ਨਾਲ ਹੀ ਜਦੋਂ ਵੀ ਸਾਡੇ ਇਲਾਕੇ ਦੇ ਵਿੱਚ ਕੋਈ ਕਲਾ ਦਾ ਜਾਂ ਜਿਹੜਾ ਸਾਹਿਤ ਦਾ ਨਵਾਂ ਮਾਧਿਅਮ ਆਉਂਦਾ ਹੈ, ਉਹਦੇ ਲਈ ਵੀ ਇਹ ਜਿਹੜੇ ਕਿੱਸੇ ਨੇ ਬਹੁਤ ਅਹਿਮ ਆਉਂਦੇ ਨੇ। ਜੇ ਕਹਾਣੀ ਆਏਗੀ, ਕਹਾਣੀ ਦੇ ਵਿੱਚ ਵੀ ਸਭ ਤੋਂ ਪਹਿਲਾਂ ਜਿਹੜਾ ਤਜਰਬਾ ਹੈ ਉਹ ਇਹੀ ਕਿੱਸਿਆਂ ਦੇ ਉੱਤੇ ਹੋਏਗਾ। ਨਾਵਲ ਦੇ ਮਾਮਲੇ ਦੇ ਵਿੱਚ ਵੀ ਇਹ ਹੋਏਗਾ, ਗੀਤਾਂ ਦੇ ਮਾਮਲੇ ਦੇ ਵਿੱਚ ਵੀ ਇਹ ਹੋਏਗਾ, ਨਾਟਕ ਦੇ ਮਾਮਲੇ ਦੇ ਵਿੱਚ ਵੀ ਇਹ ਹੋਏਗਾ, ਤੇ ਉਸੇ ਤਰੀਕੇ ਨਾਲ ਜਿਹੜਾ ਇਹ ਉਹ ਪੇਂਟਿੰਗਸ ਦੇ ਮਾਮਲੇ ਦੇ ਵਿੱਚ ਵੀ ਇਹ ਹੋਏਗਾ। ਤੇ ਜਦੋਂ ਫਿਲਮਾਂ ਆਉਂਦੀਆਂ ਨੇ, ਫਿਲਮਾਂ ਜਿਹੜੇ ਫਿਲਮਸਾਜ਼ ਨੇ ਜਿਹੜੇ ਫਿਲਮਾਂ ਬਣਾਉਣੀਆਂ ਚਾਹੁੰਦੇ ਨੇ ਉਹਨਾਂ ਲਈ ਵੀ ਇਹੀ ਇਹ ਸਭ ਤੋਂ ਅਹਿਮ ਹੈ ਕਿ ਉਹ ਬਾਰ-ਬਾਰ ਜਿਹੜੀਆਂ ਚੀਜ਼ਾਂ ਦੇ ਉੱਤੇ ਜਾਣਗੇ ਉਹਨਾਂ ਦੇ ਵਿੱਚ ਇਹ ਲਵ ਲੀਜੈਂਡ ਨੇ, ਹੀਰ ਰਾਂਝਾ, ਸੱਸੀ ਪੁੰਨੂ, ਸ਼ੀਰੀ ਫਰਹਾਦ, ਮਿਰਜ਼ਾ ਸਾਹਿਬਾ। ਮੈਂ ਮਿਰਜ਼ਾ ਸਾਹਿਬਾ ਦੇ ਬਾਰੇ ਕਿਉਂ ਗੱਲ ਕਰਨੀ ਹੈ, ਇਹਦੇ ਬਾਰੇ ਮੈਂ ਥੋੜੀ ਦੇਰ ਬਾਅਦ ਇੱਕ ਗੱਲ ਕਰਾਂਗਾ। ਤੇ ਜਦੋਂ ਸਾਡੇ ਖਿੱਤੇ ਦੇ ਵਿੱਚ ਜਿਹੜੀ ਫਿਲਮ ਆਉਂਦੀ ਹੈ, ਉਹਦੀ ਫਿਲਮ ਦੀ ਇੱਥੇ ਇੰਟਰੋਡਕਸ਼ਨ ਹੁੰਦੀ ਹੈ, ਤੇ ਉਹਦੇ ਵਿੱਚ ਲਾਹੌਰ ਸਾਡਾ ਇੱਕ ਅਹਿਮ ਸ਼ਹਿਰ ਉਸ ਵੇਲੇ ਰਹਿੰਦਾ ਹੈ, ਜਿੱਥੇ ਫਿਲਮਾਂ ਸਭ ਤੋਂ ਪਹਿਲਾਂ ਆਉਂਦੀਆਂ ਨੇ, ਉੱਥੇ ਦਿਖਾਈਆਂ ਜਾਂਦੀਆਂ ਨੇ, ਉੱਥੇ ਬਣਦੀਆਂ ਨੇ। ਤੇ ਜਿਹੜੇ ਇਹ ਸਾਡੇ ਕਿੱਸੇ ਨੇ, ਕਿੱਸਿਆਂ ਦੇ ਮਾਮਲੇ ਦੇ ਵਿੱਚ ਇਹ ਹੈ ਕਿ ਸਾਡੇ ਕੋਲ ਜਿਹੜਾ ਪਹਿਲਾ ਹਵਾਲਾ ਮਿਰਜ਼ਾ ਸਾਹਿਬਾ ਦੀ ਜਿਹੜੀ ਫਿਲਮ ਦਾ ਮਿਲਦਾ ਹੈ, ਉਹ 1929 ਦੇ ਵਿੱਚ ਜਿਹੜੀ ਪਹਿਲੀ ਵਾਰ ਜਿਹੜੀ ਫਿਲਮ ਜਿਹੜੀ ਹੈਗੀ ਹੈ ਉਹ ਬਣਦੀ ਹੈ। ਉਹ ਤੋਂ ਬਾਅਦ ਫਿਰ ਮੁੜ ਕੇ ਜਾ ਕੇ ਫਿਰ ਫਿਲਮ 1933 ਦੇ ਵਿੱਚ ਬਣਦੀ ਹੈ, ਫਿਰ ਉਹਦਾ ਨਾਮ ਜਿਹੜਾ ਮਿਰਜ਼ਾ ਸਾਹਿਬਾ ਹੈ। ਉਸ ਤੋਂ ਬਾਅਦ 1935 ਦੇ ਵਿੱਚ ਇੱਕ ਫਿਲਮ ਬਣਦੀ ਹੈ ਜਿਹਦਾ ਨਾਮ ਹੈ ਇਸ਼ਕੇ ਪੰਜਾਬ। ਤੇ ਉਦੋਂ ਫਿਲਮਾਂ ਦਾ ਦੋ ਨਾਮ ਰੱਖਣ ਦਾ ਰੁਝਾਨ ਸੀਗਾ, ਤੇ ਉਹ ਰੁਝਾਨ ਦੇ ਵਿੱਚ ਵੀ ਜਿਹੜਾ ਹੈਗਾ ਉਹ ਮਿਰਜ਼ਾ ਸਾਹਿਬਾ ਦੂਜਾ ਨਾਮ ਹੈ ਇਸ ਫਿਲਮ ਦਾ। ਉਸ ਤੋਂ ਬਾਅਦ 1939 ਦੇ ਵਿੱਚ ਫਿਰ ਫਿਲਮ ਬਣਦੀ ਹੈ ਮਿਰਜ਼ਾ ਸਾਹਿਬਾ ਦੇ ਨਾਮ ਨਾਲ। ਤੇ 1947 ਤੋਂ ਪਹਿਲਾਂ ਜਿਹੜੀ ਆਖਰੀ ਫਿਲਮ ਬਣਦੀ ਹੈ 1947 ਦੇ ਵਿੱਚ ਹੀ ਬਣਦੀ ਹੈ, ਉਹਦਾ ਨਾਮ ਹੀ ਮਿਰਜ਼ਾ ਸਾਹਿਬਾ, ਜਿਹਦੇ ਵਿੱਚ ਨੂਰ ਜਹਾਂ ਨੇ ਸਾਹਿਬਾ ਦਾ ਰੋਲ ਜਿਹੜਾ ਹੈ ਅਦਾ ਕੀਤਾ। ਤੇ ਜਦੋਂ ਮੈਂ ਇਹ ਗੱਲਬਾਤ ਆਪਣੀ ਕਰ ਰਿਹਾ ਤੇ ਉਹਦੇ ਵਿੱਚ ਇੱਕ ਇਹ ਅਹਿਮ ਹੈ ਕਿ ਜਿਹੜਾ ਪੰਜਾਬੀ ਬੰਦਾ ਹੈ ਉਹ ਜਿਸ ਵੀ ਕਲਾ ਦੇ ਵਿੱਚ ਜਾਂਦਾ ਹੈ ਉਹ ਕਿਉਂ ਮੁੜ ਮੁੜ ਕੇ ਜਿਹੜਾ ਇਹੀ ਕਹਾਣੀਆਂ ਕੋਲ ਬਾਰ-ਬਾਰ ਜਾਂਦਾ ਤੇ ਇਹੀ ਕਹਾਣੀਆਂ ਨੂੰ ਨਵੇਂ ਰੂਪ ਦੇ ਵਿੱਚ ਲਿਖਣ ਦੀ ਕੋਸ਼ਿਸ਼ ਕਰਦਾ। ਤੇ ਜਦੋਂ ਅਸੀਂ 1947 ਤੇ ਆ ਕੇ ਗੱਲ ਕਰਦੇ ਹਾਂ ਤੇ ਉਦੋਂ ਇਹ ਵੀ ਅਹਿਮ ਹੋ ਜਾਂਦਾ ਕਿ ਜਿਸ ਕਿਸਮ ਦਾ ਇਤਿਹਾਸ, ਜਿਸ ਕਿਸਮ ਦਾ ਜਿਹੜਾ ਤਜਰਬਾ ਅਸੀਂ ਆਪਣੇ ਹੱਡੀ ਹੰਡਾਉਣੇ ਆ 1947 ਦੇ ਵਿੱਚ, ਉਹਦੋਂ ਬਾਅਦ ਫਿਰ ਮੁੜ ਕੇ ਜਿਹੜਾ ਹੈਗਾ ਉਹ ਹੀਰ ਰਾਂਝਾ ਤੇ ਜਿਹੜੀਆਂ ਮਿਰਜ਼ਾ ਸਾਹਿਬਾ ਦੇ ਉੱਤੇ ਫਿਲਮਾਂ ਬਣਨੀਆਂ ਸ਼ੁਰੂ ਹੋ ਜਾਂਦੀਆਂ। ਇਸ ਦੌਰਾਨ ਜਿਹੜਾ ਮੇਰਾ ਇਹ ਸਮਝਣ ਦਾ ਇਹ ਤਰੱਦਦ ਰਿਹਾ ਕਿ ਅਜਿਹਾ ਕੀ ਹੈ ਜਿਹੜਾ ਅਸੀਂ ਕਹਿਣਾ ਚਾਹੁੰਦੇ ਹਾਂ ਤੇ ਉਹਦੇ ਕਹਿਣ ਲਈ ਸਾਨੂੰ ਬਾਰ-ਬਾਰ ਜਿਹੜੀ ਹੈਗੀ ਆ ਉਹ ਮਿਰਜ਼ਾ ਸਾਹਿਬਾ ਦੀ ਜਿਹੜੀ ਹੈਗੀ ਆ ਜ਼ਰੂਰਤ ਪੈਂਦੀ ਹੈ। ਤੇ 1947 ਤੋਂ ਬਾਅਦ ਜਦੋਂ ਅਸੀਂ ਦੇਖਦੇ ਹਾਂ ਕਿ ਦੋਨਾਂ ਮੁਲਕਾਂ ਦੇ ਵਿੱਚ ਐਡਾ ਜ਼ਿਆਦਾ ਖੂਨ ਖਰਾਬਾ ਹੁੰਦਾ ਹੈ, ਜਿਹਦੇ ਵਿੱਚ ਪੰਜਾਬ ਤਕਰੀਬਨ 11-12 ਲੱਖ ਜਿਹੜਾ ਬੰਦਾ ਹੈ ਉਹਦਾ ਕਤਲ ਕਰ ਦਿੱਤਾ ਜਾਂਦਾ ਹੈ, 1.5 ਤੋਂ 2 ਕਰੋੜ ਬੰਦੇ ਜਿਹੜੇ ਹੈਗੇ ਆ ਉਹ ਹਿਜਰਤ ਕਰਨ ਲਈ ਮਜਬੂਰ ਹੁੰਦੇ ਨੇ। ਤੇ ਇਹ ਹੋ ਨਹੀਂ ਸਕਦਾ ਕਿ ਇਸ ਖਿੱਤੇ ਦੇ ਵਿੱਚ ਰਹਿਣ ਵਾਲਾ ਕੋਈ ਵੀ ਬੰਦਾ ਉਸ ਸਦਮੇ ਤੋਂ ਬਾਹਰ ਰਿਹਾ ਹੋਵੇ, ਉਹ ਸਦਮਾ ਕਿਸੇ ਰੂਪ ਦੇ ਵਿੱਚ ਵੀ ਤੁਸੀਂ ਹੰਡਾਇਆ ਹੋਵੇ। ਉਸ ਦੌਰ ਦੇ ਵਿੱਚ ਜਿੰਨੀ ਮਰਜ਼ੀ ਖੁਸ਼ੀ ਆਜ਼ਾਦੀ ਦੀ ਪ੍ਰਾਪਤੀ ਹੋਈ ਹੋਵੇ, ਪਰ ਕਿਤੇ ਨਾ ਕਿਤੇ ਜਿਹੜਾ ਉਹ ਜਿਹੜਾ ਸਦਮਾ ਹੈਗਾ ਉਹ ਸਭ ਦੇ ਹਿੱਸੇ ਕਿਸੇ ਨਾ ਕਿਸੇ ਰੂਪ ਚ ਆਇਆ ਹੋਊਗਾ, ਜ਼ਿਆਦਾ ਹੋਵੇ ਜਾਂ ਘੱਟ ਹੋਵੇ। ਉਹ ਸਦਮਾ ਤੁਹਾਨੂੰ 5 ਸਾਲ ਮਗਰੋਂ ਪਰੇਸ਼ਾਨ ਕਰੇਗਾ ਜਾਂ 10 ਸਾਲ ਮਗਰੋਂ ਪਰੇਸ਼ਾਨ ਕਰੇਗਾ, ਇਹ ਵੱਖਰੀ ਗੱਲ ਹੈ। ਪਰ ਉਸ ਤੋਂ ਬਾਅਦ ਤੁਰੰਤ ਬਾਅਦ ਜਿਹੜਾ ਇਹ 1947 ਦਾ ਜਿਹੜਾ ਤਜਰਬਾ ਹੈ, 1947 ਚ ਜੋ ਅਸੀਂ ਆਪਣੇ ਹੱਡੀ ਹੰਡਾਇਆ, ਉਹਦੇ ਬਾਰੇ ਤੁਰੰਤ ਜਿਹੜੀ ਹੈਗੀ ਹੈ ਗੱਲਬਾਤ ਨਹੀਂ ਸ਼ੁਰੂ ਹੁੰਦੀ ਕਿ ਕਿਸ ਤਰੀਕੇ ਨਾਲ ਜਿਹੜਾ ਇਹ ਤਜਰਬਾ ਇਸ ਖਿੱਤੇ ਦੇ ਲੋਕਾਂ ਨੇ ਆਪਣੇ ਹੱਡੀ ਹੰਡਾਇਆ। ਜਦੋਂ 50 ਸਾਲ ਹੁੰਦੇ ਨੇ 1947 ਨੂੰ,
ਉਦੋਂ ਆਸ਼ੀਸ਼ ਨੰਦੀ ਇੱਕ ਕਿਤਾਬ ਦੀ ਭੂਮਿਕਾ ਲਿਖਦੇ ਹੋਏ ਲਿਖਦੇ ਨੇ ਕਿ ਜਿਹੜਾ ਇਹ 1947 ਦਾ ਜਿਹੜਾ ਸਾਰਾ ਜਿਹੜਾ ਤਜਰਬਾ ਹੈ, ਜਿੱਡੀ ਵੱਡੀ ਇਹ ਹਿਜਰਤ ਹੈ ਤੇ ਜਿਸ ਤਰੀਕੇ ਨਾਲ ਜਿਹੜੇ ਲੋਕਾਂ ਦਾ ਇੱਥੇ ਕਤਲੇਆਮ ਹੋਇਆ, ਉਹ ਇਹਨੂੰ ਕਹਿੰਦੇ ਨੇ ਕਿ ਇਹ ਇਨਵਿਜ਼ੀਬਲ ਜਿਹੜਾ ਹੈ ਹੋਲੋਕਾਸਟ ਹੈ, ਇਹ ਨਸਲਕੁਸ਼ੀ ਹੈ ਜਿਹਨੂੰ ਅਸੀਂ ਦੇਖਣ ਤੋਂ ਇਨਕਾਰ ਕਰਦੇ ਹਾਂ। ਤੇ ਇਹ ਸਾਰੀਆਂ ਗੱਲਾਂ ਦੇ ਹਵਾਲੇ ਨਾਲ ਮੈਂ ਪਿੱਛੇ ਜਦੋਂ ਮੁੜ ਕੇ ਜਾਵਾਂਗਾ ਤੇ ਮੈਂ ਮੁੜ ਕੇ ਫਿਲਮਾਂ ਦੇਖਣੀਆਂ ਸ਼ੁਰੂ ਕਰਦਾ, ਜਾਂ ਆਪਾਂ ਬਹੁਤ ਸਾਰੀਆਂ ਹੋਰ ਜਿਹੜੀਆਂ ਬੰਦੇ ਦੀਆਂ ਕ੍ਰੀਏਟਿਵ ਐਕਸਪ੍ਰੈਸ਼ਨਸ ਨੇ, ਕਵਿਤਾਵਾਂ ਨੇ ਜਾਂ ਹੋਰ ਨੇ, ਉਹਨਾਂ ਨੂੰ ਅਸੀਂ ਦੇਖਣਾ ਸ਼ੁਰੂ ਕਰਦੇ ਹਾਂ ਕਿ ਦਰਅਸਲ ਜਿਹੜੀ ਇਹ ਗੱਲ ਜਿਹੜੀ ਕਹਿਣੀ ਚਾਹੁੰਦੇ ਸੀ ਬੰਦੇ ਨੇ ਕਹੀ ਨਹੀਂ, ਜਾਂ ਕਹਿਣੀ ਨਹੀਂ ਚਾਹੁੰਦੇ ਸੀਗੇ ਪਰ ਅੰਦਰੋਂ ਪਰੇਸ਼ਾਨ ਕਰਦੀ ਸੀ, ਉਹ ਕਿਸ ਤਰੀਕੇ ਨਾਲ ਜਿਹੜੀ ਉਹ ਵੱਖਰੇ ਵੱਖਰੇ ਰੂਪ ਦੇ ਵਿੱਚ ਦਰਜ ਹੋਈ। ਜਿਵੇਂ ਫਿਲਮਾਂ ਦੇ ਹਵਾਲੇ ਨਾਲ ਇੱਕ ਗੱਲ ਮੈਂ ਕਹਾਂਗਾ ਕਿ 1947 ਦੀ ਜਿਹੜੀ ਇੰਨੀ ਖੂੰਖਾਰ ਵੰਡ ਹੈ, ਉਸ ਖੂੰਖਾਰ ਵੰਡ ਦੇ ਵਿੱਚ ਇੱਕ ਜਿਹੜੀ ਕਵਿਤਾ ਸਾਨੂੰ ਸਾਰਿਆਂ ਨੂੰ ਯਾਦ ਹੈਗੀ ਆ, ਉਹ ਅੰਮ੍ਰਿਤਾ ਪ੍ਰੀਤਮ ਨੇ ਜਿਹੜੀ ਲਿਖੀ ਆ, ਜਾਖਾਂ ਵਾਰਿਸ ਸ਼ਾਨ। ਪਾਕਿਸਤਾਨ ਦੇ ਵਿੱਚ ਜਦੋਂ ਪਹਿਲੀ ਫਿਲਮ ਬਣਦੀ ਹੈ ਜਿਹੜੀ 1947 ਦੀ ਪੂਰੀ ਵੱਟ ਟੁੱਕ ਬਾਰੇ ਹੈਗੀ ਹੈ, ਤੇ ਇਸ ਵੇਲੇ ਮੇਰੇ ਦਿਮਾਗ 'ਚੋਂ ਉਸ ਫਿਲਮ ਦਾ ਨਾਮ ਵਿਸਰ ਗਿਆ, ਉਹ ਮੈਂ ਬਾਅਦ ਦੇ ਵਿੱਚ ਕਮੈਂਟ ਬਾਕਸ ਦੇ ਵਿੱਚ ਲਿਖ ਦਿਆਂਗਾ। ਤੇ ਉਹ 47 ਬਾਰੇ ਜਿਹੜੀ ਫਿਲਮ ਬਣਦੀ ਹੈ, ਇਹ ਮੇਰੇ ਖਿਆਲ 50 ਜਾਂ 51 ਦੇ ਵਿੱਚ ਬਣਦੀ ਹੈ ਫਿਲਮ ਉਹ। ਤੇ ਉਹਦੇ ਵਿੱਚ ਇੱਕ ਪਿੰਡ ਦਾ ਤਜਰਬਾ ਹੈ, ਜਿਹੜਾ ਪਿੰਡ ਉੱਜੜ ਰਿਹਾ, ਦੂਜੇ ਪਾਸੇ ਨੂੰ ਜਾ ਰਿਹਾ ਹੈ। ਤੇ ਉਸ ਫਿਲਮ ਦੇ ਵਿੱਚ ਆਖਿਰ ਦੇ ਵਿੱਚ ਜਾ ਕੇ ਇਹ ਵੀ ਗੱਲ ਹੁੰਦੀ ਹੈ ਕਿ ਜੇ ਨਵਾਂ ਮੁਲਕ ਬਣਾਉਣਾ ਹੈ, ਜੇ ਇਸ ਕਿਸਮ ਦਾ ਤੁਹਾਨੂੰ ਜਿਹੜੀ ਆਜ਼ਾਦੀ ਚਾਹੀਦੀ ਹੈ, ਤੇ ਇਹ ਸਾਰੀਆਂ ਕੁਰਬਾਨੀਆਂ ਦੇਣੀਆਂ ਪੈਂਦੀਆਂ ਤੇ ਇਸ ਕਿਸਮ ਦਾ ਵੀ ਹੈ। ਪਰ ਉਹਦੇ ਵਿਚਕਾਰ ਜਿਹੜਾ ਅੰਤ ਤੇ ਪਹੁੰਚਣ ਤੋਂ ਪਹਿਲਾਂ ਜਿਹੜਾ ਸਾਰਾ ਉਹਦਾ ਵਰਤਾਂਤ ਹੈ, ਜਿਹੜੀ ਸਾਰੀ ਉਹਦੀ ਕਹਾਣੀ ਹੈ, ਉਹ ਉਸ ਪਿੰਡ ਦੇ ਉਜਾੜੇ ਦੀ ਤੇ ਉਹਨਾਂ ਦੀ ਆਪਸ ਦੇ ਵਿੱਚ ਲੜਨ ਦੀ ਕਹਾਣੀ ਹੈ। ਤੇ ਉਸ ਦੇ ਵਿੱਚ ਇੱਕ ਕਿਰਦਾਰ ਹੈ ਜਿਹੜਾ ਜਦੋਂ ਵੀ ਉਹਨੂੰ ਕੋਈ ਵੀ ਮੌਕਾ ਮਿਲਦਾ ਹੈ, ਕਿਤੇ ਵੀ ਚਾਰ ਲੋਕ ਸਾਥ ਜੁੜ ਕੇ ਬਹਿੰਦੇ ਨੇ ਤੇ ਉਹ ਹੀਰ ਰਾਂਝੇ ਦਾ ਕਿੱਸਾ ਗਾਉਂਦਾ ਹੈ ਉਹਦੇ ਵਿੱਚ। ਤੇ ਜਦੋਂ ਪਿੰਡ ਉਜੜਨ ਲੱਗਿਆ ਉੱਥੋਂ, ਤੇ ਜਿਹੜੇ ਬੰਦਿਆਂ ਨੇ ਉੱਥੋਂ ਉਜੜ ਕੇ ਜਾਣਾ ਹੈ, ਉਹ ਉਹਨੂੰ ਕਹਿੰਦੇ ਨੇ ਕਿ ਵੀ ਚੱਲ ਹੁਣ ਤੂੰ ਵੀ ਅੱਜ ਇੱਕ ਵਾਰ ਫੇਰ ਕਿੱਸਾ ਸੁਣਾ ਦੇ। ਉਹ ਕਹਿੰਦਾ ਵੀ ਹੁਣ ਮੈਂ ਗਾ ਨਹੀਂ ਸਕਦਾ, ਹੀਰ ਰਾਂਝਾ ਨਹੀਂ ਮੈਂ ਗਾ ਸਕਦਾ ਇਸ ਵੇਲੇ। ਉਹਦੋਂ ਬਾਅਦ ਉਹ ਅੰਮ੍ਰਿਤਾ ਪ੍ਰੀਤਮ ਦੀ ਜਿਹੜੀ ਹੈਗੀ ਹੈ, ਉਹ ਨਜ਼ਮ ਜਿਹੜੀ ਹੈਗੀ ਆ, ਅੱਜ ਆਖਾਂ ਵਾਰਿਸ ਸ਼ਾਹ ਨੂੰ ਗਾਉਂਦਾ। ਅੱਜ ਆਖਾਂ ਵਾਰਿਸ ਸ਼ਾਹ ਨੂੰ ਦੇ ਬਾਰੇ ਅੱਜ ਦੇ ਦਿਨ ਗੱਲ ਕਰਨੀ ਬਹੁਤ ਸੁਖਾਲੀ ਹੈ ਕਿ ਅੱਜ ਆਖਾਂ ਵਾਰਿਸ ਸ਼ਾਹ ਨੂੰ ਸਾਡੀ ਸ਼ਾਹਕਾਰ ਕਵਿਤਾ ਹੈਗੀ ਹੈ। ਪਰ ਉਸ ਵੇਲੇ ਜਿੰਨੇ ਸਦਮੇ ਚੋਂ ਹਿੰਦੁਸਤਾਨ ਪਾਕਿਸਤਾਨ ਦੇ ਇਸ ਸਰਹੱਦ ਦੇ ਆਰ-ਪਾਰ ਬਸਣ ਵਾਲੇ ਲੋਕ ਵਿਚਰ ਰਹੇ ਸੀ, ਉਸ ਦੇ ਵਿੱਚ ਇੱਕ ਮੁਲਕ ਦੀ ਵਿੱਚ ਲਿਖੀ ਗਈ ਜਿਹੜੀ ਕੋਈ ਸ਼ੈ ਹੈਗੀ ਹੈ, ਉਹਨੂੰ ਦੂਜੇ ਮੁਲਕ ਦੇ ਵਿੱਚ ਪ੍ਰਵਾਨ ਕਰ ਲਿਆ ਜਾਣਾ ਇੰਨਾ ਸੌਖਾ ਨਹੀਂ ਸੀਗਾ। ਇੱਕ ਬੰਦਾ ਜਿਹੜਾ ਅੰਮ੍ਰਿਤਸਰ ਦੇ ਲਾਗੇ ਤੋਂ ਉੱਜੜ ਕੇ ਲਾਹੌਰ ਵੱਲ ਨੂੰ ਜਾ ਰਿਹਾ ਹੈ, ਉਹ ਉਸ ਔਰਤ ਦੀ ਕਵਿਤਾ ਨੂੰ ਆਪਣੀ ਫਿਲਮ ਦੇ ਵਿੱਚ ਇਸਤੇਮਾਲ ਕਰ ਰਿਹਾ ਹੈ, ਜਿਹੜੀ ਲਾਹੌਰ ਤੋਂ ਉੱਜੜ ਕੇ ਦਿੱਲੀ ਜਾਂ ਦੇਹਰਾਦੂਨ ਆ ਕੇ ਬਸੀ ਹੈ। ਉਹ ਜਦੋਂ ਅਸੀਂ ਉਹਨੂੰ ਸਮਝਦੇ ਹਾਂ ਤੇ ਉਹ ਜਿਹੜੀ ਇਸ ਦੇ ਵਿਚਕਾਰ ਜਿਹੜੀ ਹੈਗੀ, ਜਿਹੜੀ ਉਹਨਾਂ ਦੀ ਸਾਂਝ ਹੈ ਇੰਨੀ ਖੂਨ ਖਰਾਬੇ ਦੇ ਵਿਚਕਾਰ, ਉਹ ਵਾਰਿਸ ਸ਼ਾਹ ਹੈ, ਜਿਹਦੇ ਨਾਂ ਦੇ ਉੱਤੇ ਉਹ ਕਵਿਤਾ ਲਿਖੀ ਗਈ ਆ, ਜਾਖਾਂ ਵਾਰਿਸ ਸ਼ਾਹ। ਤੇ ਵਾਰਿਸ ਸ਼ਾਹ ਜਿਹੜਾ ਉਹ ਦੋਨਾਂ ਪਾਸੇ ਹੋਇਆ ਉਸ ਮੁਲਕ ਦੇ ਉਸ ਦੌਰਾਨ, ਜਦੋਂ ਇਹ ਦੋ ਮੁਲਕਾਂ ਦੇ ਵਿੱਚ ਹਰ ਚੀਜ਼ ਵੰਡੀ ਗਈ, ਲਾਇਬ੍ਰੇਰੀ ਦੀਆਂ ਕਿਤਾਬਾਂ ਵੰਡੀਆਂ ਗਈਆਂ ਤੇ ਯੂਨੀਵਰਸਿਟੀਆਂ ਦੇ ਸਰਟੀਫਿਕੇਟ ਵੰਡੇ ਗਏ, ਤਮਾਮ ਸਾਰੀਆਂ ਚੀਜ਼ਾਂ ਵੰਡੀਆਂ ਗਈਆਂ। ਤੇ ਉਸ ਦੌਰਾਨ ਜਿਹੜੀਆਂ ਚੀਜ਼ਾਂ ਨਹੀਂ ਵੰਡੀਆਂ ਗਈਆਂ, ਉਹ ਅਸੀਂ ਹੁਣ ਤੱਕ ਉਹਨਾਂ ਬਾਰੇ ਬਾਤਾਂ ਪਾਉਂਦੇ ਹਾਂ ਕਿ ਦੇਖੋ ਪੰਛੀਆਂ ਲਈ ਦੋ ਮੁਲਕ ਨਹੀਂ ਬਣੇ, ਉੜ ਕੇ ਜਾ ਸਕਦੇ ਨੇ, ਉਹ ਹੁਣ ਵੀ ਜਾ ਸਕਦੇ ਨੇ। ਤੇ ਪਰ ਇੱਕ ਚੀਜ਼ ਹੋਰ ਵੀ ਹੈਗੀ ਜਿਹੜੀ ਮਤਲਬ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ, ਪਰ ਦੂਜੀ ਚੀਜ਼ ਜਿਹਦੇ ਬਾਰੇ ਮੈਂ ਗੱਲ ਕਰਨਾ ਚਾਹਾਂਗਾ ਕਿ ਉਹ ਸਾਡੇ ਜਿਹੜੇ ਕਿੱਸੇ ਨੇ, ਇਹਨਾਂ ਕਿੱਸਿਆਂ ਨੇ ਵੀ ਵੰਡੇ ਜਾਣ ਤੋਂ ਇਨਕਾਰ ਕੀਤਾ। ਤੇ ਇੱਕ ਗੱਲ ਜਿਹੜੀ ਮੈਨੂੰ ਅਹਿਮ ਲੱਗਦੀ ਹੈ ਕਿ ਜਿਹੜੀ ਸਾਦਤ ਹਸਨ ਮੰਟੋ ਦੀ ਕਹਾਣੀ ਹੈ, ਟੋਬਾ ਟੇਕ ਸਿੰਘ ਦਾ ਜਿਹੜਾ ਬਿਸ਼ਨ ਸਿੰਘ ਹੈ, ਉਹ ਆ ਕੇ ਸਰਹੱਦ ਦੇ ਉੱਤੇ ਗਿਰਦਾ, ਕਿਉਂਕਿ ਉਹਨੂੰ ਸਰਹੱਦ ਹੀ ਪ੍ਰਵਾਨ ਨਹੀਂ। ਤੇ ਜਿਹੜੇ ਮਿਰਜ਼ੇ ਦੀ ਮੈਂ ਗੱਲਬਾਤ ਕਰ ਰਹੀ ਹਾਂ, ਮਿਰਜ਼ਾ ਸਰਹੱਦ ਦੇ ਆਰ-ਪਾਰ ਤੁਰਦਾ ਰਹਿੰਦਾ ਲਗਾਤਾਰ, ਤੇ ਕਿਉਂਕਿ ਉਹਨੂੰ ਵੀ ਸਰਹੱਦ ਜਿਹੜੀ ਹੈਗੀ ਆ ਪ੍ਰਵਾਨ ਨਹੀਂ। ਜਿਹੜਾ ਮੇਰਾ ਇਹ ਸਾਰਾ ਕੰਮ ਹੈਗਾ, ਉਹਨੂੰ ਮੈਂ 5 ਹਿੱਸਿਆਂ ਦੇ ਵਿੱਚ ਵੰਡਿਆ ਹੋਇਆ, ਤੇ 5 ਹਿੱਸਿਆਂ ਦੇ ਵਿੱਚ ਮੈਂ ਉਹਦੇ ਵੱਖਰੇ ਵੱਖਰੇ ਜਿਹੜੇ ਪੱਖ ਨੇ ਉਹਨਾਂ ਬਾਰੇ ਗੱਲ ਕਰਨੀ ਹੈ। ਜਿਹੜਾ ਮੇਰਾ ਪਹਿਲਾ ਜਿਹੜਾ ਹੈਗਾ ਚੈਪਟਰ ਇਸ ਕੰਮ ਦਾ, ਉਹ ਹੈਗਾ ਪਾਰਟੀਸ਼ਨ ਐਂਡ ਲਵ ਲੀਜੈਂਡ, ਐਨ ਅਟੈਂਪਟ ਟੂ ਕੰਪਰੀਹੈਂਡ ਦਾ ਅਨਕੰਪਰੀਹੈਂਸਿਬਲ।
ਤੇ ਉਹਦੇ ਵਿੱਚ ਇਹ ਗੱਲ ਮੈਂ ਸਮਝਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਸ ਤਰੀਕੇ ਨਾਲ, ਜਿਵੇਂ ਅੰਗਰੇਜ਼ੀ ਦਾ ਇੱਕ ਲਫ਼ਜ਼ ਹੈਗਾ ਕਿ ਐਲੀਗੋਰਿਕਲੀ, ਜਿਵੇਂ ਅਸੀਂ ਉਹਨੂੰ ਪੰਜਾਬੀ ਦੇ ਵਿੱਚ ਕਹਿ ਸਕਦੇ ਕਿ ਤਮਸੀਲੀ ਪੱਧਰ ਦੇ ਉੱਤੇ ਜਿਹੜਾ ਹੈਗਾ ਇਹ ਕਿਸ ਤਰੀਕੇ ਨਾਲ ਕੀ ਜਿਹੜਾ ਬੋਝ ਹੈ ਉਹ ਇਹਨੂੰ ਅਸੀਂ ਚੁਕਾਉਣ ਦੀ ਕੋਸ਼ਿਸ਼ ਕਰਦੇ ਹਾਂ, ਜਾਂ ਦਰਅਸਲ ਮੈਂ ਕੀ ਕਹਿਣਾ ਚਾਹੁੰਦਾ ਤੇ ਇਸ ਕਹਾਣੀ ਦੇ ਰਾਹੀਂ ਉਹਨੂੰ ਕੀ ਕਹਿਣਾ, ਕਿਸ ਰਾਹੀਂ, ਜਾਂ ਜਿਹੜੀ ਸਾਡੀ ਗੱਲ ਹੈ ਅਸੀਂ ਕਹਿਣੀ ਚਾਹੁੰਦੇ ਹਾਂ ਉਹ ਕਿਸ ਤਰੀਕੇ ਨਾਲ ਡਿਫਲੈਕਟ ਹੋ ਕੇ ਉਹਦੇ ਤੇ ਜਾ ਰਹੀ ਹੈ। ਮਿਰਜ਼ਾ ਸਾਹਿਬਾ ਜਿਹੜੀ 1947 ਤੋਂ ਬਾਅਦ 1956 ਦੇ ਵਿੱਚ, ਮਤਲਬ ਕਿ 9 ਸਾਲ ਬਾਅਦ ਬਣਾਈ ਜਾਂਦੀ ਹੈ, ਤੇ ਉਹਦਾ ਨਾਂ ਜਿਹੜਾ ਹੈਗਾ ਉਹ ਮਿਰਜ਼ਾ ਸਾਹਿਬਾ ਹੀ ਰੱਖਿਆ ਜਾਂਦਾ, ਤੇ ਇਹ ਪਾਕਿਸਤਾਨ ਦੇ ਵਿੱਚ ਇਹ ਬਣਦੀ ਹੈ ਪਹਿਲੀ ਵਾਰ। ਤੇ ਉਸ ਫਿਲਮ ਦੇ ਵਿੱਚ ਜਿਹੜੇ ਜ਼ਿਆਦਾਤਰ ਜਿਹੜੇ ਕਿਰਦਾਰ ਨੇ, ਜਿਹੜੇ ਅਦਾਕਾਰ ਨੇ ਤੇ ਜਿਹੜੇ ਬਣਾਉਣ ਵਾਲੇ ਨੇ, ਉਹ ਅੰਮ੍ਰਿਤਸਰ ਵਾਲੀ ਸਾਈਡ ਤੋਂ ਉੱਜੜ ਕੇ ਉੱਧਰ ਜਾ ਕੇ ਵਸੇ ਨੇ। ਤੇ ਇਹ ਤੋਂ ਅਗਲੀ ਜਿਹੜੀ ਮਿਰਜ਼ਾ ਸਾਹਿਬਾ ਜਿਹੜੀ ਫਿਲਮ ਹੈ ਉਹ 1957 ਦੇ ਵਿੱਚ ਬਣਦੀ ਹੈ। 1957 ਦੇ ਵਿੱਚ ਜਿਹੜੀ ਇਹ ਫਿਲਮ ਹੈ ਇਹਨੂੰ ਸਰਦੂਲ ਕਵਾਤਰਾ ਬਣਾਉਂਦੇ ਨੇ, ਤੇ ਸਰਦੂਲ ਕਵਾਤਰਾ ਜਿਹੜੇ ਹੈਗੇ ਉਹ ਪਹਿਲਾਂ ਲਾਹੌਰ ਵਿੱਚ ਵਾਸਤੇ ਸੀ, ਮੁੜ ਕੇ ਆ ਕੇ ਉਹ ਮੁੰਬਈ ਰਹਿ ਗਏ। ਤੇ ਉਹਨਾਂ ਨੇ ਇਸ ਫਿਲਮ ਬਾਰੇ ਇਹ ਕਿਹਾ ਕਿ ਜਿਹੜੀ ਇਹ ਫਿਲਮ ਹੈ ਇਹਦੇ ਸਾਰੇ ਅਦਾਕਾਰ ਤੇ ਇਹਦੇ ਜਿਹੜਾ ਤਕਨੀਕੀ ਪੱਖ ਨੂੰ ਸੰਭਾਲਣ ਵਾਲੇ ਬੰਦੇ, ਜਿਵੇਂ ਆਪਾਂ ਅੰਗਰੇਜ਼ੀ 'ਚ ਕਹਿੰਦੇ ਕਿ ਇਹਦਾ ਕਾਸਟ ਐਂਡ ਕਰੂ, ਉਹ ਸਾਰੇ ਜਿਹੜੇ ਹੈਗੇ ਆ ਉਹ ਲਾਹੌਰ ਤੋਂ ਉੱਜੜ ਕੇ ਆਏ। ਸੋ ਜਿਹੜੇ ਹੁਣ ਇਹ ਦੇਖੋ ਕਿ ਇਹ ਉਹ ਲੋਕ ਨੇ ਜਿਹੜੇ ਉੱਜੜ ਕੇ ਆਏ ਹੋਏ ਨੇ, ਜਿਨ੍ਹਾਂ ਨੇ ਉਹ ਸਾਰਾ ਖੂਨ ਖਰਾਬਾ ਆਪਣੇ ਅੱਖੀਂ ਦੇਖਿਆ, ਆਪਣੇ ਹੱਡੀ ਹੰਡਾਇਆ, ਤੇ ਉਹ ਸਾਰੇ ਤੋਂ ਬਾਅਦ ਇਹ ਮਿਰਜ਼ਾ ਸਾਹਿਬਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਤੇ ਉਹਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਨੇ, ਜਿਵੇਂ ਜਿਹੜੀ 1947 ਵਾਲੀ ਫਿਲਮ ਹੈ, 1947 ਵਾਲੀ ਫਿਲਮ ਦੇ ਉੱਤੇ ਜਿਹੜਾ ਇਸ ਖਿੱਤੇ ਦੇ ਵਿੱਚ ਐਂਟੀ ਇੰਪੀਰੀਅਲਿਸਟ ਮੂਵਮੈਂਟ ਹੈਗੀ ਆ, ਸਾਡੀ ਜਿਹੜੀ ਬਸਤਾਨਾ ਦੇ ਖਿਲਾਫ ਜਿਹੜੀ ਸਾਡੀ ਲੜਾਈ ਹੈ, ਉਹਦੇ ਨਾਲ ਜਿਹੜੀਆਂ ਜੁੜੀਆਂ ਹੋਈਆਂ ਸਾਡੀਆਂ ਉਮੀਦਾਂ ਨੇ, ਜਿਹੜੇ ਸਾਡੇ ਉਹਨਾਂ ਨਾਲ ਜੁੜੇ ਹੋਏ ਸੁਪਨੇ ਨੇ, ਉਹਨਾਂ ਦੀ ਉਹਦੇ ਵਿੱਚ ਝਲਕਾਰਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਤੁਹਾਨੂੰ ਉਹਦੇ ਚੋਂ ਮਿਲਦਾ ਕਿ ਕਿਸ ਤਰੀਕੇ ਨਾਲ ਜਿਹੜੇ ਉਹਦੇ ਕਿਰਦਾਰ ਨੇ ਉਹ ਬਾ ਉਮੀਦ ਨੇ, ਜਿਹੜੇ 1947 ਦੇ ਵਿੱਚ ਫਿਲਮ ਬਣਦੀ ਹੈ। ਜਿਹੜੀ 1956-57 ਦੇ ਵਿੱਚ ਫਿਲਮਾਂ ਬਣਦੀਆਂ ਨੇ, ਇਹਦੇ ਵਿੱਚ ਬਹੁਤ ਦਿਲਚਸਪ ਤਰੀਕੇ ਨਾਲ ਜਿਹੜਾ ਇਹ ਸਾਰਾ ਝਲਕਾਰਾ, ਜਿਹੜਾ ਪੂਰਾ ਨਜ਼ਾਰਾ ਹੈਗਾ, ਜਿਹੜਾ ਪੂਰਾ ਮੰਜ਼ਰ ਹੈਗਾ 1947 ਦਾ, ਉਹ ਆਪਣੇ ਤਰੀਕੇ ਨਾਲ ਦਰਜ ਹੁੰਦਾ। ਜਿਵੇਂ ਮੈਂ ਇਹਦੇ ਵਿੱਚ ਮੈਂ ਇੱਕ ਗੱਲ ਅਹਿਮ ਕਰਾਂਗਾ ਕਿ ਜਿਹੜੀ ਇਹ ਸਾਰਾ ਕੰਮ ਹੈਗਾ ਮੇਰਾ, ਉਹਦੇ ਵਿੱਚ ਜਿਹੜੇ ਬੰਦਿਆਂ ਦੇ ਬਾਰੇ ਮੈਂ ਗੱਲ ਕਰ ਰਿਹਾ, ਉਹਨਾਂ ਦੀਆਂ ਆਪਣੀਆਂ ਜੀਵਨੀਆਂ ਵੀ ਬਹੁਤ ਅਹਿਮ ਨੇ, ਕਿ ਉਹਨਾਂ ਨੇ ਆਪਣਾ ਜਿਹੜਾ ਤਜਰਬਾ ਹੈ ਉਹ ਕਿਸ ਤਰੀਕੇ ਨਾਲ ਆਉਂਦਾ ਹੈ। ਜਿਵੇਂ ਜਿਹੜੀ ਇਹ 1957 ਦੇ ਵਿੱਚ ਫਿਲਮ ਮੁੰਬਈ ਤੋਂ ਬਣਾਈ ਜਾਂਦੀ ਹੈ, ਜਿਹਦਾ ਸਾਰਾ ਜਿਹੜਾ ਕਾਸਟ ਐਂਡ ਕਰੂ ਜਿਹੜਾ ਹੈਗਾ ਉਹ ਲਾਹੌਰ ਜਾਂ ਲਾਹੌਰ ਦੇ ਆਲੇ ਦੁਆਲੇ ਤੋਂ ਉੱਜੜ ਕੇ ਆਇਆ ਉਸ ਵੇਲੇ, ਇਹਨੂੰ ਸਰਦੂਲ ਕਵਾਤਰਾ ਬਣਾਉਂਦੇ ਨੇ। ਸਰਦੂਲ ਕਵਾਤਰਾ ਦੇ ਬਾਰੇ ਇਹ ਹੈ ਕਿ ਸਰਦੂਲ ਕਵਾਤਰਾ 1947 ਤੋਂ ਪਹਿਲਾਂ ਲਾਹੌਰ ਦੇ ਵਿੱਚ ਮੰਨੇ ਪਰਮੰਨੇ ਜਿਹੜੇ ਸੰਗੀਤਕਾਰ ਸੀਗੇ, ਤੇ ਜਦੋਂ ਉੱਥੋਂ ਉੱਜੜ ਕੇ ਆਏ ਤੇ ਉਹਨਾਂ ਦਾ ਉੱਥੇ ਹੀ ਇਸ਼ਕ ਚੱਲ ਰਿਹਾ ਸੀਗਾ, ਤੇ ਉਹਨਾਂ ਦਾ ਇਸ਼ਕ ਦੇ ਵਿੱਚ ਵਿਛੋੜਾ ਹੋਇਆ। ਜਿਹੜੀ ਉਹਨਾਂ ਦੀ ਮਹਿਬੂਬ ਸੀ ਉੱਥੇ ਰਹਿ ਗਈ, ਉਹ ਇੱਧਰ ਆ ਗਏ, ਤੇ ਉਹਨਾਂ ਨੇ ਕਈ ਸਾਲ ਉਹ ਤੋਂ ਬਾਅਦ ਆ ਕੇ ਮਿਊਜ਼ਿਕ ਨਹੀਂ ਕੀਤਾ, ਉਹਨਾਂ ਨੇ ਸੰਗੀਤ ਨਹੀਂ ਕੀਤਾ। ਤੇ ਉਹਨਾਂ ਦਾ ਇਹ ਕਹਿਣਾ ਸੀਗਾ ਕਿ ਜਿਸ ਜ਼ਿੰਦਗੀ ਦੇ ਵਿੱਚ ਪਿਆਰ ਨਹੀਂ, ਉੱਥੇ ਸੰਗੀਤ ਨਹੀਂ ਹੋ ਸਕਦਾ। ਉਦੋਂ ਬਾਅਦ ਉਹਨਾਂ ਨੇ ਇਹ ਸਾਰੇ ਕਾਸਟ ਕਰੂ ਨੂੰ ਲੈ ਕੇ ਪਹਿਲਾਂ ਇੱਕ ਫਿਲਮ ਬਣਾਈ 1953 ਦੇ ਵਿੱਚ, ਤੇ ਫਿਰ 57 ਦੇ ਵਿੱਚ ਇਹ ਫਿਲਮ ਬਣਾਈ। ਹੁਣ ਇਹ ਸਰਦੂਲ ਕਵਾਤਰਾ ਦੀ ਜਿਹੜੀ ਬਾਇਓਗ੍ਰਾਫੀ ਆ ਤੇ ਜਿਹੜਾ ਉਹਨਾਂ ਦਾ ਤਜਰਬਾ, ਇਹਨੂੰ ਅਸੀਂ ਯਾਦ ਰੱਖਾਂਗੇ ਨਾਲ ਗੱਲ ਕਰਨ ਵਾਲੇ। ਤੇ ਇਸ ਜਿਹੜੀ ਫਿਲਮ ਹੈ, ਉਹਨੂੰ ਜਿਹੜੇ ਲਿਖਣ ਵਾਲੇ ਨੇ ਉਹ ਹੈਗੇ ਆ, ਨਾਮ ਧਿਆਨ ਚੋਂ ਨਿਕਲ ਗਿਆ, ਬਹੁਤ ਹੀ ਇੰਪੋਰਟੈਂਟ ਨਾਮ ਹੈ, ਬੇਦੀ ਸਾਹਿਬ ਨੇ ਇਹ ਲਿਖੀ ਹੈ। ਕਿਉਂ ਪਹਿਲਾ ਨਾਮ ਮੇਰਾ ਉਹਨਾਂ ਦੇ ਦਿਮਾਗ ਚੋਂ ਨਿਕਲ ਗਿਆ, ਤੁਸੀਂ ਸਾਰੇ ਸੋਚ ਰਹੇ ਹੋਗੇ ਕਿੱਡਾ ਮੂਰਖ ਆਦਮੀ ਹੈ, ਇੰਨਾ ਅਹਿਮ ਨਾਮ ਜਿਹੜਾ ਹੈਗਾ ਨਿਕਲ ਗਿਆ। ਖੈਰ ਮੈਨੂੰ ਯਾਦ ਆ ਜਾਏਗਾ। ਤੇ ਉਹਨਾਂ ਨੇ ਇਸ ਫਿਲਮ ਨੂੰ ਲਿਖਿਆ, ਇਸ ਫਿਲਮ ਨੂੰ ਲਿਖਿਆ ਕਿਉਂਕਿ ਆਪ ਉਹ ਇੱਥੇ ਦੀ ਤਰੱਕੀ ਪਸੰਦ ਜਿਹੜੀ ਉਹ ਲਹਿਰ ਨਾਲ ਵੀ ਜੁੜੇ ਹੋਏ ਸੀ, ਤੇ ਉਸ ਦੌਰ ਦੇ ਵਿੱਚ ਜਿਹੜੀਆਂ ਜੰਗ ਦੇ ਖਿਲਾਫ ਜਿਹੜੀਆਂ ਮੁਹਿੰਮਾਂ ਸੀ, ਉਹਨਾਂ ਦੀ ਆਪਣੀ ਅਹਿਮੀਅਤ ਸੀ, ਉਹਦੇ ਨਾਲ ਵੀ ਜੁੜੇ ਹੋਏ ਸੀ। ਤੇ ਉਹਨਾਂ ਦੇ ਪਿੱਛੇ ਜਿਹੜਾ ਇਹ 1947 ਦਾ ਜਿਹੜਾ ਭੂਤ ਵੀ ਜਿਹੜਾ ਸੀ ਉਹ ਚਿਪਕਿਆ ਹੋਇਆ ਸੀਗਾ, ਤੇ ਉਹਨਾਂ ਦੇ ਆਪਣੀ ਅਮਨ ਪਸੰਦੀ ਇਸ ਫਿਲਮ ਦੇ ਵਿੱਚ ਝਲਕਦੀ ਹੈ।
ਜਿਵੇਂ ਮੈਂ ਤੁਹਾਨੂੰ ਇੱਕ ਜਿਹੜਾ ਦ੍ਰਿਸ਼ ਹੈਗਾ ਉਸ ਫਿਲਮ ਦਾ ਉਹ ਦੱਸਦਾ ਕਿ ਜਦੋਂ ਮਿਰਜ਼ਾ ਜਿਹੜਾ ਹੈਗਾ ਉਹ ਆਪਣੇ ਪਿੰਡ ਵਾਪਸ ਚਲਾ ਜਾਂਦਾ, ਇੱਕ ਦਿਨ ਰਾਤ ਨੂੰ ਉਹ ਸਾਹਿਬਾ ਨੂੰ ਮਿਲਣ ਆਉਂਦਾ। ਜਦੋਂ ਸਾਹਿਬਾ ਨੂੰ ਮਿਲਣ ਆਉਂਦਾ ਹੈ ਤੇ ਸਾਹਿਬਾ ਦੇ ਉਹ ਕਮਰੇ ਦੇ ਵਿੱਚ ਪਹੁੰਚ ਜਾਂਦਾ ਹੈ ਤੇ ਸਾਹਿਬਾ ਉਹਨੂੰ ਇਹ ਕਹਿੰਦੀ ਹੈ ਕਿ ਜੇ ਮੇਰੇ ਭਾਈ ਜਾਗ ਜਾਂਦੇ ਤੇ ਕੀ ਹੁੰਦਾ, ਤੇ ਉਹਦੇ ਹੱਥ ਦੇ ਵਿੱਚ ਕਿਰਪਾਨ ਹੈ ਤੇ ਉਹ ਕਹਿੰਦਾ ਵੀ ਫਿਰ ਲੋਹਾ ਲੋਹੇ ਨੂੰ ਕੱਟਦਾ। ਤੇ ਉਹ ਤੋਂ ਬਾਅਦ ਸਾਹਿਬਾ ਕੁਛ ਨਹੀਂ ਬੋਲਦੀ ਤੇ ਸਾਹਿਬਾ ਅੰਦਰ ਜਾਂਦੀ ਹੈ ਕਮਰੇ 'ਚ ਤੇ ਉੱਥੋਂ 2 ਕਿਰਪਾਨਾਂ ਚੱਕ ਕੇ ਲੈ ਕੇ ਆਉਂਦੀ ਹੈ ਤੇ ਬਾਹਰ ਆ ਕੇ ਉਹ ਤੋਂ ਕਿਰਪਾਨ ਫੜ ਲੈਂਦੀ ਆ ਤੇ ਉਹਨੂੰ ਕਹਿੰਦੀ ਵੀ ਇਹ ਇੱਕ ਪਾਸੇ ਵੀ ਮੈਂ ਨਹੀਂ ਚਾਹੁੰਦੀ ਕਿ ਜਿਹੜਾ ਮੇਰਾ ਇਸ਼ਕ, ਜਿਹੜਾ ਮੇਰਾ ਪਿਆਰ ਹੈ ਉਹ ਕਿਰਪਾਨਾਂ ਦੇ ਉਸਦੇ ਜਿਹੜੀਆਂ ਪਰਛਾਵਿਆਂ ਦੇ ਵਿੱਚ ਵੱਡਾ ਹੋਵੇ ਜਾਂ ਪ੍ਰਵਾਨ ਚੜੇ। ਤੇ ਉਹ ਤੋਂ ਬਾਅਦ ਜਿਹੜੀ ਅਗਲੇ 2-3 ਮਿੰਟ ਸਾਰੀ ਗੱਲਬਾਤ ਹੈ ਉਹਨੂੰ ਤੁਸੀਂ ਇਹ ਦੇਖ ਸਕਦੇ ਹੋ ਕਿ ਵੀ ਉਹ ਜਿੰਨੀ ਇੱਥੇ ਵਾਇਲੈਂਸ, ਜਿੰਨਾ ਤਸ਼ੱਦਦ ਪੰਜਾਬੀਆਂ ਨੇ ਇੱਕ ਦੂਜੇ ਦੇ ਉੱਤੇ ਕੀਤਾ, ਉਹਦਾ ਪਛਤਾਵਾ ਤੇ ਉਸ ਦੀ ਯਾਦਾਸ਼ਤ ਨਾਲ ਤੁਸੀਂ ਕਿਸ ਕਿਸਮ ਦਾ ਸਮਾਜ ਉਸਾਰਨਾ ਚਾਹੋਗੇ, ਜਿੱਥੇ ਬੰਦਾ ਬੰਦੇ ਦੀ ਕਦਰ ਕਰੇ, ਜਿੱਥੇ ਬੰਦੇ ਕੋਲ ਖੁਸ਼ਹਾਲੀ ਹੋਵੇ, ਉਹਦੀ ਜ਼ਿੰਦਗੀ ਦੇ ਵਿੱਚ ਜਿਹੜਾ ਪਿਆਰ ਹੈ ਉਹਦਾ ਮਰਕਜ਼ ਹੋਵੇ ਤੇ ਨਫ਼ਰਤ ਉੱਥੇ ਨਾ ਹੋਵੇ। ਉਹ ਸਾਰੀਆਂ ਗੱਲਾਂ ਉਹਦੇ ਵਿੱਚ ਉਹ ਕਰਦੀਆਂ ਨੇ। ਤੇ ਜਿਹੜਾ ਇਹ ਮੇਰਾ ਚੈਪਟਰ ਹੈਗਾ ਇਹਨੂੰ ਮੈਂ 2 ਜਿਹੜੀਆਂ ਕਨਸੈਪਚੁਅਲ ਗੱਲਾਂ ਹੈਗੀਆਂ ਨੇ ਉਹਨਾਂ ਦੇ ਹਵਾਲੇ ਨਾਲ ਗੱਲ ਇਹਦੇ ਵਿੱਚ ਮੈਂ ਇਹਨੂੰ ਸਮਝਣ ਦੀ ਕੋਸ਼ਿਸ਼ ਕਰ ਰਿਹਾ ਕਿ ਇੱਕ ਤਾਂ ਐਲੀਗਰੀ ਦੇ ਤੌਰ ਦੇ ਉੱਤੇ ਸਾਡੀਆਂ ਜਿਹੜਾ ਇਤਿਹਾਸ ਹੈ ਉਹਦੇ ਵਿੱਚ ਕੀ ਹੈ ਜਿਹਦੀ ਉਂਝ ਗੱਲ ਨਹੀਂ ਹੋਈ, ਪਰ ਅਸੀਂ ਉਹਨੂੰ ਮਿਰਜ਼ੇ ਰਾਹੀਂ ਜਿਹੜੇ ਇਹ ਬੰਦਿਆਂ ਨੇ ਕਹਿਣ ਦੀ ਕੋਸ਼ਿਸ਼ ਕੀਤੀ। ਉਹਦੇ ਵਿੱਚ ਇੱਕ ਤਾਂ ਜਿਹੜੇ ਉਹਨਾਂ ਦਾ ਜਿਹੜਾ ਪਛਤਾਵਾ ਹੈਗਾ ਤੇ ਜਿਹੜੀ ਉਹਨਾਂ ਦੀਆਂ ਉਮੀਦਾਂ ਨੇ, ਜਿਸ ਤਰੀਕੇ ਨਾਲ ਉਹ ਜਿਹੜੀ ਇਹ ਜਿਹੜਾ ਕੌੜਾ ਤਜਰਬਾ ਹੈ ਉਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਕਿਹੜੀ ਥਾਂ ਦੇਣੀ ਚਾਹੁੰਦੇ ਨੇ, ਉਹਨੂੰ ਕਿੱਥੇ ਸਾਂਭ ਕੇ ਰੱਖਣਾ ਚਾਹੁੰਦੇ ਨੇ, ਉਹਦੇ ਤੋਂ ਕਿਹੜੇ ਸਬਕ ਸਿੱਖਣਾ ਚਾਹੁੰਦੇ ਨੇ, ਇਹ ਦੋਨੇ ਫਿਲਮਾਂ ਦੇ ਅੰਦਰ ਦਰਜ ਹੁੰਦੇ ਨੇ। ਸੋ ਇੱਕ ਤਾਂ ਜਿਹੜਾ ਇਹ ਹੈ ਕਿ ਐਲੀਗਰੀ ਦੇ ਤੌਰ ਦੇ ਉੱਤੇ ਮੈਂ ਉਹਨੂੰ ਦੇਖਣ ਦੀ ਕੋਸ਼ਿਸ਼ ਕਰ ਰਿਹਾ ਤੇ ਦੂਜਾ ਜਿਹੜਾ ਇਹ ਹੈ ਕਿ ਇਹਨੂੰ ਮੈਂ ਟਰਾਮਾ, ਸਦਮੇ ਦੇ ਤੌਰ ਦੇ ਉੱਤੇ ਇਹਨੂੰ ਸਮਝਣ ਦੀ ਕੋਸ਼ਿਸ਼ ਕਰ ਰਿਹਾ ਤੇ ਤੀਜਾ ਜਿਹੜਾ ਹੈ ਕਿ ਕਿਸ ਤਰੀਕੇ ਨਾਲ ਇਹ ਜਿਹੜੀ ਮਿਲੰਕਲੀ ਹੈਗੀ ਹੈ, ਜਿਹਨੂੰ ਆਪਾਂ ਇਹ ਕਹਿ ਸਕਦੇ ਹਾਂ ਕਿ ਕਿਹੜਾ ਜਿਹੜਾ ਮੰਜ਼ਰ ਹੈਗਾ ਜਿਹੜਾ ਉਹਨਾਂ ਦੇ ਪਿਛਲੇ ਉਹਨਾਂ ਦੀਆਂ ਯਾਦਾਸ਼ਤ ਦੇ ਵਿੱਚ ਹੈਗਾ, ਉਹਨੂੰ ਨਵੇਂ ਸਿਰੇ ਤੋਂ ਕਿਸ ਤਰੀਕੇ ਨਾਲ ਸਿਰਜਣ ਦੀ ਇਹ ਫਿਲਮਾਂ ਕੋਸ਼ਿਸ਼ ਕਰ ਰਹੀਆਂ ਨੇ। ਇਸ ਦੇ ਨਾਲ ਹੀ ਜਿਹੜੀ ਐਂਟੀ ਇੰਪੀਰੀਅਲਿਸਟ ਮੂਵਮੈਂਟ ਦੇ ਖਤਮ ਹੋਣ ਤੋਂ ਬਾਅਦ ਜਿਹੜਾ ਪੋਸਟ ਕਲੋਨੀਅਲ ਦੌਰ ਹੈਗਾ ਹਿੰਦੁਸਤਾਨ ਦੇ ਵਿੱਚ, ਪਾਕਿਸਤਾਨ ਦੇ ਵਿੱਚ, ਉਹਦੇ ਵਿੱਚ ਦੋਨੇ ਜਿਹੜੇ ਨਿਜ਼ਾਮ ਨੇ ਉਹਨਾਂ ਦੇ ਆਪਣੇ ਆਵਾਮ ਨਾਲ ਵਾਅਦੇ ਨੇ ਤੇ ਉਹ ਵਾਅਦਿਆਂ ਦੀ ਜਿਹੜੀ ਗੱਲਬਾਤ ਹੈਗੀ ਹੈ ਉਹ ਵੀ ਇਹਨਾਂ ਫਿਲਮਾਂ ਦੇ ਵਿੱਚ ਦਰਜ ਹੁੰਦੀ ਹੈ। ਜਿਵੇਂ ਜਿਹੜੀ ਇਹ 1856 ਦੇ ਵਿੱਚ ਪਾਕਿਸਤਾਨ ਦੇ ਵਿੱਚ ਜਿਹੜੀ ਫਿਲਮ ਬਣਦੀ ਹੈ ਮਿਰਜ਼ਾ ਸਾਹਿਬਾ, ਇਹਦੇ ਵਿੱਚ ਨਾ ਇੱਕ ਥਾਂ ਦੇ ਉੱਤੇ ਗੱਲ ਹੈ ਕਿ ਮਿਰਜ਼ਾ ਜਿਹੜਾ ਹੈਗਾ ਉਹ ਬਹੁਤ ਹੀ ਅਵਾਰਾ ਹੈਗਾ ਤੇ ਉਹਦੇ ਬਾਰੇ ਗੱਲ ਹੁੰਦੀ ਹੈ ਕਿ ਇਹਨੂੰ ਲੈ ਕੇ ਜਾਓ ਪੜ੍ਹਨ ਲਈ, ਇਹਨੂੰ ਮਸਜਿਦ ਦੇ ਵਿੱਚ ਜਾ ਕੇ ਛੱਡ ਕੇ ਆਓ ਤਾਂ ਕਿ ਉੱਥੇ ਇਹ ਪੜ੍ਹੇ। ਤੇ ਉੱਥੇ ਇੱਕ ਗੱਲ ਹੈ ਕਿ ਜਿਹੜੀ ਉਸ ਵੇਲੇ ਤੱਕ ਦੇ ਬੰਦੇ ਦੀ ਯਾਦਾਸ਼ਤ ਹੈ, ਉਸ ਯਾਦਾਸ਼ਤ ਦੇ ਵਿੱਚ ਜਿਹੜੇ ਕੁਝ ਸਾਡੀ ਜ਼ਿੰਦਗੀ ਦੇ ਸਮਾਜਿਕ ਜਿਹੜੇ ਧਾਰਮਿਕ ਅਦਾਰੇ ਨੇ ਉਹਨਾਂ ਦੀ ਨਾਕਾਮਯਾਬੀ ਸਾਡੇ ਪਿੰਡਾਂ ਦੇ ਉੱਤੇ ਛਪੀ ਹੋਈ ਹੈ, ਸਾਡੇ ਜਿਹੜੇ ਮਨ ਦੇ ਵਿੱਚ, ਸਾਡੇ ਦਿਮਾਗ ਦੇ ਵਿੱਚ ਬਸੀ ਹੋਈ ਹੈ ਕਿ ਤਮਾਮ ਕਿਸਮ ਦੀਆਂ ਜਿਹੜੀਆਂ ਅਰਦਾਸਾਂ ਸੀਗੀਆਂ ਉਹ ਬੰਦਿਆਂ ਦੀ ਨਾ ਤੇ ਜਾਨ ਬਚਾ ਸਕੀਆਂ ਤੇ ਨਾ ਹੀ ਉਹਨਾਂ ਨੂੰ ਕਾਤਲ ਹੋਣ ਤੋਂ ਰੋਕ ਸਕੀਆਂ। ਇਹ ਜਦੋਂ ਮੈਂ ਅਰਦਾਸ ਦੀ ਗੱਲ ਕਰਦਾ ਤੇ ਮੈਂ ਗੁਰਦੁਆਰਾ, ਮੰਦਿਰ, ਮਸਜਿਦ ਇਹ ਸਾਰਿਆਂ ਦੀ ਗੱਲ ਕਰਦਾ, ਮੈਂ ਉਹਨਾਂ ਚੋਂ ਕਿਸੇ ਨੂੰ ਬਾਹਰ ਰੱਖ ਕੇ ਨਹੀਂ ਗੱਲ ਕਰ ਰਿਹਾ ਤੇ ਇਹ ਸਾਰਿਆਂ ਨਾਲ ਇਹੀ ਤਜਰਬਾ ਸੀ। ਇਹ ਵੱਖਰੀ ਗੱਲ ਹੈ ਕਿ 1947 ਤੋਂ ਬਾਅਦ ਅਸੀਂ ਜਿਹੜੇ ਇਸ ਸਾਰੇ ਤਜਰਬੇ ਨੂੰ ਵੱਡੇ ਪੱਧਰ ਦੇ ਉੱਤੇ ਫਿਲਟਰ ਲਾ ਕੇ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਅੰਮ੍ਰਿਤਸਰ ਦੇ ਵਿੱਚ ਬੈਠ ਕੇ ਅਸੀਂ ਲਾਹੌਰ ਤੋਂ ਆਉਣ ਵਾਲੇ ਬੰਦੇ ਦੀ ਗੱਲ ਕਰਾਂਗੇ ਤੇ ਲਾਹੌਰ ਦੇ ਵਿੱਚ ਬੈਠ ਕੇ ਅੰਮ੍ਰਿਤਸਰ ਤੋਂ ਆਉਣ ਵਾਲੇ ਬੰਦੇ ਦੀ ਗੱਲ ਕਰਾਂਗੇ, ਇੱਥੋਂ ਜਾਣ ਵਾਲੇ ਬੰਦੇ ਦੀ ਗੱਲ ਘੱਟ ਕਰਾਂਗੇ। ਪਿਛਲੇ 10, 15 ਜਾਂ 20 ਸਾਲਾਂ ਦੇ ਵਿੱਚ ਇਹ ਗੱਲ ਹੋਣ ਲੱਗੀ ਹੈ, ਹੁਣ ਥੋੜੀ ਜਿਹੀ ਹੋਰ ਵੀ ਜ਼ਿਆਦਾ ਹੋ ਰਹੀ ਹੈ, ਜਿਹੜੀ ਇੱਕ ਇੰਪੋਰਟੈਂਟ। ਪਰ ਜਿਸ ਦੌਰ ਦੇ ਵਿੱਚ ਇਹ ਫਿਲਮਾਂ ਬਣ ਰਹੀਆਂ ਨੇ ਉਸ ਦੌਰ ਦੇ ਵਿੱਚ ਉਹ ਗੱਲ ਨਹੀਂ ਹੋ ਰਹੀ। ਪਰ ਇਹ ਨਹੀਂ ਹੋ ਸਕਦਾ ਕਿ ਵੀ ਬੰਦਿਆਂ ਨੂੰ ਜੋ ਤੁਹਾਡੇ ਗੁਆਂਢ ਦੇ ਵਿੱਚੋਂ ਉੱਜੜ ਕੇ ਚਲੇ ਗਏ ਉਹ ਤੁਹਾਨੂੰ ਯਾਦ ਨਾ ਆਉਂਦੇ। ਸੋ ਉਹ ਕਿਸ ਤਰੀਕੇ ਨਾਲ ਯਾਦ ਆਉਂਦੇ ਨੇ ਤੇ ਪਰ ਇਹ ਜਿਹੜੇ ਅਦਾਰੇ ਨੇ, ਖਾਸ ਤੌਰ ਦੇ ਉੱਤੇ ਜਿਹੜਾ ਮਜ਼ਹਬ ਅਦਾਰਾ ਹੈ, ਜਿਹੜਾ ਪਰਿਵਾਰ ਤੁਹਾਡਾ ਅਦਾਰਾ ਹੈ, ਜਿਹੜੇ ਬਾਪੂ ਨੇ ਉਹ ਤੁਹਾਨੂੰ ਬਚਾ ਨਹੀਂ ਸਕੇ, ਜਿਹੜੇ ਤੁਹਾਡੇ ਵੱਡੇ ਭਾਈ ਨੇ ਉਹ ਤੁਹਾਨੂੰ ਬਚਾ ਨਹੀਂ ਸਕੇ ਤੇ ਜਾਂ ਜਿਹੜੇ ਬਾਪੂ ਨੇ ਜਾਂ ਜਿਹੜੇ ਵੱਡੇ ਭਾਈ ਨੇ ਉਹਨਾਂ ਦੀ ਬੇਕਿਰਕੀ
ਕਿਸੇ ਹੋਰ ਦੇ ਪਿੰਡੇ ਦੇ ਉੱਤੇ ਵਾਪਰਦੀ ਤੁਸੀਂ ਦੇਖੀ ਹੈ। ਸੋ ਇਹ ਜਿਹੜੀ ਇੱਕ ਬੇਵਸਾਹੀ ਹੈ ਉਹ ਬੰਦੇ ਦੇ ਅੰਦਰ ਉਸ ਵੇਲੇ ਬਹੁਤ ਹੈ। ਤੇ ਉਹਦੇ ਵਿੱਚ ਇੱਕ ਜਿਹੜਾ ਡਾਇਲੌਗ ਆ ਉਹ ਮੈਨੂੰ ਬਹੁਤ ਇੰਪੋਰਟੈਂਟ ਲੱਗਦਾ ਕਿ ਉਹ ਮਿਰਜ਼ੇ ਨੂੰ ਇਹ ਕਹਿੰਦੇ ਨੇ ਕਿ ਇਹਨੂੰ, ਉਹ ਕਿਸੇ ਦੀ ਮੰਨਦਾ ਨਹੀਂ ਹੈ ਸਕੂਲ ਜਾਣ ਤੋਂ, ਉਹਨੂੰ ਇਹ ਕਿਹਾ ਜਾਂਦਾ ਕਿ ਵੀ ਇਹਨੂੰ ਜਾ ਕੇ ਤੁਸੀਂ ਉੱਥੇ ਮੰਦਰ ਜਾਂ ਮਦਰਸੇ ਦੇ ਵਿੱਚ ਪਾ ਕੇ ਆਓ ਤੇ ਉੱਥੇ ਜਾ ਕੇ ਕੁਝ ਸਿੱਖੂਗਾ। ਤੇ ਉਹ ਬਹੁਤ ਇੰਪੋਰਟੈਂਟ ਗੱਲ ਬੋਲਦਾ, ਉਹ ਕਹਿੰਦਾ ਵੀ ਜੇ ਅਲਿਫ ਤੋਂ ਅੱਲਾ ਸਿੱਖ ਗਿਆ ਤੇ ਬੇ ਤੋਂ ਬੱਕਰੀ ਵੀ ਸਿੱਖ ਜਾਏਗਾ। ਮਤਲਬ ਜੇ ਉਹਦਾ ਜਿਹੜਾ ਵਿਸ਼ਵਾਸ ਹੈ ਮੁੜ ਕੇ ਅੱਲਾ ਦੇ ਵਿੱਚ ਬਹਾਲ ਹੋ ਗਿਆ ਤੇ ਫਿਰ ਉਹ ਘਰੋਗੀ ਵੀ ਹੋ ਜਾਏਗਾ। ਇਹ ਜਿਹੜੀਆਂ ਗੱਲਾਂ ਨੇ ਇਹ ਬਹੁਤ ਜਿਹੜੀਆਂ ਛੋਟੇ ਛੋਟੇ ਰੂਪ ਦੇ ਵਿੱਚ ਜਿਨ੍ਹਾਂ ਨੂੰ ਤੁਸੀਂ ਐਲਗਰੀ ਦੇ ਤੌਰ ਦੇ ਉੱਤੇ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਕਰ ਸਕਦੇ ਹੋ। ਸੋ ਇਹ ਮੇਰਾ ਜਿਹੜਾ ਹੈਗਾ ਪਾਰਟੀਸ਼ਨ ਵਾਲਾ ਜਿਹੜਾ ਹੈਗਾ, ਇਹ ਮੇਰਾ ਜਿਹੜਾ ਪਹਿਲਾ ਚੈਪਟਰ ਹੈਗਾ। ਤੇ ਦੂਜਾ ਜਿਹੜਾ ਮੇਰਾ ਚੈਪਟਰ ਹੈਗਾ ਉਹ ਹੈਗਾ ਕਿ ਜਿਹੜਾ ਐਂਟੀ ਇੰਪੀਰੀਅਲਿਸਟ ਜਿਹੜੀ ਸਟਰਗਲ ਹੈ ਉਹਦੇ ਜਿਹੜੇ ਪ੍ਰੋਮਿਸਿਸ ਨੇ ਤੇ ਜਿਸ ਤਰੀਕੇ ਨਾਲ ਜਿਹੜੀ ਪੋਸਟ ਕਲੋਨੀਅਲ ਜਿਹੜੀ ਨੇਸ਼ਨ ਸਟੇਟ ਹੈ ਸਾਡੇ, ਉਹਦਾ ਸਾਰਾ ਜਿਹੜੇ ਉਹਦੇ ਵਾਅਦੇ ਨੇ ਉਹ ਕਿਸ ਤਰੀਕੇ ਨਾਲ ਸਾਡੇ ਮੁਲਕਾਂ ਦੇ ਜਿਹੜੇ ਇਤਿਹਾਸ ਦੇ ਵਿੱਚ ਦਰਜ ਹੁੰਦੇ ਨੇ। ਤੇ ਉਹਦੇ ਵਿੱਚ ਮੇਰਾ ਇਹ ਹੈਗਾ ਕਿ ਮਿਰਜ਼ਾ ਐਜ਼ ਬਾਇਓਪੋਲੀਟੀਕਲ ਫਿਗਰ ਐਂਡ ਮੇਕਿੰਗ ਆਫ ਹੋਮੋ ਸਾਕਰ। ਹੋਮੋ ਸਾਕਰ ਬਾਰੇ ਮੈਂ ਇੱਕ ਗੱਲ ਕਰਾਂਗਾ। ਇਹ ਇੱਕ ਕਨਸੈਪਚੁਅਲ ਆਈਡੀਆ ਹੈ ਜਿਹੜਾ ਮੈਂ ਇੱਕ ਇਟਲੀ ਦੇ ਜਿਹੜੇ ਫਿਲਾਸਫਰ ਨੇ ਜਾਰਜੋ ਅਗੰਬੇਨ, ਉਹਨਾਂ ਤੋਂ ਲਿਆ। ਉਹਨਾਂ ਨੇ ਇਹ ਕਿਹਾ, ਜਿਹੜੀ ਉਹਨਾਂ ਦੀ ਕਿਤਾਬ ਹੈਗੀ ਹੋਮੋ ਸਾਕਰ ਸੋਬਰਨ ਪਾਵਰ ਐਂਡ ਬੇਸ ਲਾਈਫ, ਤੇ ਉਹਨਾਂ ਨੇ ਜਿਹੜਾ ਫੂਕੋ ਦਾ ਆਈਡੀਆ ਹੈਗਾ ਬਾਇਓਪੋਲਿਟਿਕਸ ਦਾ, ਉਹਦੇ ਨਾਲ ਜੋੜ ਕੇ ਇਹ ਸਾਰੀ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ। ਦੋ ਗ੍ਰੀਕ ਦੇ ਕਨਸੈਪਟ ਨੇ, ਇੱਕ ਬਾਇਓਸ ਦਾ, ਇੱਕ ਜੋ। ਤੇ ਇਹ ਜਿਹੜੇ ਦੋਨੇ ਕਨਸੈਪਟ ਨੇ ਉਹ ਇਹ ਨੇ ਕਿ ਵੀ ਇੱਕ ਦੇ ਜਿਹੜਾ ਬਾਇਓਸ ਹੈ ਉਹ ਇਹ ਹੈ ਕਿ ਵੀ ਜਿੱਥੇ ਤੁਸੀਂ ਬਾਇਓਪੋਲੀਟੀਕਲ ਫਿਗਰ ਹੋ, ਤੇ ਜੋ ਜਿਹੜਾ ਹੈਗਾ ਜਿੱਥੇ ਤੁਹਾਡੇ ਨਹੀਂ ਹੈਗੇ। ਉਹਦੇ ਵਿੱਚ ਉਹ ਇਸ ਤਰੀਕੇ ਨਾਲ ਇਹ ਜਿਹੜੇ ਗ੍ਰੀਕ ਆਈਡੀਆਜ਼ ਨੇ ਇਹਨੂੰ ਰੋਮਨ ਜਿਹੜਾ ਆਈਡੀਆ ਹੈਗਾ ਹੋਮੋ ਸਾਕਰ, ਉਹਦੇ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਨੇ। ਤੇ ਉਹ ਇਹ ਹੈ ਕਿ ਜਿਹੜਾ ਸ਼ਹਿਰੀ ਹੈ, ਕਿਉਂਕਿ ਜਦੋਂ ਅਸੀਂ ਪੋਸਟ ਕਲੋਨੀਅਲ ਤਜਰਬੇ ਦੀ ਗੱਲ ਕਰਾਂਗੇ, ਉਹ ਸਾਡਾ ਜਿਹੜਾ ਹੈਗਾ ਇੱਕ ਗੁਲਾਮ ਜਿਹੜਾ ਬਸਤਾਨ ਜਿਹੜਾ ਨਿਜ਼ਾਮ ਹੈ ਉਹ ਤੋਂ ਇੱਕ ਸ਼ਹਿਰੀ ਹੋਣ ਤੱਕ ਦਾ ਵੀ ਸਫ਼ਰ ਹੈ। ਘੱਟੋ ਘੱਟ ਇਹ ਵਾਅਦਾ ਹੈ ਕਿ ਵੀ ਹੁਣ ਤੁਸੀਂ ਸ਼ਹਿਰੀ ਹੋ ਇਸ ਗੱਲ ਦੇ ਉੱਤੇ। ਤੇ ਜਿਹੜੇ ਇਹ ਕਨਸੈਪਟਸ ਦੀ ਜਿਹਨਾਂ ਦੀ ਮੈਂ ਗੱਲ ਕਰ ਰਿਹਾ ਉਹਦੇ ਵਿੱਚ ਇਹ ਗੱਲ ਹੈ ਕਿ ਜਦੋਂ ਤੁਸੀਂ ਸ਼ਹਿਰੀ ਹੋ ਤਾਂ ਤੁਹਾਡੇ ਕੋਲ ਬਹੁਤ ਸਾਰੇ ਰਾਈਟਸ ਨੇ, ਤੇ ਜਿਹੜੀ ਸਟੇਟ ਕੋਲ ਬਹੁਤ ਸਾਰੀਆਂ ਐਕਸੈਪਸ਼ਨਸ ਨੇ, ਤੇ ਸਟੇਟ ਕੋਲ ਜਿਹੜੀਆਂ ਐਕਸੈਪਸ਼ਨਸ ਨੇ ਉਹਦੇ ਨਾਲ ਜਿਹੜੇ ਹੈਗੇ ਆ ਤੁਹਾਨੂੰ ਉਹ ਰਾਈਟਸ ਜਿਹੜੇ ਹੈਗੇ ਡਿਨਾਈ ਕੀਤੇ ਜਾ ਸਕਦੇ, ਤੁਹਾਡੇ ਡੈਮੋਕ੍ਰੈਟਿਕ ਰਾਈਟਸ, ਸਿਵਲ ਰਾਈਟਸ। ਮੈਂ ਉਹਨਾਂ ਬਹਿਸਾਂ ਦੇ ਵਿੱਚ ਨਹੀਂ ਜਾਵਾਂਗਾ ਜਿਹੜੀਆਂ ਸਾਡੇ ਦੋਵੇਂ ਮੁਲਕਾਂ ਦੇ ਵਿੱਚ ਹੋਈਆਂ ਨੇ, ਜਿਹਦੇ ਵਿੱਚੋਂ ਅਸੀਂ ਇਹ ਸਮਝਣ ਦੀ ਕੋਸ਼ਿਸ਼ ਕੀਤੀ ਹੈ ਕਿ ਵੀ ਕਿਹੜੇ ਸਾਡੇ ਕਨਸਟੀਟਿਊਸ਼ਨਲ ਰਾਈਟਸ ਨੇ, ਕਿਹੜੇ ਸਾਡੇ ਸਿਵਲ ਰਾਈਟਸ ਨੇ, ਤੇ ਕਿਹੜੇ ਡੈਮੋਕ੍ਰੈਟਿਕ ਰਾਈਟਸ ਨੇ। ਤੇ ਉਹ ਬਹਿਸਾਂ ਜਿਹਦੇ ਵਿੱਚ ਇਹ ਗੱਲ ਹੈ ਕਿ ਵੀ ਸਿਵਲ ਰਾਈਟਸ ਨਾਂ ਦੀ ਕੁਛ ਚੀਜ਼ ਨਹੀਂ ਹੁੰਦੀ, ਡੈਮੋਕ੍ਰੈਟਿਕ ਰਾਈਟਸ ਹੀ ਹੁੰਦੇ ਨੇ। ਕਿਉਂਕਿ ਜਿਹੜੇ ਸਿਵਲ ਰਾਈਟਸ ਵੀ ਨੇ ਉਹ ਲੜਾਈ ਤੋਂ ਬਾਅਦ ਹੀ ਸਾਨੂੰ ਮਿਲੇ ਨੇ, ਤੇ ਉਹਨਾਂ ਦੇ ਬਾਰੇ ਵੀ ਤੁਸੀਂ ਪੱਕੀ ਜਾਮਨੀ ਨਹੀਂ ਭਰ ਸਕਦੇ ਕਿ ਜੇ ਹੁਣ ਉਹ ਕਿਸੇ ਕਾਨੂੰਨ ਦੇ ਵਿੱਚ ਦਰਜ ਹੋ ਗਏ ਤੇ ਸਦਾ ਲਈ ਤੁਹਾਡੇ ਹੋ ਗਏ ਨੇ, ਤੇ ਉਹਨਾਂ ਦੀ ਪਹਿਰੇਦਾਰੀ ਵੀ ਜਿਹੜੀ ਆਵਾਮ ਨੂੰ ਕਰਨੀ ਪਏਗੀ। ਸੋ ਇਸ ਕਰਕੇ ਉਹ ਜਮਹੂਰੀ ਹਕੂਕ ਦੇ ਵਿੱਚ ਹੀ ਰਹਿਣਗੇ। ਤੇ ਮੈਨੂੰ ਲੱਗਦਾ ਕਿ ਸਾਡੇ ਦੋਨਾਂ ਮੁਲਕ ਜਿਸ ਕਿਸਮ ਦੇ ਦੌਰ ਦੇ ਵਿੱਚੋਂ ਨਿਕਲ ਰਹੇ ਨੇ, ਇਹ ਸਾਡੇ ਲਈ ਬਹੁਤ ਇੰਪੋਰਟੈਂਟ ਹੈ ਕਿ ਅਸੀਂ ਇਹਨਾਂ ਨੂੰ ਕਿਵੇਂ ਦੇਖਦੇ ਹਾਂ। ਤੇ ਮੈਂ ਜਦੋਂ ਇਹਨੂੰ ਮਿਰਜ਼ੇ ਦੇ ਹਵਾਲੇ ਨਾਲ ਸਮਝਣ ਦੀ ਕੋਸ਼ਿਸ਼ ਕੀਤੀ ਹੈ, ਤੇ ਉਹ ਤੋਂ ਪਹਿਲਾਂ ਮੈਂ ਇਹ ਦੱਸ ਦਿਆਂ ਕਿ ਜਿਹੜਾ ਇਹ ਆਈਡੀਆ ਹੈ ਹੋਮੋ ਸਾਕਰ ਦਾ, ਉਹ ਇਹ ਹੈ ਕਿ ਇੱਕ ਬੰਦੇ ਨੂੰ ਜਿਹੜੀ ਸਟੇਟ ਹੈ, ਜਿਹੜਾ ਨਿਜ਼ਾਮ ਹੈ, ਉਹਦੇ ਬਾਰੇ ਐਲਾਨ ਕਰ ਦਿੰਦਾ ਕਿ ਵੀ ਇਹਦਾ ਕੋਈ ਹੱਕ ਨਹੀਂ ਹੈਗਾ, ਤੇ ਉਹਦੇ ਕਤਲ ਦਾ ਜਿਹੜਾ ਹੈਗਾ ਉਹ ਐਲਾਨ ਨਹੀਂ ਕੀਤਾ ਜਾਂਦਾ ਕਿ ਇਹਨੂੰ ਅਸੀਂ ਕਤਲ ਕੀਤਾ। ਜਿਵੇਂ ਫਾਂਸੀ ਦਿੱਤੀ ਜਾਂਦੀ ਹੈ ਸਾਡੇ ਮੁਲਕਾਂ ਦੇ ਵਿੱਚ, ਉਮਰ ਕੈਦ ਕੀਤੀ ਜਾਂਦੀ ਹੈ, ਉਸ ਕਿਸਮ ਦੀ ਸਜ਼ਾ ਨਹੀਂ ਬਿਆਨ ਕੀਤੀ ਜਾਂਦੀ। ਪਰ ਇਹ ਗੱਲ ਹੈ ਕਿ ਵੀ ਉਸ ਦੇ ਕਤਲ ਦਾ ਜਿਹੜਾ ਮਨਸੂਬਾ ਤਿਆਰ ਕਰ ਦਿੱਤਾ ਜਾਂਦਾ। ਕੋਈ ਵੀ ਉਹਨੂੰ ਕਤਲ ਕਰ ਸਕਦਾ ਹੈ, ਉਹਨੂੰ ਨਿਜ਼ਾਮ ਨੇ ਕਤਲ ਨਹੀਂ ਕੀਤਾ, ਪਰ ਉਹਦੇ ਸਾਰੇ ਦੇ ਸਾਰੇ ਹਕੂਕ ਉਹ ਤੋਂ ਲੈ ਲਏ ਗਏ ਨੇ, ਸੋ ਇਸ ਕਰਕੇ ਉਹਦਾ ਕਤਲ ਹੋ ਸਕਦਾ। ਸੋ ਮੈਂ ਇਸ ਜਿਹੜੇ ਅਗੰਬੇਨ ਦੇ ਆਈਡੀਆਜ਼ ਨੇ, ਇਹਨਾਂ ਨੂੰ ਮਿਰਜ਼ੇ ਦੇ ਉੱਤੇ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਹੈ। ਕਿਉਂਕਿ ਮਿਰਜ਼ੇ ਦਾ ਜਿਹੜਾ ਇਹ ਪੂਰਾ ਕਿੱਸਾ ਹੈ, ਉਸ ਕਿੱਸੇ ਦੇ ਵਿੱਚ ਜਿਹੜਾ ਆਖਰੀ ਦੌਰ ਹੈ, ਜਦੋਂ ਜਿਹੜਾ ਮਿਰਜ਼ਾ ਤੇ ਸਹਿਬਾ ਉੱਥੋਂ ਭੱਜਦੇ ਨੇ
ਤੇ ਜਦੋਂ ਉਹਨਾਂ ਦਾ ਪਿੱਛਾ ਜਿਹੜਾ ਕੀਤਾ ਜਾ ਰਿਹਾ ਹੈ, ਜਿਹਦੇ ਵਿੱਚ ਸ਼ਮੀਰ ਵੀ ਹੈ ਤੇ ਚੰਦੜ ਵੀ ਜਿਹਦੇ ਵਿੱਚ ਸ਼ਾਮਿਲ ਨੇ, ਤੇ ਖਰਲ ਨੇ ਜਿਹੜੇ ਉਹਦੇ ਨਾਲ ਨਹੀਂ ਆਏ, ਤੇ ਸਿਆਲ ਤੇ ਚੰਦੜ ਜਿਹੜੇ ਹੈਗੇ ਉਹਦੇ ਪਿੱਛੇ ਪੈ ਗਏ, ਤੇ ਉਸ ਦੇ ਵਿੱਚ ਉਹਦਾ ਕੋਈ ਵੀ ਕਤਲ ਕਰ ਸਕਦਾ। ਸੋ ਜਦੋਂ ਅਸੀਂ ਆਪਣੇ ਮੁਲਕ ਦੇ ਇਤਿਹਾਸ ਦੀ ਗੱਲ ਕਰਦੇ ਹਾਂ, ਖਾਸ ਤੌਰ ਦੇ ਉੱਤੇ ਜਿਹੜਾ ਪੋਸਟ ਕਲੋਨੀਅਲ ਦੌਰ ਹੈ, ਪੋਸਟ ਕਲੋਨੀਅਲ ਦੌਰ ਦੇ ਵਿੱਚ ਸਾਡੇ ਜਿਹੜੇ ਹੈਗਾ ਸਾਡੇ ਮੁਲਕ ਦੇ ਵਿੱਚ, ਦੋਨਾਂ ਮੁਲਕਾਂ ਦੇ ਵਿੱਚ ਉਸ ਕਿਸਮ ਦੀਆਂ ਲਹਿਰਾਂ ਚੱਲਦੀਆਂ ਨੇ ਜਿਹੜੀਆਂ ਇਹ ਸਵਾਲ ਸਾਹਮਣੇ ਲੈ ਕੇ ਆਉਂਦੀਆਂ ਨੇ ਕਿ ਜਿਹੜੀ ਕੌਮੀ ਮੁਕਤੀ ਲਹਿਰ ਸੀ ਉਹਦਾ ਸਾਡੇ ਨਾਲ ਇਹ ਵਾਅਦਾ ਸੀਗਾ, ਤੇ ਜਿਹੜਾ ਪੋਸਟ ਕਲੋਨੀਅਲ ਨਿਜ਼ਾਮ ਹੈ ਉਹਨੇ ਇਹ ਵਾਅਦੇ ਸਾਡੇ ਨਾਲ ਪੂਰੇ ਨਹੀਂ ਕੀਤੇ। ਸੋ ਇਸ ਵਾਅਦਾ ਖਿਲਾਫੀ ਦੇ ਖਿਲਾਫ ਜਿਹੜਾ ਹੈਗਾ ਉਹ ਸਾਡੇ ਦੋਵਾਂ ਮੁਲਕਾਂ ਦੇ ਵਿੱਚ ਜਿਹੜਾ ਰੋਹ ਹੈ, ਤੇ ਉਹਦੇ ਵਿੱਚ ਅਸੀਂ ਦੇਖਦੇ ਹਾਂ ਕਿ ਵੀ ਸਾਡੇ ਦੋਨਾਂ ਮੁਲਕਾਂ ਦੇ ਵਿੱਚ ਅਜਿਹੇ ਕਾਨੂੰਨ ਬਣਾਏ ਜਾਂਦੇ ਨੇ ਜਿਨ੍ਹਾਂ ਦਾ ਖਾਸਾ ਜਿਹੜਾ ਹੈਗਾ ਉਹ ਬਸਤਾਨਾਂ ਦੇ ਖਾਸੇ ਨਾਲ ਮਿਲਦਾ ਹੈ ਨਾ। ਹਿੰਦੁਸਤਾਨ ਦੇ ਬਹੁਤ ਸਾਰੇ ਕਾਨੂੰਨਾਂ ਦੀ ਮੈਂ ਫਹਿਰਿਸਤ ਬਣਾ ਸਕਦਾ ਹਾਂ। ਅਫਸਪਾ ਹੈ ਜਿਹਦੇ ਬਾਰੇ ਤੁਸੀਂ ਸਾਰੇ ਸੁਣਦੇ ਹੋ ਕਿ ਕਸ਼ਮੀਰ ਤੇ ਨਾਰਥ ਈਸਟ ਦੇ ਵਿੱਚ ਉਹ ਲਗਾਤਾਰ ਲਾਗੂ ਰਿਹਾ। ਉਸ ਤੋਂ ਬਿਨਾਂ ਟਾਡਾ, ਮੀਸਾ, ਕੋਟਾ, ਇਹ ਮੈਂ ਕਿਸੇ ਕ੍ਰੋਨੋਲੋਜੀ ਦੇ ਵਿੱਚ ਨਹੀਂ ਬੋਲ ਰਿਹਾ, ਪਰ ਇਹ ਪਿਛਲੇ 70 ਸਾਲ ਦੇ ਤਜਰਬੇ ਦੇ ਵਿੱਚ ਆਉਂਦਾ ਹੈ। ਸੋ ਉਸੇ ਤਰੀਕੇ ਨਾਲ ਪਾਕਿਸਤਾਨ ਦੇ ਵਿੱਚ ਵਾਅਦਾ ਜਮਹੂਰੀਅਤ ਦਾ ਕੀਤਾ ਜਾਂਦਾ ਹੈ, ਤੇ ਉੱਥੇ ਤਾਨਾਸ਼ਾਹੀਆਂ, ਫੌਜੀ ਤਾਨਾਸ਼ਾਹੀਆਂ ਜੋ ਆਉਂਦੀਆਂ ਨੇ, ਤੇ ਜਿਹੜੇ ਇਹਨਾਂ ਦੇ ਉੱਤੇ ਸਵਾਲ ਕਰ ਰਹੇ ਨੇ ਉਹਨਾਂ ਦੇ ਨਾਲ ਹੀ ਅਸੀਂ ਜਾ ਕੇ ਦੇਖਦੇ ਹਾਂ ਕਿ ਕਿਸ ਤਰੀਕੇ ਨਾਲ ਉਹਨਾਂ ਨੂੰ ਫੜਿਆ ਜਾਂਦਾ ਹੈ, ਕਿਸ ਤਰੀਕੇ ਨਾਲ ਉਹਨਾਂ ਨੂੰ ਉਹਨਾਂ ਦੀ ਇਲਜ਼ਾਮ ਤਰਾਸ਼ੀ ਕੀਤੀ ਜਾਂਦੀ ਹੈ, ਕਿਸ ਤਰੀਕੇ ਨਾਲ ਉਹਨਾਂ ਦੇ ਬੁੱਤ ਬਣਾਏ ਜਾਂਦੇ ਨੇ ਕਿ ਇਹ ਕੌਣ ਨੇ ਜਿਹੜੇ ਇਹ ਸਵਾਲ ਕਰਨੇ ਨੇ। ਉਦੋਂ ਹੀ ਅਸੀਂ ਦੇਖਦੇ ਹਾਂ ਕਿ ਵੀ ਸਾਡੇ ਜਿਹੜੇ ਮੁਲਕਾਂ ਦੀਆਂ ਪੁਲਿਸ ਹੈ, ਸਾਡੇ ਮੁਲਕਾਂ ਦੀ ਜਿਹੜੀ ਫੌਜ ਹੈ, ਉਹ ਆਪਣੇ ਹੀ ਮੁਲਕ ਦੇ ਲੋਕਾਂ ਨੂੰ ਜਿਹੜੇ ਸਵਾਲ ਪੁੱਛ ਰਹੇ ਨੇ ਉਹਨਾਂ ਦਾ ਪਿੱਛੇ ਕਰਕੇ, ਉਹਨਾਂ ਦੇ ਝੂਠੇ ਮੁਕਾਬਲੇ ਬਣਾ ਕੇ ਉਹਨਾਂ ਨੂੰ ਤਰ੍ਹਾਂ ਦੀਆਂ ਜਿਹੜੀਆਂ ਸਾਜ਼ਿਸ਼ਾਂ ਦੇ ਵਿੱਚ ਜਿਹੜੀ ਹੈਗੀ ਆ ਉਹ ਕਰ ਰਹੀ ਹੈ। ਜਿਸ ਤਰੀਕੇ ਨਾਲ ਇਹ ਮੁਲਕਾਂ ਦੇ ਜਿਹੜੇ ਨਿਜ਼ਾਮ ਨੇ ਉਹ ਇੱਕ ਤਰੀਕੇ ਨਾਲ ਪਹਿਲਾਂ ਇਹ ਸਾਬਤ ਕਰਦੇ ਨੇ ਕਿ ਇਹ ਜਿਹੜੇ ਕਾਨੂੰਨ ਜਾਂ ਜਿਹੜੇ ਹਕੂਕ ਅਸੀਂ ਇਹਨਾਂ ਨਾਲ ਆਵਾਮ ਨਾਲ ਵਾਅਦਾ ਕੀਤੇ ਨੇ ਇਹ ਉਹਦੇ ਹੱਕਦਾਰ ਨਹੀਂ ਬਣਦੇ। ਇਸ ਦੇ ਨਾਲ ਹੀ ਜਿਹੜੇ ਕਤਲ ਦੀ ਮਨਸੂਬਾਬੰਦੀ ਹੈ ਉਹ ਮੁਕੰਮਲ ਹੋ ਜਾਂਦੀ ਹੈ। ਨਿਜ਼ਾਮ ਆਪ ਕਰੇ ਨਾ ਕਰੇ ਪਰ ਕਿਸੇ ਨੂੰ ਵੀ ਉਹ ਜਿਹੜਾ ਹਕੂਕ ਹੈ ਉਹ ਮਿਲ ਜਾਂਦਾ ਹੈ ਕਿ ਜੇ ਉਹਨਾਂ ਦਾ ਕਤਲ ਹੋਵੇ ਤਾਂ ਉਹਦੀ ਸੁਣਵਾਈ ਕਿਤੇ ਨਹੀਂ। ਤੇ ਉਹਦੇ ਵਿੱਚ ਗੱਲ ਇਹ ਹੈ ਕਿ ਵੀ ਜਿਹੜੇ ਵਰਦੀ ਵਾਲੇ ਬੰਦੇ ਨੇ ਉਹ ਵਰਦੀ ਦਾ ਜਿਹੜਾ ਸਾਰਾ ਕਾਇਦਾ ਹੈ ਉਹ ਹਟਾ ਕੇ ਉਹਨਾਂ ਬੰਦਿਆਂ ਨਾਲ ਵਿਵਹਾਰ ਕਰਦੇ ਨੇ, ਤੇ ਉਹਨਾਂ ਨੇ ਕਿਸੇ ਕਚਹਿਰੀ ਦੇ ਵਿੱਚ ਖੜੇ ਹੋ ਕੇ ਪੇਸ਼ ਨਹੀਂ ਹੋਣਾ ਇਸ ਗੱਲ ਲਈ ਕਿ ਤੁਸੀਂ ਇਹ ਕਿਉਂ ਕੀਤਾ ਜਾਂ ਕਿਸ ਕਾਇਦੇ ਕਾਨੂੰਨ ਦੇ ਤਹਿਤ ਕੀਤਾ। ਇਹ ਸਾਰੀਆਂ ਜਿਹੜੀਆਂ ਗੱਲਾਂ ਨੇ ਉਹਦੇ ਵਿੱਚ ਅਸੀਂ ਜਦੋਂ ਅਸੀਂ ਜਿਹੜਾ ਹੈ ਈਸਟਰਨ ਪੰਜਾਬ ਦੀ ਗੱਲ ਕਰਦੇ ਹਾਂ, ਇਹਦੇ ਵਿੱਚ ਅਸੀਂ 3 ਸੂਬੇ ਬਣਦੇ ਦੇਖਦੇ ਹਾਂ, ਤੇ ਦੂਜੇ ਪਾਸੇ ਅਸੀਂ ਬੰਗਲਾਦੇਸ਼ ਬਣਦਾ ਦੇਖਦੇ ਹਾਂ। ਇਹ ਸਾਰਾ ਸਾਡੇ ਕੋਲ ਜਿਹੜਾ ਹੈਗਾ ਤਜਰਬਾ, ਤੇ ਇਸ ਦੌਰਾਨ ਜਿਹੜੀਆਂ ਸਾਡੇ ਮੁਲਕ ਦੇ ਵਿੱਚ ਮਿਰਜ਼ਾ ਸਾਹਿਬਾ ਦੇ ਉੱਤੇ ਜਿਹੜੀ ਸਾਡੀ ਟੇਕ ਹੈ ਉਹ ਇਹ ਹੈ ਕਿ 1967 ਦੇ ਵਿੱਚ ਇੱਕ ਫਿਲਮ ਬਣਦੀ ਹੈ ਪਾਕਿਸਤਾਨ ਦੇ ਵਿੱਚ ਜਿਹਦਾ ਨਾਮ ਹੈਗਾ ਮਿਰਜ਼ਾ ਜੱਟ। ਮਿਰਜ਼ਾ ਜੱਟ ਜਿਹੜੀ ਹੈਗੀ ਆ ਉਹ ਜਿਸ ਦੌਰ ਦੇ ਵਿੱਚ ਜਿਹੜਾ ਪੋਸਟ ਕਲੋਨੀਅਲ ਜਿਹੜਾ ਪ੍ਰੋਮਿਸ ਹੈ ਉਹ ਦੇ ਮਾਮਲੇ ਦੇ ਵਿੱਚ ਸਾਡੇ ਮੁਲਕਾਂ ਦੇ ਵਿੱਚ ਲੋਕਾਂ ਦਾ ਜਿਹੜਾ ਸਬਰ ਹੈ ਉਹ ਟੁੱਟ ਰਿਹਾ ਹੈ ਕਿ ਇਹ ਵਾਅਦਾ ਤਾਂ ਪੂਰਾ ਹੋਇਆ ਨਹੀਂ। ਤੇ ਇਹਦੇ ਵਿੱਚ ਬਹੁਤ ਸਾਰੀਆਂ ਖੂਬਸੂਰਤ ਗੱਲਾਂ ਨੇ, ਖਾਸ ਤੌਰ ਦੇ ਉੱਤੇ ਜਿਹੜਾ ਸਕੂਲ ਦੇ ਮਾਮਲੇ ਦੇ ਵਿੱਚ ਜਿਹੜੀ ਗੱਲ ਹੈਗੀ ਹੈ, ਸਕੂਲ ਬੰਦੇ ਨੂੰ ਪਿਆਰ ਪੜ੍ਹਾਉਣ ਦੀ ਕੋਸ਼ਿਸ਼ ਕਰ ਰਿਹਾ। ਜਦੋਂ ਮਿਰਜ਼ਾ ਸਾਹਿਬਾ ਸਕੂਲ ਦੇ ਵਿੱਚ ਜਾਂਦੇ ਨੇ ਤੇ ਮਿਰਜ਼ਾ ਸਾਹਿਬਾ ਨੂੰ ਯੂਸਫ ਜਰਖਾਂ ਦੀ ਕਹਾਣੀ ਸੁਣਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਤੇ ਹੋਰ ਵੀ ਬਹੁਤ ਸਾਰਾ ਪ੍ਰੋਮਿਸ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਪਰ ਨਾਲ ਦੀ ਨਾਲ ਇਸੇ ਵੇਲੇ ਜਿਹੜੀਆਂ ਸਾਡੇ ਮੁਲਕਾਂ ਦੀਆਂ, ਸਾਡੇ ਜਿਹੜਾ ਸਮਾਜ ਨੇ, ਉਹਨਾਂ ਦੀਆਂ ਜਿਹੜੀਆਂ ਫਾਲਟ ਲਾਈਨਸ ਨੇ ਉਹ ਅੱਗੇ ਆ ਰਹੀਆਂ ਨੇ। ਤੇ ਇਸ ਵਾਰ ਜਿਹੜਾ ਹੈਗਾ ਉਹ ਫਿਲਮ ਦਾ ਨਾਮ ਮਿਰਜ਼ਾ ਸਾਹਿਬਾ ਨਹੀਂ ਹੈ, ਇਹਦਾ ਨਾਮ ਜਿਹੜਾ ਹੈਗਾ ਉਹ ਮਿਰਜ਼ਾ ਜੱਟ ਹੈ। ਸੋ ਜਿਹੜਾ ਜੱਟ ਹੈ ਉਹ ਇਹ ਕਿਤੇ ਨਹੀਂ ਹੈਗਾ ਕਿ ਮਿਰਜ਼ਾ ਕਦੇ ਵੀ ਜੱਟ ਨਹੀਂ ਸੀਗਾ, ਪਰ ਇਹ ਗੱਲ ਹੈ ਕਿ ਜਦੋਂ ਤੁਹਾਨੂੰ ਨਾਮ ਦੇ ਵਿੱਚ ਸਾਹਿਬਾ ਹਟਾ ਕੇ ਜੱਟ ਲਿਖਣਾ ਪੈ ਗਿਆ ਤੇ ਇਹਦੇ ਆਪਣੇ ਆਪ ਦੇ ਵਿੱਚ ਇਹਦੀਆਂ ਬਹੁਤ ਸਾਰੀਆਂ ਤਕਨੀਕੀ ਜਿਹੜੀਆਂ ਹੈਗੀਆਂ ਐਕਸਪਲੇਨੇਸ਼ਨਸ ਹੋ ਸਕਦੀਆਂ ਨੇ ਜੀ, ਕਿ ਪੁਰਾਣੀ ਨਾਲੋਂ ਵੱਖਰਾ ਕਰਨ ਲਈ ਜਾਂ
ਰਜਿਸਟ੍ਰੇਸ਼ਨ ਦੇ ਮਾਮਲੇ ਹੋ ਸਕਦੇ ਨੇ, ਪਰ ਜਦੋਂ ਤੁਸੀਂ ਨਾਮ ਰੱਖਦੇ ਹੋ ਤੇ ਉਹਦੇ ਤੇ ਆਪਣੇ ਮਾਇਨੇ ਹੁੰਦੇ ਨੇ। ਇਹਦੇ ਵਿੱਚ ਜ਼ਿਆਦਾ ਤਫਸੀਲ 'ਚ ਜਾਣ ਦੀ ਲੋੜ ਨਹੀਂ ਹੈਗੀ। ਸੋ ਇਹਨਾਂ ਸਾਰੀਆਂ ਫਿਲਮਾਂ ਦੇ ਵਿੱਚ ਜਿਹੜਾ ਉਹ ਵਾਲਾ ਪੱਖ ਹੈ, ਜਿਹੜੀ ਸਾਡੇ ਸੁਸਾਇਟੀ ਦੇ ਵਿੱਚੋਂ ਦੋਨੇ ਕਿਸਮ ਦਾ ਜਿਹੜੀ ਤਸ਼ੱਦਦ ਹੈਗਾ, ਇੱਕ ਜਿਹੜਾ ਇੰਪਲੋਜ਼ਨ ਹੋ ਰਿਹਾ, ਇੱਕ ਜਿਹੜਾ ਐਕਸਪਲੋਜ਼ਨ ਹੋ ਰਿਹਾ, ਦੋਨੇ ਹੋ ਰਹੀਆਂ। ਸਾਡੇ ਅੰਦਰ ਵੀ ਫਟ ਰਹੀਆਂ ਨੇ, ਸਾਡੇ ਉੱਤੇ ਵੀ ਫਟ ਰਹੀਆਂ ਨੇ ਬਾਹਰੋਂ ਆ ਕੇ ਚੀਜ਼ਾਂ। ਉਹ ਇਹਨਾਂ ਦੇ ਵਿੱਚ ਹੈਗਾ। 1967 ਦੇ ਵਿੱਚ ਜਿਹੜੀ ਇਹ ਫਿਲਮ ਜਿਹੜੀ ਹੈਗੀ ਆ ਉਹ ਆਉਂਦੀ ਹੈ ਪਾਕਿਸਤਾਨ ਦੇ ਵਿੱਚ। ਉਹ ਤੋਂ ਬਾਅਦ 1982 ਦੇ ਵਿੱਚ ਇਹ ਦਿਲਚਸਪ ਗੱਲ ਹੈ ਕਿ 1982 ਦੇ ਵਿੱਚ ਇਹ ਮਸੂਦ ਪਰਵੇਜ਼ ਨੇ ਜਿਨ੍ਹਾਂ ਨੇ ਫਿਲਮ ਬਣਾਈ 1967 ਦੇ ਵਿੱਚ। ਉਹ ਤੋਂ ਬਾਅਦ ਇਹ ਦੁਬਾਰਾ ਫਿਲਮ ਬਣਾਉਂਦੇ ਨੇ ਮਿਰਜ਼ਾ ਜੱਟ ਦੇ ਨਾਲ ਹੀ, ਉਹ ਨਾਮ ਨਾਲ ਹੀ ਫਿਲਮ ਬਣਾਉਂਦੇ ਨੇ ਤੇ 1982 ਦੇ ਵਿੱਚ ਉਸੇ ਕਾਸਟ ਕਰੂ ਨਾਲ ਬਣਾਉਂਦੇ ਨੇ। ਮੈਂ ਦੂਜੀ ਫਿਲਮ ਦੇਖੀ ਨਹੀਂ, ਪਰ ਮੈਂ ਇਸ ਗੱਲ ਨੂੰ ਦੇਖਣਾ ਚਾਹਾਂਗਾ ਕਿ ਜਿਹੜਾ ਇੱਕੋ ਹੀ ਬੰਦਾ ਹੈਗਾ ਉਹ 17 ਸਾਲ ਮਗਰੋਂ ਉਸੇ ਨਾਮ ਦੇ ਉੱਤੇ ਉਹੀ ਬੰਦਿਆਂ ਨਾਲ ਕਿਵੇਂ ਮੁੜ ਕੇ ਫਿਲਮ ਬਣਾਉਂਦਾ ਤੇ ਉਹਦੇ ਵਿੱਚ ਕੀ ਵੱਖਰਾ ਕਰਦਾ ਤੇ ਉਸ ਦੌਰ ਦਾ ਕੀ ਉਹਦੇ ਵਿੱਚ ਵੱਖਰੇ ਰੂਪ ਦੇ ਵਿੱਚ ਦਰਜ ਹੁੰਦਾ। 1982 ਦੇ ਵਿੱਚ ਹੀ ਪਾਕਿਸਤਾਨ ਦੇ ਵਿੱਚ ਇੱਕ ਹੋਰ ਫਿਲਮ ਬਣਦੀ ਹੈ ਜੱਟ ਮਿਰਜ਼ਾ, ਉਹਦਾ ਨਾਮ ਹੈਗਾ। ਉਹਦੇ ਵਿੱਚ ਉਹ ਅੱਖਰ ਤਬਦੀਲ ਹੋ ਗਏ, ਹੁਣ ਜਿਹੜਾ ਹੈਗਾ ਉਹ ਜੱਟ ਅੱਗੇ ਆ ਗਿਆ ਮਿਰਜ਼ੇ ਤੋਂ। ਤੇ ਉਹ ਤੋਂ ਬਾਅਦ 1992 ਦੇ ਵਿੱਚ ਫਿਲਮ ਬਣਦੀ ਹੈ ਇੰਡੀਆ ਦੇ ਵਿੱਚ ਜਿਹਦਾ ਨਾਮ ਹੈ ਮਿਰਜ਼ਾ ਜੱਟ। ਇਹਨੂੰ ਰਵਿੰਦਰ ਰਵੀ ਇਸ ਫਿਲਮ ਨੂੰ ਬਣਾਉਂਦੇ ਨੇ। ਹੁਣ ਇਹ ਜਿਹੜੀਆਂ 1982 ਤੋਂ 92 ਤੱਕ ਦੀਆਂ ਜਿਹੜੀਆਂ ਫਿਲਮਾਂ ਨੇ, 1982 ਤੋਂ 92 ਤੱਕ ਜਿਹੜੀ ਇੰਡੀਆ ਦੇ ਪੰਜਾਬ ਦੇ ਵਿੱਚ ਜਿਹੜੀ ਹੈਗੀ ਆ ਉਹ ਇੱਕ ਮਿਲੀਟੈਂਟ ਆਰਮਡ ਮੂਵਮੈਂਟ ਜਿਹੜੀ ਚੱਲ ਰਹੀ ਹੈ, ਧਰਮ ਦੇ ਨਾਮ ਦੇ ਉੱਤੇ ਚੱਲ ਰਹੀ ਹੈ। ਦੂਜੇ ਪਾਸੇ ਜ਼ਿਆ ਉਲ ਹੱਕ ਨੇ, ਉੱਥੇ ਬਹੁਤ ਸਾਰੇ ਕਾਨੂੰਨ ਬਣ ਰਹੇ ਨੇ ਜਿੱਥੇ ਜਿਹੜਾ ਪਾਕਿਸਤਾਨ ਦੇ ਇਸਲਾਮੀ ਮੁਲਕ ਬਣਨ ਦੇ ਵਿੱਚ ਜੋ ਉਹਨਾਂ ਨੂੰ ਕਮੀਆਂ ਲੱਗਦੀਆਂ ਨੇ ਉਹਦੀ ਲਈ ਕਾਨੂੰਨੀ ਪੇਸ਼ਬੰਦੀਆਂ ਉੱਥੇ ਕੀਤੀਆਂ ਜਾ ਰਹੀਆਂ ਨੇ। ਤੇ ਇਹਨਾਂ ਫਿਲਮਾਂ ਦੇ ਵਿੱਚ ਜਿਹੜੀ ਵਾਇਲੈਂਸ ਹੈ, ਜਿਹੜਾ ਤਸ਼ੱਦਦ ਹੈ, ਉਹ ਜ਼ਿਆਦਾ ਉਗੜਵੇਂ ਰੂਪ ਦੇ ਵਿੱਚ ਆਉਣਾ ਸ਼ੁਰੂ ਹੋ ਜਾਂਦਾ। ਤੇ ਇਹਨਾਂ ਫਿਲਮਾਂ ਦੇ ਵਿੱਚ ਜਿਹੜੇ ਆਲੇ ਦੁਆਲੇ ਵਾਲੇ ਕਿਰਦਾਰ ਨੇ, ਜਿਹੜੇ ਮਰਕਜ਼ੀ ਕਿਰਦਾਰ ਨੇ, ਉਹਨਾਂ ਦੇ ਆਲੇ ਦੁਆਲੇ ਵਾਲੇ ਕਿਰਦਾਰ ਨੇ, ਮੁੱਲਾ ਜੀ ਨੇ ਪੜ੍ਹਾਉਣ ਵਾਲੇ, ਤੁਹਾਡੇ ਭੈਣ ਭਾਈ ਪਿੰਡ ਦੇ ਲੋਕ ਨੇ, ਉਹ ਸਾਰੇ ਲੋਕਾਂ ਦੀ ਕਹਾਣੀ ਦੇ ਵਿੱਚ ਜਿਹੜੀ ਸ਼ਮੂਲੀਅਤ ਹੈ ਉਹ ਲਗਾਤਾਰ ਘਟਦੀ ਚਲੀ ਜਾਂਦੀ ਹੈ। ਕੋਈ ਬੰਦਾ ਜਾ ਕੇ ਮਿਰਜ਼ਾ ਦੇ ਬਾਪ ਨੂੰ, ਸਾਹਿਬਾ ਦੇ ਬਾਪ ਨੂੰ ਸਮਝਾ ਨਹੀਂ ਸਕਦਾ। ਤੇ ਜਿਹੜੇ ਬੰਦੇ ਨੇ, ਜਿਹੜਾ ਮੁੱਲਾ ਜੀ ਨੇ, ਮੌਲਵੀ ਜੀ ਨੇ, ਉਹ ਇੱਕ ਤਰੀਕੇ ਨਾਲ ਪੂਰੀ ਜਿਹੜੀ ਨਿਜ਼ਾਮ ਦੇ ਨਾਲ ਜਾ ਕੇ ਖੜ ਗਏ ਨੇ। ਉਹ ਆਪਣੇ ਜਿਹੜੇ ਤਾਲਬੇ ਇਲਮ ਨੇ ਉਹਨਾਂ ਨੂੰ ਪੜ੍ਹਾਉਣ ਦੀ ਬਜਾਏ ਉਹਨਾਂ ਦੇ ਬਾਪਾਂ ਕੋਲ ਜਾ ਕੇ ਉਹਨਾਂ ਨੂੰ ਸੁਧਾਰਨ ਦੀ ਮੰਗ ਕਰਦੇ ਨੇ। ਜਿਵੇਂ ਜਦੋਂ ਜਿਹੜਾ ਉਹ 1992 ਵਾਲੀ ਜਿਹੜੀ ਫਿਲਮ ਹੈ, 1992 ਵਾਲੀ ਫਿਲਮ ਵਾਲਾ ਜਿਹੜਾ ਮੁੱਲਾ ਜੀ ਨੇ, ਤੇ ਇੱਕ ਤੇ ਉਹ ਉਹਨਾਂ ਦੇ ਅੰਦਰ ਜਿਹੜੀ ਕੱਟੜਤਾ ਹੈਗੀ ਆ ਉਹ ਬਹੁਤ ਜ਼ਿਆਦਾ ਵੱਧ ਗਈ ਹੈ। ਹੁਣ ਇਹ ਦਿਲਚਸਪ ਗੱਲ ਹੈ ਕਿ ਉਹ ਹਿੰਦੁਸਤਾਨ ਦੇ ਵਿੱਚ ਬਣ ਰਹੀ ਫਿਲਮ ਹੈ ਤੇ ਪੰਜਾਬ ਦੇ ਵਿੱਚ ਬਣ ਰਹੀ ਫਿਲਮ ਹੈ, ਤੇ ਜਿਹੜਾ ਉਹਦਾ ਡਾਇਰੈਕਟਰ ਹੈ ਉਹਦੀ ਆਪਣੀ ਬਾਇਓਗ੍ਰਾਫੀ ਬਹੁਤ ਇੰਪੋਰਟੈਂਟ ਹੈ। ਇਹਦਾ ਡਾਇਰੈਕਟਰ ਜਿਹੜਾ ਹੈਗਾ ਉਹ ਕਿਸੇ ਵੇਲੇ ਇੱਕ ਹੋਰ ਫਿਲਮ ਮੇਕਰ ਸੀ, ਵਰਿੰਦਰ ਹੋਣਾ ਦੇ ਉਹ ਅਸਿਸਟੈਂਟ ਸੀਗੇ। ਵਰਿੰਦਰ ਹੋਣਾ ਦਾ ਜਿਹੜਾ ਕਤਲ ਸੀਗਾ ਉਹ ਸ਼ੂਟਿੰਗ ਦੌਰਾਨ ਜਿਹੜੇ ਸਿੱਖ ਮਿਲੀਟੈਂਟ ਸੀ ਉਹਨਾਂ ਨੇ ਉਸ ਦੌਰਾਨ ਕੀਤਾ, ਕਿਉਂਕਿ ਉਹਨਾਂ ਦੀ ਇੱਕ ਆਪਣੀ ਸਮਝ ਸੀ ਕਿ ਇਸ ਪੰਜਾਬ ਦਾ ਜਾਂ ਜਿਹੜਾ ਸਿੱਖਾਂ ਦਾ ਉਹ ਕਿਸ ਕਿਸਮ ਦਾ ਕਲਚਰ ਹੈ ਤੇ ਇਹ ਕਲਚਰ ਕਿਸ ਤਰੀਕੇ ਨਾਲ ਪ੍ਰਮੋਟ ਕਰ ਰਿਹਾ, ਜਾਂ ਉਹਨਾਂ ਨੇ ਆਪਣੀਆਂ ਜਿਹੜੀਆਂ ਗੱਲਾਂ ਕਹਿਣੀਆਂ ਚਾਹੁੰਦੇ ਸੀ ਉਹਨਾਂ ਲਈ ਉਹਨਾਂ ਨੂੰ ਉਹ ਕਤਲ ਅਹਿਮ ਲੱਗਦਾ ਸੀਗਾ। ਤੇ ਉਹ ਜਿਹੜਾ ਕਤਲ ਹੈ ਉਹ ਰਵਿੰਦਰ ਰਵੀ ਨੇ ਮੌਕੇ ਦੇ ਉੱਤੇ ਦੇਖਿਆ, ਉੱਥੇ ਉਹ ਹਾਜ਼ਰ ਸੀ। ਉਹ ਤੋਂ ਬਾਅਦ ਉਹ ਮਿਰਜ਼ਾ ਸਾਹਿਬਾ ਫਿਲਮ ਬਣਾਉਂਦਾ ਤੇ ਉਹ ਉਦੋਂ ਤੱਕ ਦੀ ਉਹ ਸਭ ਤੋਂ ਵੱਧ ਵਾਇਲੈਂਸ ਪੱਖੀ ਤੇ ਜਿਸ ਵਾਇਲੈਂਸ ਦੀ ਕੋਈ ਦਲੀਲ ਨਹੀਂ ਹੈਗੀ। ਜਿਵੇਂ ਇੱਕ ਸਾਡੇ ਕੋਲ ਜਿਹੜੀ ਦਲੀਲ ਬਾਰੇ ਅਸੀਂ ਲਗਾਤਾਰ ਜਿਹਦੇ ਬਾਰੇ ਅਸੀਂ ਲਗਾਤਾਰ ਗੱਲ ਕਰਦੇ ਹਾਂ, ਮਿਰਜ਼ਾ ਸਾਹਿਬਾ ਦੇ ਵਿੱਚ ਜਿਹੜੀ ਵਾਇਲੈਂਸ ਦਾ ਜਿਹੜਾ ਆਖਰੀ ਪੜਾਅ ਹੈ ਕਿ ਸਾਹਿਬਾਂ ਨੂੰ ਕੀ ਕਰਨਾ ਚਾਹੀਦਾ ਸੀ, ਕਿਸ ਕਿਸਮ ਦੀ ਗੱਲਬਾਤ ਹੋ ਸਕਦੀ ਸੀ, ਉਹ ਲਗਾਤਾਰ ਇੱਕ ਚਰਚਾ ਦਾ ਵਿਸ਼ਾ ਰਿਹਾ। ਉਹ ਕਦੇ ਵੀ ਉਹ ਚਰਚਾ ਤੋਂ ਬਾਹਰ ਨਹੀਂ ਗਿਆ। ਪਰ ਇੱਥੇ ਜਿਹੜੀ ਵਾਇਲੈਂਸ ਆ ਉਹ ਹੋਰ ਕਿਰਦਾਰਾਂ ਤੇ ਹੋ ਜਾਂਦੀ ਆ, ਹੋਰ ਕਿਰਦਾਰਾਂ ਦੇ ਉੱਤੇ। ਜਿਵੇਂ ਜਦੋਂ ਕੋਈ ਬੰਦਾ ਮਿਰਜ਼ੇ ਨੂੰ ਰੋਕਣ ਦੀ ਕੋਸ਼ਿਸ਼ ਕਰਦਾ, ਮਿਰਜ਼ਾ ਉਹਨੂੰ ਪਾਸੇ ਹਟਾਉਣ ਦੀ ਕੋਸ਼ਿਸ਼ ਨਹੀਂ ਕਰਦਾ, ਮਿਰਜ਼ਾ ਉਹਦਾ ਕਤਲ ਕਰਦਾ ਚਲਾ ਜਾਂਦਾ। ਸੋ ਉਹ ਲਗਾਤਾਰ ਜਿਹੜਾ ਹਥਿਆਰ ਹੈ ਉਹੀ ਇੱਕੋ ਇੱਕ ਬੋਲੀ ਹੈ। ਜਿਹੜੇ ਇਹਨਾਂ ਫਿਲਮਾਂ ਦੇ ਕਿਰਦਾਰ ਨੇ ਉਹ
ਆਪਣੇ ਹਥਿਆਰ ਨੂੰ ਛੁੱਟੀ ਦਿੰਦੇ ਨੇ ਆਪਣੇ ਥਾਂ ਦੇ ਉੱਤੇ ਗੱਲ ਕਰਨ ਦੀ, ਤੇ ਉਹ ਆਪ ਨਹੀਂ ਗੱਲ ਕਰਦੇ, ਤੇ ਉਹਨਾਂ ਕੋਲ ਵਕਤ ਨਹੀਂ ਹੈਗਾ ਕਿ ਉਹ ਗੱਲ ਕਰਕੇ ਤੁਹਾਨੂੰ ਸਮਝਾਉਣ, ਉਹ ਇਸ ਗੱਲ ਦਾ ਤੁਹਾਨੂੰ ਅਹਿਸਾਸ ਕਰਵਾਉਣ ਕਿ ਇਹ ਗੱਲ ਇਸ ਤਰੀਕੇ ਨਾਲ ਕਿਉਂ ਹੋਣੀ ਚਾਹੀਦੀ ਹੈ, ਮੇਰਾ ਕੀ ਦਾਵਾ ਹੈ, ਤੇ ਇਹ ਨਹੀਂ ਉਹਨਾਂ ਨੇ ਵਿਆਖਿਆ ਕਰਨੀ। ਇਹ ਤਾਂ ਉਹਨਾਂ ਨੂੰ ਇਹ ਲੱਗਦਾ ਕਿ ਇਹ ਤਾਂ ਸਾਡਾ ਪੱਕਾ ਤੈਅ ਹੈ ਤੇ ਤੁਸੀਂ ਸਾਨੂੰ ਨਹੀਂ ਰੋਕ ਸਕਦੇ। ਸੋ ਉਹ ਜਿੰਨੇ ਬੰਦੇ ਤੁਹਾਨੂੰ ਇੱਕ ਸੁਲਹ ਸਫਾਈ ਵਾਲੇ ਉਹਦੇ ਵਿੱਚ ਜਾਂ ਤੁਹਾਨੂੰ ਇੱਕ ਸੋਚਣ ਸਮਝਣ ਵਾਲੇ ਬੰਦੇ ਦੇ ਤੌਰ ਦੇ ਉੱਤੇ ਪ੍ਰਵਾਨ ਕਰ ਸਕਦੇ ਸੀ, ਉਹ ਸਾਰੇ ਇਹਨਾਂ ਫਿਲਮਾਂ ਦੇ ਵਿੱਚ ਰੱਦ ਹੋ ਕੇ ਜਿਹੜੇ ਹੈਗੇ ਉਹ ਚਲੇ ਜਾਂਦੇ ਨੇ, ਤੇ ਇਹਨਾਂ ਨੂੰ ਅਸੀਂ ਆਪਣੇ ਮੁਲਕਾਂ ਦੇ ਵਿੱਚ ਦੇਖਦੇ ਹਾਂ, ਕੀ ਕਹਿੰਦੇ ਨੇ, ਫੇਕ ਐਨਕਾਊਂਟਰਸ ਦੇ ਤੌਰ ਦੇ ਉੱਤੇ ਵੀ ਦੇਖਦੇ ਹਾਂ, ਤੇ ਆਪਣੇ ਮੁਲਕਾਂ ਦੀ ਬੇਵਸਾਹੀ ਦੇ ਜਿਸ ਤਰੀਕੇ ਨਾਲ ਵੱਧਦੀ ਹੈ ਉਹਦੇ ਰੂਪ ਦੇ ਵਿੱਚ ਵੀ ਅਸੀਂ ਆਪਣੇ ਇਹਨਾਂ ਨੂੰ ਦੇਖਦੇ ਹਾਂ। ਤੇ ਉਸ ਤੋਂ ਬਾਅਦ ਜਿਹੜਾ ਤੀਜਾ ਜਿਹੜਾ ਪੱਖ ਹੈਗਾ ਉਹ ਮੈਂ ਜਿਹੜਾ ਦੇਖਣ ਦੀ ਕੋਸ਼ਿਸ਼ ਕੀਤੀ ਹੈ ਉਹ ਇਹ ਹੈ ਕਿ ਫਿਲਮਾਂ ਬਾਰ-ਬਾਰ ਜਿਹੜੀਆਂ ਮਿਰਜ਼ਾ ਸਾਹਿਬਾ ਦੀ ਕਹਾਣੀ ਕੋਲ ਆਉਂਦੀਆਂ ਨੇ, ਉਹਦਾ ਇੱਕ ਜਿਹੜਾ ਅਹਿਮ ਕਾਰਨ ਇਹ ਹੈ ਕਿ ਮਿਰਜ਼ਾ ਸਾਹਿਬਾ ਦੀ ਕਹਾਣੀ ਦੇ ਵਿੱਚ ਉਹ ਸਾਰੇ ਪੱਖ ਹੈਗੇ ਨੇ ਜਿਹੜੇ ਫਿਲਮ ਨੂੰ ਆਪਣੇ ਵੱਲ ਖਿੱਚ ਕੇ ਲਿਆਉਂਦੇ ਨੇ। ਇਹਦੇ ਵਿੱਚ ਇਸ਼ਕ ਹੈ, ਇਹਦੇ ਵਿੱਚ ਨਫ਼ਰਤ ਹੈ, ਗੁੱਸਾ ਹੈ, ਰਫਤਾਰ ਹੈ। ਇਹ ਤੋਂ ਬਿਨਾਂ ਫਿਲਮਾਂ ਲਈ ਜਿਹੜਾ ਇੱਕ ਅਹਿਮ ਜਿਹੜਾ ਤੱਥ ਬਣਦਾ ਉਹ ਇਹ ਹੈ ਕਿ ਪਿੱਛਾ ਕਰਨਾ, ਜਿਹਨੂੰ ਆਪਾਂ ਅੰਗਰੇਜ਼ੀ 'ਚ ਕਹਿੰਦੇ ਕਿ ਚੇਜ਼, ਬਹੁਤ ਇੰਪੋਰਟੈਂਟ ਉਹ ਪੱਖ ਹੈਗਾ। ਤੇ ਉਹ ਹੈਗਾ, ਤੇ ਇਹ ਜਿਹੜਾ ਅਗਲਾ ਚੈਪਟਰ ਜਿਹੜਾ ਹੈਗਾ ਉਹ ਮੇਰਾ ਹੈਗਾ ਚੇਜ਼ਿੰਗ ਦ ਡਿਵਾਈਨ ਹਾਰਸ, ਸਪੀਡ ਐਂਡ ਮੋਬਿਲਿਟੀ। ਤੇ ਸਾਡੇ ਜਿਹੜਾ ਇਸ ਜਿਹੜਾ ਜਦੋਂ ਅਸੀਂ ਸਪੀਡ ਦੀ ਗੱਲ ਕਰਦੇ ਹਾਂ ਤੇ ਸਪੀਡ ਦੇ ਵਿੱਚ ਮੇਰੇ ਲਈ ਜਿਹੜਾ ਇੱਕ ਇੰਪੋਰਟੈਂਟ ਆਸਪੈਕਟ ਹੈਗਾ ਉਹ ਇੱਕ ਫਿਲਾਸਫਰ ਨੇ ਪੌਲ ਵਿਰੀਲੀਓ ਜਿਹੜੇ ਹੈਗੇ ਨੇ, ਉਹਨਾਂ ਦੀ ਕਿਤਾਬ ਹੈਗੀ ਹੈ ਸਪੀਡ ਐਂਡ ਪੋਲਿਟਿਕਸ। ਉਹ ਜਿਹੜੀ ਪੋਲਿਟਿਕਸ ਨੂੰ ਹੈ ਉਹ ਸਾਰੀ ਨੂੰ ਇੱਦਾਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਜਿਹੜੀ ਸਿਆਸਤ ਹੈ ਉਹ ਘੇਰਾਬੰਦੀ ਕਰਨ ਦੀ ਤੇ ਘੇਰੇ ਨੂੰ ਤੋੜਨ ਦਾ ਹੀ ਹੁਨਰ ਹੈ, ਤੇ ਕੌਣ ਕਿਸ ਦੀ ਕਿੰਨੀ ਰਫ਼ਤਾਰ ਨਾਲ ਘੇਰਾਬੰਦੀ ਕਰ ਸਕਦਾ ਹੈ, ਇਹੀ ਇੰਪੋਰਟੈਂਟ ਹੈ। ਤੇ ਮੈਂ ਜਿਹੜੀ ਉਹਨਾਂ ਦਾ ਇਹ ਆਈਡੀਆ ਹੈਗਾ ਜਿਹਦਾ ਅੰਗਰੇਜ਼ੀ ਦੇ ਵਿੱਚ ਨਾਮ ਜਿਹੜਾ ਹੈਗਾ ਉਹ ਪੋਲੀਓਰਿਸੈਟਿਕਸ ਹੈ। ਤੇ ਇਹ ਜਿਹੜਾ ਪੋਲੀਓਰਿਸੈਟਿਕਸ ਵਾਲੀ ਜਿਹੜੀ ਗੱਲ ਹੈ ਤੇ ਉਹਨੂੰ ਮੈਂ ਮਿਰਜ਼ਾ ਸਾਹਿਬਾ ਦੇ ਜਿਹੜੇ ਕਿੱਸੇ ਦੇ ਉੱਤੇ ਜਿਹੜਾ ਹੈ ਉਹ ਲਾਗੂ ਕਰਕੇ ਦੇਖਣ ਦੀ ਕੋਸ਼ਿਸ਼ ਕੀਤੀ ਹੈ। ਤੇ ਕਿਸ ਤਰੀਕੇ ਨਾਲ ਇਸ ਸਾਰੇ ਦੌਰ ਦੇ ਵਿੱਚ ਜਿਹੜੀ ਟੈਕਨੋਲੋਜੀ ਹੈ ਉਹ ਬਦਲਦੀ ਜਾਂਦੀ ਹੈ, ਕਹਾਣੀ ਦਾ ਜਿਹੜਾ ਬੁਨਿਆਦੀ ਖਾਸਾ ਜਿਹੜਾ ਹੈਗਾ ਉਹ ਕਾਇਮ ਜਿਹੜਾ ਹੈਗਾ ਰਹਿੰਦਾ। ਉਹਦੇ ਵਿੱਚ ਖਾਸ ਤੌਰ ਦੇ ਉੱਤੇ ਜਿਹੜਾ ਚੇਜ਼ ਵਾਲਾ ਪੱਖ ਹੈ ਉਹੀ ਇੰਪੋਰਟੈਂਟ ਹੈ ਕਿ ਸਾਡੇ ਦੌਰ ਦੇ ਵਿੱਚ ਜਿਹੜੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਬਦਲ ਰਹੀਆਂ ਨੇ, ਟੈਕਨੋਲੋਜੀ ਬਦਲ ਰਹੀ ਹੈ। ਘੋੜੇ ਦੀ ਜਗ੍ਹਾ ਤੇ ਮੋਟਰਸਾਈਕਲ ਆ ਰਿਹਾ, ਮੋਟਰਸਾਈਕਲ ਦੀ ਜਗ੍ਹਾ ਦੇ ਉੱਤੇ ਕਾਰ ਆ ਰਹੀ ਹੈ, ਪਰ ਰਫ਼ਤਾਰ ਹੈਗੀ ਹੈ ਜਿਹੜੀ ਆ ਉਹ ਉਸੇ ਤਰੀਕੇ ਨਾਲ ਹੀ ਜਿਹੜੀ ਹੈਗੀ ਆ ਉਹ ਜਾਰੀ ਹੈ। ਤੇ ਇਹ ਦੋ ਚੈਪਟਰ ਮੇਰੇ ਲਗਾਤਾਰ ਨੇ, ਇੱਕ ਚੇਜ਼ ਬਾਰੇ ਹੈ ਤੇ ਇੱਕ ਜਿਹੜਾ ਹੈਗਾ ਉਹ ਸਰਵੇਲੈਂਸ ਬਾਰੇ ਹੈਗਾ। ਤੇ ਚੇਜ਼ ਤੇ ਸਰਵੇਲੈਂਸ ਦੀ ਮੈਂ ਦੋਨਾਂ ਦੀ ਜੋੜ ਕੇ ਹੀ ਗੱਲ ਕਰਾਂਗਾ। ਤੇ ਸਰਵੇਲੈਂਸ ਦੇ ਮਾਮਲੇ ਦੇ ਵਿੱਚ ਜਿਹੜਾ ਮੈਂ ਜਿਹੜੇ ਫਿਲਾਸਫਰ ਨਾਲ ਜੋੜ ਕੇ ਆਪਣਾ ਦੇਖਣ ਦੀ ਕੋਸ਼ਿਸ਼ ਕੀਤੀ ਆ ਉਹ ਹੈ ਕੈਥਰੀਨ ਜ਼ਿਮਰ ਦਾ ਇਹ ਕਹਿਣਾ ਕਿ ਵੀ ਜਿਹੜਾ ਸਕਰੀਨ ਦੇ ਉੱਤੇ ਜਿਹੜੇ ਨੈਰੇਟਿਵ ਸਾਡੇ ਸਾਹਮਣੇ ਪੇਸ਼ ਹੁੰਦੇ ਨੇ ਵੀ ਉਹ ਆਰਗੇਨਾਈਜ਼ਡ ਪੋਲੀਟੀਕਲ, ਸੋਸ਼ਲ, ਅਫੈਕਟਿਵ ਤੇ ਈਵਨ ਜਿਹੜੇ ਮਟੀਰੀਅਲ ਫਾਰਮੇਸ਼ਨਸ ਨੇ ਸਰਵੇਲੈਂਸ ਦੀਆਂ ਉਹ ਉਹਨਾਂ ਦੇ ਵਿੱਚ ਜਿਹੜੀਆਂ ਸਾਨੂੰ ਉਗੜਵੇਂ ਰੂਪ ਦੇ ਵਿੱਚ ਦਿਖਾਈ ਦਿੰਦੀਆਂ ਨੇ, ਜਾਂ ਉਹ ਫਿਲਮ ਨੂੰ ਤਾਮੀਰ ਕਰਨ ਦੇ ਵਿੱਚ ਜਿਹੜੀਆਂ ਹੈਗੀਆਂ ਨੇ ਉਹ ਬਹੁਤ ਅਹਿਮ ਭੂਮਿਕਾ ਅਦਾ ਕਰਦੀਆਂ ਨੇ। ਤੇ ਇਹ ਦੋਨੇ ਜਿਹੜੇ ਪੱਖ ਨੇ, ਖਾਸ ਤੌਰ ਤੇ ਸਰਵੇਲੈਂਸ ਵਾਲਾ ਤੇ ਚੇਜ਼ ਵਾਲਾ, ਇਹ ਦੋਨੇ ਜਿਹੜੇ ਹੈਗੇ ਮਿਰਜ਼ੇ ਦੀ ਕਹਾਣੀ ਦੇ ਵਿੱਚ ਬਹੁਤ ਅਹਿਮ। ਤੇ ਜਿੱਥੇ ਤੱਕ ਦਾ ਜਿਹੜਾ ਚੇਜ਼ ਵਾਲਾ ਮਾਮਲਾ ਹੈ, ਚੇਜ਼ ਵਾਲੇ ਮਾਮਲੇ ਦੇ ਵਿੱਚ ਮੈਂ ਜਿਹੜੀ ਗੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਇੱਕ ਪਾਸੇ ਜਿਹੜੀ ਸਰਵੇਲੈਂਸ ਹੈ ਉਹ ਮਿਰਜ਼ੇ ਦੀਆਂ ਅਸੀਂ ਸਾਰੀਆਂ ਫਿਲਮਾਂ ਦੇ ਵਿੱਚ ਤੁਸੀਂ ਇੱਕ ਸਮਾਜਿਕ ਅਦਾਰਿਆਂ ਦੇ ਰੂਪ ਦੇ ਵਿੱਚ ਜਾਂ ਜਿਹੜੇ ਵਿਅਕਤੀ ਨੇ, ਜਿਹੜੇ ਬੰਦੇ ਨੇ ਸਮਾਜ ਦਾ ਹਿੱਸਾ ਨੇ, ਪਰ ਉਹ ਇੱਕ ਦੀ ਗੱਲ ਦੂਜੇ ਨੂੰ ਦੱਸਦੇ ਨੇ,
ਜਾਂ ਆਪਣੇ ਘਰ ਦੇ ਵਿੱਚ ਜਾ ਕੇ ਬੱਚਾ ਆਪਣੇ ਪਿਓ ਨੂੰ ਗੱਲ ਦੱਸਦਾ। ਇਹ ਇੱਕ ਜਿਹੜਾ ਸਾਡੇ ਕੋਲ ਰਵਾਇਤੀ ਜਿਹੜਾ ਹੈਗਾ ਸਰਵੇਲੈਂਸ ਦਾ ਜਾਂ ਸੂਹ ਰੱਖਣ ਦਾ ਜਿਹੜਾ ਇੱਕ ਤਰੀਕਾ ਹੈਗਾ। ਹੌਲੀ ਹੌਲੀ ਇਹ ਜਿਹੜਾ ਤਰੀਕਾ ਹੈਗਾ ਉਹ ਕਿਸ ਤਰੀਕੇ ਨਾਲ ਬਦਲਦਾ ਜਾਂਦਾ ਹੈ ਤੇ ਇਹਨੂੰ ਅਸੀਂ ਦੇਖਣ ਦੀ ਕੋਸ਼ਿਸ਼ ਕਰਦੇ ਹਾਂ। ਤੇ ਮੈਂ ਇਹਨੂੰ ਜਿਸ ਦੌਰ ਦੇ ਵਿੱਚ ਅਸੀਂ ਇਹ ਗੱਲਬਾਤ ਕਰ ਰਹੇ ਹਾਂ ਉਸ ਦੇ ਵਿੱਚ ਬਹੁਤ ਅਹਿਮ ਹੈ। ਪਿਛਲੇ ਦਿਨਾਂ ਦੇ ਵਿੱਚ ਜਿਵੇਂ ਜਿਹੜੇ ਸਾਡੇ ਸਮਕਾਲੀ ਇਤਿਹਾਸਕਾਰ ਨੇ ਜਿਨ੍ਹਾਂ ਨੇ ਅਹਿਮ ਕਿਤਾਬਾਂ ਲਿਖੀਆਂ ਨੇ, ਜਵਾਲ ਹਰਾਰੀ, ਉਹਨਾਂ ਨੇ ਸਰਵੇਲੈਂਸ ਬਾਰੇ ਇੱਕ ਗੱਲ ਕਹੀ ਹੈ ਕਿ ਵੀ ਜਿਹੜਾ ਪਹਿਲਾਂ ਸਰਵੇਲੈਂਸ ਹੁੰਦਾ ਸੀਗਾ ਕਿ ਇਟ ਵਾਜ਼ ਓਵਰ ਦੀ ਹੈਡ, ਨਾਓ ਇਟ ਇਜ਼ ਅੰਡਰ ਦਾ ਸਕਿਨ। ਮੈਂ ਉਹਨੂੰ ਕਹਿਣਾ ਕਿ ਪਹਿਲਾਂ ਜਿਹੜਾ ਇਹ ਹਰਕਤ ਸੀ ਤੇ ਹੁਣ ਇਹ ਹਰਾਰਤ ਤੱਕ ਜਿਹੜੀ ਹੈਗੀ ਆ ਉਹ ਜਿਹੜਾ ਸਾਡਾ ਸੂਹੀਆਂ ਦਾ ਨਿਜ਼ਾਮ ਹੈਗਾ ਉਹ ਸਾਡੀ ਹਰਾਰਤ ਤੱਕ ਪਹੁੰਚ ਗਿਆ। ਸਾਡੇ ਪਿੰਡ ਦੇ ਅੰਦਰ ਕੀ ਹੋ ਰਿਹਾ, ਪਹਿਲਾਂ ਸਿਰਫ ਇਹ ਦੇਖ ਰਹੇ ਸੀ ਕਿ ਅਸੀਂ ਕਿੱਥੇ ਜਾ ਰਹੇ ਹਾਂ। ਸੋ ਉੱਥੇ ਤੱਕ ਤੇ ਮੈਂ ਗੱਲ ਨਹੀਂ ਕਰਾਂਗਾ, ਪਰ ਮੈਂ ਜਿਹੜੀ ਜਿੱਥੇ ਤੱਕ ਫਿਲਮਾਂ ਦਰਜ ਹੋਈਆਂ ਉਹ ਗੱਲਾਂ ਕਰਾਂਗਾ। ਤੇ ਉਹਦੇ ਵਿੱਚ ਇਹ ਗੱਲ ਹੈ ਕਿ ਕਿਸ ਰੂਪ ਦੇ ਵਿੱਚ ਇਹ ਆਉਂਦੀਆਂ ਨੇ। ਤੇ ਇਹਦੇ ਵਿੱਚ ਮੈਂ ਮਿਸਾਲ ਤੁਹਾਨੂੰ ਦਵਾਂਗਾ ਕਿ ਜਿਹੜੀ 2016 ਦੇ ਵਿੱਚ ਇੱਕ ਫਿਲਮ ਬਣੀ ਹੈ, ਉਹ ਫਿਲਮ ਦਾ ਨਾਮ ਹੈ ਮਿਰਜ਼ਾ। ਇਹ ਓਮ ਪ੍ਰਕਾਸ਼ ਮਹਿਰਾ ਹੈਗੇ ਆ ਇੱਕ ਫਿਲਮ ਡਾਇਰੈਕਟਰ, ਉਹਨਾਂ ਨੇ ਇਹ ਜਿਹੜੀ ਹੈਗੀ ਹੈ ਉਹ ਫਿਲਮ ਬਣਾਈ ਹੈ। ਤੇ ਇਸ ਫਿਲਮ ਦੇ ਜਦੋਂ ਇਹਨੂੰ ਇੰਟਰੋਡਿਊਸ ਕੀਤਾ ਜਾ ਰਿਹਾ ਸੀ ਅਖਬਾਰਾਂ ਦੇ ਵਿੱਚ, ਇੱਕ ਪਰਚੋਲੀਆ ਹੈ ਕਰਨ ਵਾਲੀ, ਉਹਨਾਂ ਨੇ ਲਿਖਿਆ ਸੀਗਾ ਕਿ ਦ ਸਟਾਰ ਕ੍ਰੋਸਡ ਰੋਮਾਂਸ ਦੈਟ ਐਂਡ ਇਨ ਡੈਥ ਹੈਜ਼ ਫੈਸੀਨੇਟਡ ਫਿਲਮ ਮੇਕਰਸ ਫॉर ਡੈਕੇਡਸ। ਉਹ ਕਹਿੰਦਾ ਵੀ ਜਿਸ ਤਰੀਕੇ ਨਾਲ ਜਿਹੜੇ ਇਹਦੇ ਜਿਹੜੇ ਮੇਨ ਜਿਹੜੇ ਮੁੱਖ ਕਿਰਦਾਰ ਨੇ ਉਹਨਾਂ ਦੀ ਅੰਤ ਵਿੱਚ ਮੌਤ ਹੁੰਦੀ ਹੈ ਤੇ ਜਿਸ ਤਜਰਬੇ ਚੋਂ ਨਿਕਲਦੇ ਨੇ ਉਹਨੇ ਜਿਹੜੇ ਦਹਾਕਿਆਂ ਤੋਂ ਉਹ ਫਿਲਮ ਸਾਜ਼ਾਂ ਨੂੰ ਆਪਣੇ ਵੱਲ ਖਿੱਚਦੀ ਰਹੀ ਹੈ ਗੱਲ। ਤੇ ਇਸ ਫਿਲਮ ਦੇ ਵਿੱਚ ਜਦੋਂ ਕਹਾਣੀ ਦੇ ਵਿੱਚ ਇੱਕ ਅਹਿਮ ਜਿਹੜਾ ਸੀਨ ਹੈ ਉਹ ਮੈਂ ਤੁਹਾਡੇ ਨਾਲ ਸਾਂਝਾ ਕਰਾਂਗਾ, ਕਿਉਂਕਿ ਉਹ ਸਰਵੇਲੈਂਸ ਨੂੰ ਸਮਝਣ ਲਈ ਤੇ ਸਾਡੇ ਦੌਰ ਦੇ ਵਿੱਚ ਇਹ ਜਿਹੜੀ ਕਹਾਣੀ ਉਹ ਕਿਸ ਤਰੀਕੇ ਨਾਲ ਚੱਲ ਰਹੀ ਹੈ ਉਹਦੇ ਲਈ ਬਹੁਤ ਅਹਿਮ ਹੈ। ਤੇ ਇਸ ਜਿਹੜੀ ਫਿਲਮ ਹੈਗੀ ਹੈ ਮਿਰਜ਼ਾ ਦੇ ਵਿੱਚ ਜਿਹੜੀ ਸਹਿਬਾ ਹੈਗੀ ਆ ਉਹਦਾ ਮੰਗਣਾ ਇੱਕ ਪੁਰਾਣੀ ਰਿਆਸਤ ਦੇ ਰਜਵਾੜੇ ਦੇ ਘਰੇ ਹੋਇਆ ਹੋਇਆ। ਇਹ ਅਸੀਂ ਜਾਣਦੇ ਹਾਂ ਕਿ ਵੀ ਸਾਡੇ ਮੁਲਕਾਂ ਦੇ ਵਿੱਚ ਜਿਹੜੀਆਂ ਪੁਰਾਣੀਆਂ ਰਿਆਸਤਾਂ ਸੀਗੀਆਂ ਉਹ ਖਤਮ ਹੋ ਗਈਆਂ ਤੇ ਕਾਨੂੰਨੀ ਤੌਰ ਦੇ ਉੱਤੇ ਇਹ ਅਸੀਂ ਜਾਣਦੇ ਹਾਂ ਕਿ ਗੈਰ ਕਾਨੂੰਨੀ ਤੌਰ ਦੇ ਉੱਤੇ ਉਹਨਾਂ ਦੀ ਤਾਕਤ ਸਾਡੇ ਮੁਲਕਾਂ ਦੇ ਵਿੱਚ ਕਿੰਨੀ ਹੈ। ਤੇ ਹੁਣ ਉਹ ਪੁਰਾਣੀ ਰਿਆਸਤ ਦੇ ਇੱਕ ਰਜਵਾੜੇ ਦੇ ਘਰੇ ਸਹਿਬਾ ਮੰਗੀ ਹੋਈ ਆ ਤੇ ਸਹਿਬਾ ਜਿਹੜੀ ਹੈਗੀ ਆ ਉਹ ਇੱਕ ਪੁਲਿਸ ਅਫਸਰ ਦੀ ਜਿਹੜੀ ਹੈਗੀ ਆ ਉਹ ਕੁੜੀ ਹੈ ਤੇ ਪੁਲਿਸ ਅਫਸਰ ਜਿਹੜਾ ਹੈਗਾ ਉਹ ਵੱਡਾ ਆਫੀਸਰ ਹੈ। ਤੇ ਆਪਾਂ ਮੰਨ ਸਕਦੇ ਹਾਂ ਕਿ ਉਹ ਸਾਡੇ ਜਿਹੜੇ ਪੁਲਿਸ ਦਾ ਜਿਹੜਾ ਨਿਜ਼ਾਮ ਹੈ ਉਹਦੀ ਨੁਮਾਇੰਦਗੀ ਕਰਨ ਵਾਲਾ ਬੰਦਾ ਹੈ। ਤੇ ਜਿਹੜਾ ਇਸ ਫਿਲਮ ਦੇ ਵਿੱਚ ਮਿਰਜ਼ਾ ਹੈਗਾ, ਲੰਬੀ ਕਹਾਣੀ 'ਚ ਨਹੀਂ ਜਾਵਾਂਗਾ, ਪਰ ਉਹ ਉਸ ਮੌਕੇ ਦੇ ਉੱਤੇ ਉਹ ਇੱਕ ਘੋੜਿਆਂ ਨੂੰ ਸਿਖਲਾਈ ਦੇਣ ਵਾਲਾ ਬੰਦਾ ਹੈ, ਮਤਲਬ ਉਹ ਘੋੜਿਆਂ ਨੂੰ ਹਵਾ ਦੇ ਵਿੱਚ ਉਡਾਉਂਦਾ। ਤੇ ਸਹਿਬਾ ਜਿਹੜੀ ਹੈਗੀ ਆ ਉਹ ਆਪਣੇ ਵਿਆਹ ਤੋਂ ਪਹਿਲਾਂ ਭੱਜ ਜਾਂਦੀ ਹੈ ਮਿਰਜ਼ੇ ਦੇ ਨਾਲ। ਨਹੀਂ, ਉਹ ਭੱਜਣ ਤੋਂ ਪਹਿਲਾਂ ਦੀ ਇਹ ਗੱਲ ਹੈ ਕਿ ਜਦੋਂ ਉਹਨਾਂ ਦੇ ਘਰੇ ਪਤਾ ਲੱਗਦਾ ਕਿ ਵੀ ਇਹ ਇਸ ਕਿਸਮ ਦੀ ਗੱਲ ਹੈ ਤੇ ਜਿਹੜਾ ਪੁਲਿਸ ਅਫਸਰ ਹੈ, ਜਿਹੜਾ ਸਹਿਬਾ ਦਾ ਪਿਓ ਹੈ, ਉਹ ਤੁਸੀਂ ਇਹ ਸਮਝੋ ਕਿ ਚੰਦੜਾ ਨੂੰ ਇਹ ਗੱਲ ਕਹਿ ਰਿਹਾ ਕਿ ਵੀ ਤੁਸੀਂ ਇਸ ਗੱਲ ਦੀ ਚਿੰਤਾ ਨਾ ਕਰੋ, ਪੁਲਿਸ ਸਾਰਾ ਜਿਹੜਾ ਹੈਗਾ ਉਹ ਬੰਦੋਬਸਤ ਕਰ ਲਏਗਾ। ਤੇ ਜਿਹੜਾ ਉਹ ਰਿਆਸਤ ਦਾ ਰਜਵਾੜਾ ਹੈ ਤੇ ਨਾਲ ਜਿਹੜਾ ਹੈ ਉਹ ਚੰਦੜਾ ਦੀ ਨੁਮਾਇੰਦਗੀ ਕਰਦਾ, ਉਹ ਕਹਿੰਦਾ ਵੀ ਇਦਾਂ ਦੇ ਜਿਹੜੇ ਕੰਮ ਨੇ ਉਹ ਅਸੀਂ ਪੁਲਿਸ ਦੇ ਉੱਤੇ ਨਹੀਂ ਛੱਡਦੇ। ਤੇ ਉਦੋਂ ਬਾਅਦ ਜਦੋਂ ਮਿਰਜ਼ਾ ਤੇ ਸਹਿਬਾ ਉੱਥੋਂ ਭੱਜਦੇ ਨੇ ਤੇ ਉਹਨਾਂ ਦੇ ਪਿੱਛੇ ਇੱਕ ਪਾਸੇ ਤੇ ਬਾਪ ਲੱਗਿਆ ਹੋਇਆ ਜਿਹੜਾ ਪੁਲਿਸ ਅਫਸਰ ਹੈ, ਉਹਦੇ ਨਾਲ ਪੁਲਿਸ ਵੀ ਲੱਗੀ ਹੋਈ ਹੈ। ਸੋ ਪੁਲਿਸ ਵੀ ਕਿਸੇ ਦੇ ਬਾਪ ਦੀ ਹੈ ਨਾ, ਉਹ ਰਾਹਤ ਇੰਦੌਰੀ ਦਾ ਜਿਹੜਾ ਸ਼ੇਰ ਹੈ ਨਾ ਕਿ ਕਿਸੇ ਕੇ ਬਾਪ का हिंदुस्तान थोड़ा है, ਤੇ ਉੱਥੇ ਉਹਦੇ ਬਾਪ ਦੀ ਪੁਲਿਸ ਹੈਗੀ ਆ ਤੇ ਉਹ ਉਹਦੇ ਪਿੱਛੇ ਹੈ। ਨਾਲ ਜਿਹੜਾ ਦੂਜਾ ਬਾਪ ਹੈ ਜਿਹੜਾ ਰਜਵਾੜਾ ਹੈ, ਉਹਦੀ ਜਿਹੜੀ ਆਪਣੀ ਨਿੱਜੀ ਫੌਜ ਹੈ, ਜਿਹਨੂੰ ਅਸੀਂ ਕਹਾਂਗੇ ਕਿ ਗੈਰ ਕਾਨੂੰਨੀ ਫੌਜ ਜਿਹੜੀ ਹੈਗੀ ਆ, ਉਹ ਦੋਨੇ ਰਲ ਕੇ ਜਾਂਦੀਆਂ ਨੇ। ਤੇ ਉਸ ਦੌਰਾਨ ਉਹ ਜਿਹੜਾ ਮਿਰਜ਼ਾ ਸਾਹਿਬਾਂ ਨੇ ਉਹ ਮੋਟਰਸਾਈਕਲ ਤੇ ਭੱਜਦੇ ਨੇ, ਮੋਟਰਸਾਈਕਲ ਖਰਾਬ ਹੁੰਦਾ ਹੈ, ਘੋੜਾ ਮਿਲ ਜਾਂਦਾ ਹੈ, ਉਹਦੇ ਤੇ ਭੱਜਦੇ ਨੇ। ਉਹ ਸ਼ਹਿਰ ਦੇ ਵਿੱਚੋਂ ਨਿਕਲਦੇ ਨੇ, ਉਹ ਖੇਤਾਂ ਦੇ ਵਿੱਚੋਂ ਨਿਕਲਦੇ ਨੇ, ਅੰਤ ਨੂੰ ਉਹ ਰੇਗਿਸਤਾਨ ਦੇ ਵਿੱਚ ਜਾ ਕੇ ਫਸਦੇ ਨੇ। ਤੇ ਇਸ ਦੌਰਾਨ ਨਾਕੇ ਆਉਂਦੇ ਨੇ, ਨਾਕਿਆਂ ਦੇ ਉੱਤੇ ਜਿਹੜਾ ਇੱਕ ਬੰਦਾ ਦੂਜੇ ਨੂੰ ਵਾਇਰਲੈਸ ਨਾਲ ਦੱਸ ਰਿਹਾ। ਸੋ ਉਹਦੇ ਵਿੱਚ ਜਿਹੜਾ ਇਹ ਸਰਵੇਲੈਂਸ ਦਾ ਜਿਹੜਾ ਪੂਰਾ ਨਿਜ਼ਾਮ ਹੈ, ਸਾਰੇ ਦਾ ਸਾਰਾ ਜਿਹੜਾ
ਨਿਜ਼ਾਮ ਹੈਗਾ, ਜਿਹਦਾ ਸਮਾਜਿਕ ਪੱਖ ਜਿਹੜਾ ਹੈਗਾ, ਜਿਹਦਾ ਰਜਵਾੜਿਆਂ ਵਾਲਾ ਪੱਖ ਜਿਹੜਾ ਹੈਗਾ, ਜਿਹਦਾ ਪੁਲਿਸ ਵਾਲਾ ਪੱਖ ਜਿਹੜਾ ਬਿਲਕੁਲ ਹੀ ਨਵੀਂ ਕਿਸਮ ਦੀ ਜਿਹਦੇ ਕੋਲ ਟੈਕਨੋਲੋਜੀ ਹੈ, ਜਿਹਦੇ ਨਾਲ ਦਾਅਵਾ ਕੀਤਾ ਜਾਂਦਾ ਕਿ ਸਾਡੀ ਜਿਹੜੀ ਜਾਣ ਪਛਾਣ ਸਾਨੂੰ ਪਤਾ ਲੱਗੇ ਬਿਨਾਂ ਪਤਾ ਵੀ ਨਹੀਂ ਹੁੰਦਾ ਹੈਗਾ, ਉਹ ਸਾਰਾ ਨਿਜ਼ਾਮ ਜਿਹੜਾ ਹੈਗਾ ਉਹ ਉਹਨਾਂ ਦੀ ਘੇਰਾਬੰਦੀ ਕਰਨ ਦੇ ਵਿੱਚ ਉਹ ਲੱਗਦਾ। ਸੋ ਉਹਦੇ ਵਿੱਚ ਜਿਹੜੇ ਇਹ ਦੋਨੇ ਪੱਖ ਨੇ ਕਿ ਸਾਡੇ ਮੁਲਕਾਂ ਦੇ ਵਿੱਚ ਹੋ ਕੀ ਰਿਹਾ, ਤੇ ਨਾਲ ਦੀ ਨਾਲ ਸਾਡੀਆਂ ਜਿਹੜੀਆਂ ਫਿਲਮੀ ਸਨਅਤਾਂ ਨੇ ਉਹਦੇ ਵਿੱਚ ਕੀ ਹੋ ਰਿਹਾ। ਜਿਵੇਂ ਇਸੇ ਫਿਲਮ ਦੇ ਵਿੱਚ ਮੈਂ ਹੁਣ ਪਹਿਲਾਂ ਵੀ ਕਿਹਾ ਸੀਗਾ ਕਿ ਜਿਹੜੇ ਬੰਦੇ ਇਹਨਾਂ ਦੇ ਵਿੱਚ ਸ਼ਾਮਿਲ ਨੇ ਉਹਨਾਂ ਦੀਆਂ ਆਪਣੀਆਂ ਜਿਹੜੀਆਂ ਜੀਵਨੀਆਂ ਵੀ ਅਹਿਮ ਨੇ, ਤੇ ਇਸ ਫਿਲਮ ਦੇ ਵਿੱਚ ਜਿਹੜਾ ਸਾਡੇ ਮੁਲਕਾਂ ਦੇ ਵਿੱਚ ਜਿਹੜੇ ਘਰਾਣੇ ਨੇ, ਚਾਹੇ ਉਹ ਫਿਲਮ ਸਨਅਤ ਨਾਲ ਜੁੜੇ ਹੋਣ, ਚਾਹੇ ਉਹ ਰਜਵਾੜਿਆਂ ਦੇ ਹੋਣ, ਜਿਨ੍ਹਾਂ ਨੂੰ ਸਾਡੇ ਅਸ਼ਰਾਫ ਜਿਹੜੇ ਹੈਗੇ ਆ ਉਹ ਹੋਣ, ਉਹ ਕਿਸ ਤਰੀਕੇ ਨਾਲ ਅੱਗੇ ਤੁਰਦੇ ਨੇ ਤੇ ਕਿੰਨਾ ਅਸਰ ਉਹਨਾਂ ਦਾ ਇਹਦੇ 'ਚ ਹੈਗਾ, ਇਹ ਸਾਨੂੰ ਸਾਰਿਆਂ ਨੂੰ ਪਤਾ। ਤੇ ਇਹ ਅਨਿਲ ਕਪੂਰ ਨੇ ਆਪਣੇ ਮੁੰਡੇ ਦੀ ਪਲੇਠੀ ਫਿਲਮ ਦੇ ਤੌਰ ਦੇ ਉੱਤੇ ਇਹ ਫਿਲਮ ਜਿਹੜੀ ਹੈਗੀ ਸੀ ਉਹ ਬਣਾਉਣੀ ਸੀਗੀ, ਮਿਰਜ਼ਾ ਜਿਹੜੀ ਬਣਾਉਣੀ ਸੀਗੀ। ਸੋ ਮਿਰਜ਼ੇ ਨੇ ਜਿਹੜਾ ਹੈਗਾ ਉਹ ਵਜਨ ਚੱਕਣਾ ਸੀਗਾ ਅਨਿਲ ਕਪੂਰ ਦੇ ਮੁੰਡੇ ਨੂੰ ਨਵਾਂ ਜਿਹੜਾ ਨਾਇਕ ਬਣਾਉਣ ਦਾ, ਤੇ ਉਹਦੇ ਵਿੱਚ ਇਹ ਫਿਲਮ ਜਿਹੜੀ ਸੀਗੀ ਰਾਜਸਥਾਨ ਦੇ ਵਿੱਚ ਵੀ ਸ਼ੂਟ ਕੀਤੀ ਗਈ ਤੇ ਜੰਮੂ ਕਸ਼ਮੀਰ ਦੇ ਵਿੱਚ ਵੀ ਸ਼ੂਟ ਕੀਤੀ। ਇਸ ਦੇ ਵਿੱਚ ਜਿਹੜਾ ਹੈਗਾ ਉਹ ਸੈਰ ਸਪਾਟਾ ਜਿਹੜਾ ਮਹਿਕਮਾ ਹੈਗਾ ਉਹ ਜੰਮੂ ਕਸ਼ਮੀਰ, ਉਹਦਾ ਵੀ ਪੈਸਾ ਲੱਗਿਆ, ਰਾਜਸਥਾਨ ਵਾਲੇ ਦਾ ਵੀ ਪੈਸਾ ਲੱਗਿਆ। ਤੇ ਇਹ ਗੱਲ ਵੱਖਰੀ ਹੈ ਕਿ ਵੀ ਮਿਰਜ਼ਿਆਂ ਨੇ ਉਹ ਜਿਹੜਾ ਬੋਝ ਸੀਗਾ ਉਹਦੇ ਮੁੰਡੇ ਨੂੰ ਨਾਇਕ ਬਣਾਉਣ ਦਾ ਜਾਂ ਨਵੀਂ ਕਿਸਮ ਦੀਆਂ ਗੱਲਾਂ ਕਰਨ ਦਾ, ਉਹ ਨਹੀਂ ਚੱਕਿਆ, ਫਿਲਮ ਕਾਮਯਾਬ ਨਹੀਂ ਹੋਈ। ਪਰ ਦਿਲਚਸਪ ਗੱਲ ਇਹ ਹੈ ਕਿ ਵੀ ਕਿਸ ਤਰੀਕੇ ਨਾਲ ਮਿਰਜ਼ੇ ਦੀ ਕਹਾਣੀ ਨਵੀਂ ਮਟੀਰੀਅਲ ਕੰਡੀਸ਼ਨ ਦੇ ਵਿੱਚ ਜਿਹੜੀ ਸੁਣਾਈ ਜਾਂਦੀ ਹੈ ਉਹ ਇਹਦੇ ਵਿੱਚ ਹੈਗਾ। ਤੇ ਹੁਣ ਮੈਂ ਜਿਹੜੀ ਬਿਲਕੁਲ ਆਖਰੀ ਜਿਹੜਾ ਚੈਪਟਰ ਆ ਉਹਦੀ ਗੱਲ ਕਰਾਂਗਾ, ਜਿਹਦੇ ਵਿੱਚ ਇਹ ਹੈ ਕਿ ਜਿਹੜੀਆਂ ਪ੍ਰੀ ਮੈਰਿਟਲ ਇਨਸਟਿੰਕਟ ਇਨ ਨਿਊ ਮਟੀਰੀਅਲਸ ਤੇ ਮਿਰਜ਼ਾ ਸਾਹਿਬਾ ਔਨ ਟ੍ਰਾਂਸਨੈਸ਼ਨਲ ਰੂਟਸ। ਅਸੀਂ ਦੇਖਿਆ ਕਿ ਸਾਡੇ ਮੁਲਕਾਂ ਦੇ ਵਿੱਚ 90ਵੇਂ ਦੇ ਦਹਾਕੇ ਤੋਂ ਬਾਅਦ ਬਹੁਤ ਸਾਰੀਆਂ ਤਬਦੀਲੀਆਂ ਵਾਪਰੀਆਂ ਨੇ, ਖਾਸ ਤੌਰ ਦੇ ਉੱਤੇ ਜਿਹੜਾ USSR ਦੇ ਡਿਸਇੰਟੀਗ੍ਰੇਸ਼ਨ ਤੋਂ ਬਾਅਦ ਲਿਬਰਲਾਈਜੇਸ਼ਨ ਦਾ ਜਿਹੜਾ ਦੌਰ ਹੈ, ਟ੍ਰਾਂਸਨੈਸ਼ਨਲ ਕੈਪੀਟਲ ਦੇ ਜਿਹੜਾ ਫਲੋ ਦਾ ਦੌਰ ਹੈ, ਇਹ ਦੌਰ ਜਿਹੜਾ ਹੈਗਾ ਉਹ ਇੰਡੀਵਿਜੂਅਲਿਜ਼ਮ ਦਾ ਵੀ ਦੌਰ ਹੈ। ਤੇ ਮਿਰਜ਼ੇ ਦੀ ਜਿਹੜੀ ਕਹਾਣੀ ਹੈ ਉਹ ਉਹਦੇ ਕਬੀਲਿਆਂ ਦੇ ਵਿੱਚ ਚੱਲਦੀ ਆਈ ਹੈ, ਤੇ ਹੁਣ ਇਹ ਨਵਾਂ ਦੌਰ ਆ ਗਿਆ। ਇਸ ਨਵੇਂ ਦੌਰ ਦੇ ਵਿੱਚ ਜਿਹੜੀ ਮਿਰਜ਼ੇ ਦੀ ਕਹਾਣੀ ਜਿਹੜੀ ਹੈਗੀ ਹੈ ਉਹਦੇ ਵਿੱਚ ਨਾ ਦੋ ਜਿਹੜੀਆਂ ਹੈਗੀਆਂ, ਜਿਹੜਾ ਹੁਣ ਤੱਕ ਇਹ ਇੰਪੋਰਟੈਂਟ ਰਿਹਾ ਕਿ ਮਿਰਜ਼ੇ ਤੇ ਸ਼ਮੀਰ ਦੀ ਲੜਾਈ ਇਸ ਕਰਕੇ ਹੈ ਕਿ ਸ਼ਮੀਰ ਨੇ ਆਪਣੀ ਜਿਹੜੀ ਦਾਅਵੇਦਾਰੀ ਹੈ ਆਪਣੇ ਬਾਪ ਦੇ ਨਿਜ਼ਾਮ ਦੇ ਉੱਤੇ ਕਿ ਸਾਹਿਬਾ ਦੇ ਜਿਹੜੇ ਫੈਸਲੇ ਨੇ ਜ਼ਿੰਦਗੀ ਦੇ ਉਹ ਮੈਂ ਕਰਾਂਗਾ, ਮੇਰੇ ਬਾਪ ਨੂੰ ਕਰਨੇ ਚਾਹੀਦੇ ਨੇ ਤੇ ਨਹੀਂ ਤਾਂ ਮੈਂ ਕਰਾਂਗਾ। ਤੇ ਇਹ ਸਾਰੀਆਂ ਜਿਹੜੀਆਂ ਗੱਲਾਂ ਨੇ, ਜਿਹੜੇ ਉਹਦੇ 'ਚ ਰਵਾਇਤੀ ਤੱਥ ਨੇ, ਉਹ ਨਵੀਆਂ ਫਿਲਮਾਂ ਦੇ ਵਿੱਚ ਉਹ ਕਿੱਥੇ ਨੇ ਤੇ ਉਹ ਕਿਵੇਂ ਨੇ। ਜਿਵੇਂ ਦੋ ਫਿਲਮਾਂ ਇਸ ਮਾਮਲੇ ਦੇ ਵਿੱਚ, ਇੱਕ 2012 ਦੇ ਵਿੱਚ ਫਿਲਮ ਆਈ, ਇਸ ਫਿਲਮ ਦਾ ਨਾਮ ਜਿਹੜਾ ਹੈਗਾ ਉਹ 2011 ਦੇ ਵਿੱਚ ਫਿਲਮ ਆਈ ਹੈ। ਇਹ ਫਿਲਮ ਦਾ ਨਾਮ ਹੈਗਾ ਹੀਰੋ ਹਿਟਲਰ ਇਨ ਲਵ। ਇਹ ਦਿਲਚਸਪ ਗੱਲ ਹੈ ਕਿ ਹੀਰੋ ਹਿਟਲਰ ਇਨ ਲਵ, ਤੇ ਜਦੋਂ ਇਹ ਹੀਰੋ ਹਿਟਲਰ ਇਨ ਲਵ ਪੰਜਾਬ ਦੇ ਵਿੱਚ ਬਣੀ, ਇੰਡੀਅਨ ਪੰਜਾਬ ਦੇ ਵਿੱਚ ਇਹ ਬਣੀ, ਤੇ ਉਸ ਦੌਰ ਦੇ ਵਿੱਚ ਹਿਟਲਰ ਦੇ ਬਾਰੇ ਕੁਝ ਚਰਚਾ ਹੋ ਰਹੀ ਸੀ। ਉਹ ਚਰਚਾ ਇਹ ਹੋ ਰਹੀ ਸੀ ਕਿ ਇਸ ਨਾਮ ਨੂੰ ਤੁਸੀਂ ਐਵੇਂ ਸਰਸਰੀ ਤੌਰ ਤੇ ਨਹੀਂ ਲੈ ਸਕਦੇ, ਕਿਉਂਕਿ ਇਹ ਨਾਮ ਜਿਹੜਾ ਹੈਗਾ ਇਹ ਦੁਨੀਆ ਦੇ ਇੱਕ ਬੇਕਿਰਕ, ਬੇਲਿਹਾਜ਼, ਖੂਨਖਾਰ ਇਤਿਹਾਸ ਦੀ ਨੁਮਾਇੰਦਗੀ ਕਰਦਾ। ਤੇ ਉਸ ਦੌਰ ਦੇ ਵਿੱਚ ਇਹ ਫਿਲਮ ਬਣੀ ਹੀਰੋ ਹਿਟਲਰ ਇਨ ਲਵ। ਇਹਦੇ ਵਿੱਚ ਜਿਹੜਾ ਬੰਦਾ ਪੰਜਾਬ ਦੇ ਵਿੱਚ ਇੱਕ ਉਹ ਪਿੰਡ ਵਸਾਉਂਦਾ ਜਿਹਦਾ ਨਾਮ ਹੈਗਾ ਇਸ਼ਕਪੁਰਾ। ਇਸ਼ਕਪੁਰੇ ਦੇ ਵਿੱਚ ਜਿਹੜੇ ਪੰਜਾਬ ਦੇ ਵੱਡੇ ਕਵੀ ਨੇ, ਸ਼ਿਵ ਕੁਮਾਰ ਬਟਾਲਵੀ, ਫੈਜ਼, ਪਾਸ਼, ਇਹ ਸਾਰਿਆਂ ਨੂੰ ਪੜ੍ਹਿਆ ਜਾ ਰਿਹਾ ਹੈ। ਇਸ ਤੋਂ ਬਿਨਾਂ ਦੁਨੀਆ ਭਰ ਦੀਆਂ ਫਿਲਮਾਂ, ਅਮਰ ਮਨੂ ਦੀ ਉਹਦੇ ਵਿੱਚ ਫੋਟੋ ਲੱਗੀ ਹੋਈ ਆ, ਤਮਾਮ ਕਿਸਮ ਦੀਆਂ ਗੱਲਾਂ ਉਹਦੇ ਵਿੱਚ ਹੋ ਰਹੀਆਂ ਨੇ। ਤੇ ਉਸ ਨੂੰ ਜਿਹੜਾ ਵਸਾਉਣ ਵਾਲਾ ਬੰਦਾ ਹੈਗਾ ਉਹਦਾ ਨਾਮ ਹੈਗਾ ਹਿਟਲਰ ਸਿੰਘ। ਉਹ ਕਾਰਾਂ ਦੀਆਂ ਰੇਸਾਂ ਲਾਉਣ ਵਾਲਾ ਬੰਦਾ, ਤੇ ਉਹਨੂੰ ਜਿਹੜਾ ਇਸ਼ਕ ਹੁੰਦਾ ਉਹ ਉਹਨੂੰ ਇਸ ਦੌਰ ਦੇ ਵਿੱਚ ਪਾਕਿਸਤਾਨ ਲੈ ਕੇ ਜਾਂਦਾ, ਲਾਹੌਰ, ਜਿੱਥੇ ਦੀ ਸਾਹਿਬਾ ਹੈਗੀ। ਤੇ ਸਿਰਫ ਦੋ ਉਹਦੇ ਵਿੱਚੋਂ ਮੈਂ ਸੀਨ ਤੁਹਾਨੂੰ ਦੱਸਾਂਗਾ ਕਿ ਜਿਹੜੇ ਇੰਪੋਰਟੈਂਟ ਨੇ। ਇੱਕ ਥਾਂ ਦੇ ਉੱਥੇ ਜਾ ਕੇ ਉਹ ਮਿਰਜ਼ਾ ਬਣ ਜਾਂਦਾ, ਉਹਦਾ ਨਾਮ ਮਿਰਜ਼ਾ ਹੈ ਲਾਹੌਰ ਦੇ ਵਿੱਚ। ਤੇ ਜਦੋਂ ਮਿਰਜ਼ੇ ਨੂੰ ਫੜ ਲਿਆ ਜਾਂਦਾ ਤੇ ਉਹਨੂੰ ਪੂਰੇ ਜਿਸ ਤਰੀਕੇ ਨਾਲ ਫਿਲਮਾਂ 'ਚ ਕੁੱਟਮਾਰ ਹੁੰਦੀ, ਉਹ ਸਾਰੀ ਕੁੱਟਮਾਰ ਤੋਂ ਬਾਅਦ ਉਹਨੂੰ ਬੰਨਿਆ ਹੋਇਆ, ਤੇ ਉਹਦੇ ਸਾਹਮਣੇ ਜਿਹੜਾ ਚੰਦੜਾਂ ਦੀ ਨੁਮਾਇੰਦਗੀ ਕਰਨ ਵਾਲਾ ਕਿਰਦਾਰ ਆ, ਉਹਨੂੰ ਪੁੱਛਦਾ ਕਿ ਵੀ ਤੂੰ ਵੱਡਾ ਮਿਰਜ਼ਾ? ਉਹ ਕਹਿੰਦਾ ਨਾ,
मैं मिर्जा नहीं हाँ, मैं हिटलर एम हिटलर। ਤੇ ਨਾਲ ਉਹ ਕਹਿੰਦਾ ਮੈਂ ਹਿਟਲਰ ਜੱਟ। ਤੇ ਫਿਰ ਉਹ ਇਹ ਕਹਿੰਦਾ ਕਿ ਜਿਹੜਾ ਮਿਰਜ਼ਾ ਹੈ ਉਹ ਮਾਰਦਾ ਹੈ, ਮਰਦਾ ਹੈ ਤੇ ਹਿਟਲਰ ਮਾਰਦਾ ਹੈ। ਉਹ ਤੋਂ ਬਾਅਦ ਉਹ ਫਿਲਮ ਜਿਹੜੀ ਹੈਗੀ ਆ ਉਹਦੇ ਚ ਬਹੁਤ ਵਾਇਲੈਂਸ ਹੁੰਦੀ ਹੈ ਤੇ ਉਹ ਇੱਕੋ ਇੱਕ ਫਿਲਮ ਹੈਗੀ ਆ ਜਿਹਦੇ ਵਿੱਚ ਜਿਹੜੇ ਮਿਰਜ਼ਾ ਸਾਹਿਬਾਂ ਨੇ ਉਹ ਦੋਨੇ ਬਚ ਜਾਂਦੇ ਨੇ ਤੇ ਚਲੇ ਜਾਂਦੇ ਨੇ ਤੇ ਉਹ ਉਹਦੇ ਵਿੱਚ ਉਹ ਇੰਟਰਨੈਸ਼ਨਲ ਬਾਰਡਰ ਵੀ ਕ੍ਰਾਸ ਕਰਦੇ ਨੇ ਤੇ तमाम ਕਿਸਮ ਦੀ ਵਾਇਲੈਂਸ ਵੀ ਕਰਦੇ ਨੇ ਤੇ ਇਹ ਇੱਕ ਫਿਲਮ ਹੈਗੀ ਆ ਜਿਹੜੀ 2011 ਦੇ ਵਿੱਚ ਆਉਂਦੀ ਹੈ। 2012 ਦੇ ਵਿੱਚ ਇੱਕ ਹੋਰ ਫਿਲਮ ਆਉਂਦੀ ਆ ਅੱਛਾ ਇਹ ਮਿਰਜ਼ੇ ਵਾਲੀ ਜਿਹਦੇ ਚ ਮਿਰਜ਼ੇ ਦੀ ਜਿਹੜੀ ਕਹਾਣੀ ਆ ਉਹ ਮਰਕਜ਼ੀ ਹੈਗੀ ਆ ਪਰ ਉਹਦਾ ਨਾਮ ਮਿਰਜ਼ੇ ਤੋਂ ਨਹੀਂ ਹੈਗਾ। ਉਹ ਪਹਿਲੀ ਫਿਲਮ ਹੈ ਹੀਰੋ ਹਿਟਲਰ ਐਂਡ ਲਵ। ਉਹ ਤੋਂ ਬਾਅਦ ਜਿਹੜੀ ਅਗਲੇ ਸਾਲ ਫਿਲਮ ਬਣਦੀ ਆ ਉਹਦਾ ਨਾਮ ਜਿਹੜਾ ਹੈਗਾ ਉਹ ਹੈਗਾ ਮਿਰਜ਼ਾ ਐਨ ਅਨਟੋਲਡ ਸਟੋਰੀ। ਇਹ ਦਿਲਚਸਪ ਗੱਲ ਹੈ ਕਿ ਵੀ ਮਿਰਜ਼ਾ ਜਿਹਦੇ ਬਾਰੇ ਸਾਨੂੰ ਇਹ ਲੱਗਦਾ ਕਿ ਸਾਨੂੰ ਕਈ ਸੌ ਸਾਲਾਂ ਦੀ ਕਹਾਣੀ ਪਤਾ ਹੈ, ਹੇਅਰ ਇਜ਼ ਅ ਪਰਸਨ ਜਿਹੜਾ ਸਾਨੂੰ ਇਹ ਕਹਿੰਦਾ ਕਿ ਵੀ ਮਿਰਜ਼ਾ ਐਨ ਅਨਟੋਲਡ ਸਟੋਰੀ। ਤੇ ਇਹ ਜਿਹੜੀ ਹੈਗੀ ਆ ਇਹ ਫਿਲਮ ਕੈਨੇਡਾ ਦੇ ਵਿੱਚ ਬਣਦੀ ਹੈ ਤੇ ਕੈਨੇਡਾ ਦੇ ਵਿੱਚ ਜਿਹੜੀ ਇਹ ਫਿਲਮ ਬਣਦੀ ਹੈ ਉਹਦੇ ਵਿੱਚ ਜਿਹੜਾ ਮਿਰਜ਼ਾ ਹੈਗਾ ਉਹ ਇੱਕ ਅੰਡਰਕਵਰ ਕੈਨੇਡੀਅਨ ਕਾਪ ਹੈ। ਉਹ ਕੈਨੇਡਾ ਦੀ ਜਿਹੜੀ ਖੁਫੀਆ ਪੁਲਿਸ ਹੈ ਉਹਦੇ ਵਿੱਚ ਉਹ ਕੰਮ ਕਰਦਾ ਹੈ ਤੇ ਹੁਣ ਸਾਨੂੰ ਇਹ ਨਵੇਂ ਕਿਸਮ ਦੇ ਮਟੀਰੀਅਲ ਕੰਡੀਸ਼ਨ ਦੇ ਵਿੱਚ ਲੈ ਗਈ। ਜਿਹੜੀ ਹੀਰੋ ਹਿਟਲਰ ਇਨ ਲਵ ਹੈ ਉਹਦੇ ਵਿੱਚ ਵੀ ਜਿਹੜਾ ਮਿਰਜ਼ੇ ਦਾ ਜਿਹੜਾ ਪਰਿਵਾਰ ਹੈ ਉਹਦੀ ਕੋਈ ਅਹਿਮੀਅਤ ਨਹੀਂ ਹੈਗੀ, ਉਸ ਦੇ ਵਿੱਚ ਕੋਈ ਹੋਰ ਕਰੈਕਟਰ ਨਹੀਂ ਹੈਗਾ, ਉਹ ਸਿਰਫ ਇੱਕ ਇੰਡੀਵਿਜੂਅਲ ਕਰੈਕਟਰ ਹੈ। ਸੋ ਮਿਰਜ਼ਾ ਤੇ ਸ਼ਮੀਰ ਦੋ ਇਦਾਂ ਦੇ ਕਿਰਦਾਰ ਨੇ ਜਿਨ੍ਹਾਂ ਦੇ ਵਿੱਚ ਜਿਹੜਾ ਇੰਡੀਵਿਜੂਅਲਿਜ਼ਮ ਦਾ ਜਿਹੜਾ ਖਾਸਾ ਹੈਗਾ ਉਹ ਸ਼ੁਰੂ ਤੋਂ ਹੀ ਕਾਫੀ ਹੈਗਾ ਤੇ ਇਸ ਦੌਰਾਨ ਉਹ ਪੂਰਾ ਭਾਰੂ ਹੋ ਕੇ ਆ ਜਾਂਦਾ ਜਿਹਦੇ ਲਈ ਬਾਕੀ ਕਿਰਦਾਰਾਂ ਦੀ ਉਨੀ ਜਿਹੜੀ ਥਾਂ ਹੈਗੀ ਆ ਉਹ ਬਚਦੀ ਨਹੀਂ। ਜਿਹੜਾ ਇਹ ਮਿਰਜ਼ਾ ਐਨ ਅਨਟੋਲਡ ਸਟੋਰੀ ਹੈ ਉਹਦੇ ਵਿੱਚ ਉਹ ਜਿਹੜਾ ਅੰਡਰਕਵਰ ਕੈਨੇਡੀਅਨ ਕਾਪ ਹੈ ਤੇ ਉਹ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਨੇ ਉਹ ਪੁਰਾਣੀ ਕਹਾਣੀ ਚੋਂ ਨੇ। ਜਿਵੇਂ ਮਿਸਾਲ ਦੇ ਤੌਰ ਦੇ ਉੱਤੇ ਉਹਦੇ ਚ ਬੱਕੀ ਕਿੱਥੋਂ ਆਏਗੀ? ਬੱਕੀ ਤਾਂ ਉਸਦਾ ਅਹਿਮ ਕਿਰਦਾਰ ਹੈ ਤੇ ਉਹਦਾ ਬਾਪੂ ਜਦੋਂ ਉਹ ਸਾਹਿਬਾਂ ਨੂੰ ਲੈਣ ਜਾਂਦਾ ਉਹਨੂੰ ਕਾਰ ਦੀ ਚਾਬੀ ਦਿੰਦਾ ਹੋਇਆ ਕਹਿੰਦਾ ਕਿ ਲੈ ਆਪਣੀ ਬੱਕੀ ਲੈ ਜਾ ਤੇ ਉਹਦੀ ਜਿਹੜੀ ਕਾਰ ਹੈ ਉਹਦੇ ਕਾਰ ਦੇ ਉੱਤੇ ਜਿਹੜਾ ਇਨਸਿਗਨੀਆ ਹੈਗਾ ਉਹ ਘੋੜੇ ਦਾ ਲੱਗਿਆ ਹੋਇਆ। ਸੋ ਜਦੋਂ ਉਹ ਚੇਜ਼ ਚੱਲ ਰਹੀ ਹੈ ਤੇ ਉਹ ਘੋੜਾ ਬਾਰ-ਬਾਰ ਜਿਹੜਾ ਹੈਗਾ ਉਹਦੇ ਵਿੱਚ ਉਹ ਦਿਖਾਈ ਦਿੰਦਾ। ਤੇ ਇਸ ਫਿਲਮ ਦੇ ਵਿੱਚ ਜਿਹੜੀ ਬਾਕੀ ਫਿਲਮਾਂ ਨਾਲੋਂ ਇੱਕ ਵੱਖਰੀ ਗੱਲ ਜਿਹੜੀ ਹੈਗੀ ਆ ਉਹ ਇਹ ਹੈ ਕਿ ਇਹਦੇ ਵਿੱਚ ਜਿਹੜੇ ਸਾਹਿਬਾਂ ਦੇ ਭਾਈ ਨੇ ਉਹ ਮਿਰਜ਼ੇ ਨੂੰ ਮਾਰ ਦਿੰਦੇ ਨੇ ਤੇ ਸਾਹਿਬਾਂ ਨੂੰ ਨਾਲ ਲੈ ਜਾਂਦੇ ਨੇ। ਸਾਹਿਬਾਂ ਨੂੰ ਉਹ ਮਾਰਦੇ ਨਹੀਂ ਹੈ ਕਿਉਂਕਿ ਇਹ ਦੌਰ ਹੈ ਕਿ ਜਦੋਂ ਅਸੀਂ ਇਹ ਦੇਖ ਰਹੇ ਹਾਂ ਕਿ ਸਾਡੇ ਮੁਲਕਾਂ ਦੇ ਵਿੱਚ ਇਮੀਗ੍ਰੇਸ਼ਨ ਦਾ ਜਿੰਨਾ ਵੱਡਾ ਰੁਝਾਨ ਹੈ, ਅਸੀਂ ਹਰ ਸ਼ਰਤ ਦੇ ਉੱਤੇ ਵਿਦੇਸ਼ ਦੇ ਵਿੱਚ ਜਾਣਾ ਚਾਹੁੰਦੇ ਹਾਂ। ਉਹਦੇ ਵਿੱਚ ਜਿਹੜੀ ਮੈਟਰੀਮਨੀ ਹੈ ਉਹ ਬਹੁਤ ਇੰਪੋਰਟੈਂਟ ਹੈ ਤੇ ਸਾਡੇ ਮੁਲਕਾਂ ਦੇ ਵਿੱਚ ਜਿਹੜੀਆਂ ਕੁੜੀਆਂ ਨੇ ਉਹ ਅੰਗਰੇਜ਼ੀ ਦੇ ਟੈਸਟ ਪਾਸ ਕਰਕੇ ਜਾਂ ਉਹਨਾਂ ਦੀ ਜਿਹੜੀ ਮੈਟਰੀਮੋਨੀਅਲ ਵੈਲਿਊ ਇੰਨੀ ਵੱਧ ਗਈ ਹੈ ਕਿ ਉਹਨਾਂ ਨੂੰ ਜਿਉਂਦੇ ਰਹਿਣ ਦਾ ਹੱਕ ਮਿਲ ਗਿਆ। ਤੇ ਖਾਸ ਤੌਰ ਦੇ ਉੱਤੇ ਜਿਹੜੀਆਂ ਕੈਨੇਡਾ ਗਈਆਂ ਹੋਈਆਂ ਕੁੜੀਆਂ ਨੇ ਉਹਨਾਂ ਦੀ ਬੁੱਕਤ ਜਿਹੜੀ ਹੈਗੀ ਆ ਉਹ ਸਾਡੇ ਸਮਾਜਾਂ ਦੇ ਵਿੱਚ ਬਹੁਤ ਵੱਧ ਗਈ ਹੈ ਵਿਆਹ ਦੇ ਪੱਖ ਤੋਂ ਕਿ ਉਹ ਕਿਸੇ ਦੇ ਕਜ਼ਨ ਨੂੰ, ਕਿਸੇ ਦੇ ਮਾਸੀ ਦੇ ਮੁੰਡੇ ਨੂੰ, ਕਿਸੇ ਦੇ ਚਾਚੇ ਦੇ ਮੁੰਡੇ ਨੂੰ ਉਹ ਵਿਆਹ ਕਰਕੇ ਕੈਨੇਡਾ ਦੇ ਵਿੱਚ ਲੈ ਕੇ ਜਾਣਗੀਆਂ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਉਹ ਇਸ ਫਿਲਮ ਦੇ ਵਿੱਚ ਆਉਂਦੀਆਂ ਨੇ। ਤੇ ਇਹ ਤੋਂ ਬਾਅਦ ਜਿਹੜਾ ਮੈਂ ਇੱਕ ਗੱਲ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਨੈਣ ਸੁੱਖ ਹੋਣਾ ਨੇ ਕੀਤੀ ਸੀਗੀ ਕਿ ਜਦੋਂ ਉਹ ਪੱਗ ਬਾਰੇ ਦੱਸ ਰਹੇ ਸੀਗੇ ਕਿ ਪੱਗ ਜਿਹੜੀ ਹੈਗੀ ਆ ਉਹ ਤੁਰਕਾਂ ਤੋਂ ਆਈ ਹੈ ਤੇ ਅੱਜ ਕੱਲ੍ਹ ਅਸੀਂ ਸਾਰੇ ਪੱਗ ਦੀ ਬਹੁਤ ਗੱਲ ਕਰਦੇ ਹਾਂ ਕਿ ਕਿਹਦੀ ਪੱਗ ਲੱਥ ਗਈ ਤੇ ਕਿਹਦੀ ਪੱਗ ਜਿਹੜੀ ਹੈਗੀ ਆ ਵੱਜੀ ਗਈ ਹੈ। ਉਹਨਾਂ ਨੇ ਕਿਹਾ ਸੀ ਕਿ ਜਿਨ੍ਹਾਂ ਦੇ ਸਿਰਾਂ ਦੇ ਉੱਤੇ ਜਿੱਡੀਆਂ ਵੱਡੀਆਂ ਪੱਗਾਂ ਨੇ ਤੇ ਉਹਨਾਂ ਦੀਆਂ ਲੀਰਾਂ ਦੇ ਵਿੱਚ ਉਨੀਆਂ ਹੀ ਨਮੋਸ਼ੀਆਂ ਲੁਕੀਆਂ ਹੋਈਆਂ ਨੇ। ਸੋ ਜਿਹੜਾ ਆਖਰੀ ਚੈਪਟਰ ਆ ਉਹਦੇ ਵਿੱਚ ਮੈਂ ਇਹ ਸਾਰੇ ਜਿਹੜਾ ਮਿਰਜ਼ੇ ਦਾ ਜਿਹੜੀ ਸਿਨੇਮਾ ਦੇ ਵਿੱਚ ਰਿਪਰੈਜ਼ੈਂਟੇਸ਼ਨ ਹੈ ਉਹ ਕਿਸ ਤਰੀਕੇ ਨਾਲ ਜਿਹੜੀਆਂ ਸਾਡੇ ਮੁਲਕਾਂ ਦੇ ਵਿੱਚ ਫੈਮਿਨਿਸਟ ਮੂਵਮੈਂਟਸ ਇਸ ਦੌਰ ਦੇ ਵਿੱਚ ਚੱਲੀਆਂ ਨੇ ਤੇ ਜਿਹੜੀਆਂ ਜੈਂਡਰ ਦੇ ਆਲੇ ਦੁਆਲੇ ਜਿਹੜੀਆਂ ਡਿਬੇਟਸ ਨੇ ਤੇ ਉਹ ਉਹਨਾਂ ਦੇ ਨਾਲ ਜਿਹੜੀਆਂ ਫਿਲਮਾਂ ਨੂੰ ਰੱਖ ਕੇ ਉਹ ਦੇਖਣ ਦੀ ਕੋਸ਼ਿਸ਼ ਕਰ ਰਿਹਾ ਤੇ ਇਹ ਮੇਰੀ ਮੋਟੀ ਗੱਲ ਸੀ ਜੀ। ਤੋਹੀਦ ਆ ਜਾਓ, ਮੇਰੀ ਗੱਲ ਖਤਮ ਹੋ ਗਈ ਜੀ। ਸਰ ਥੈਂਕ ਯੂ ਸੋ ਮਚ, ਬਹੁਤ ਜ਼ਬਰਦਸਤ ਸਾਡੀ ਗੱਲਬਾਤ ਰਹੀ। ਸਰ ਕੁਝ ਕੁਐਸਚਨ ਨੇ ਔਰ ਮੈਂ ਉਹ ਚਾਹਾਂਗਾ ਕਿ ਉਹਨਾਂ ਨੂੰ ਸਕਰੀਨ ਤੇ ਸ਼ੋ ਹੋਣਾ ਚਾਹੀਦਾ। ਪ੍ਰੋਫੈਸਰ ਕਮਲੇਸ਼ ਮੋਹਨ ਹੋਰਾਂ ਵੱਲੋਂ ਇੱਕ ਕਮੈਂਟ ਹੈ, ਇਹਨੂੰ ਤੁਸੀਂ ਜ਼ਰੂਰ ਪੜ੍ਹੋ ਔਰ ਇਹਦੇ
ਚੀਜ਼ਾਂ ਜਿਹੜੀਆਂ ਇਸ ਕਿੱਸੇ ਦੇ ਵਿੱਚ ਨੇ ਉਹ ਬਹੁਤ ਅਹਿਮ ਨੇ। ਖਾਸ ਤੌਰ ਦੇ ਉੱਤੇ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਜਿਸ ਬੀਹੜ ਦੇ ਵਿੱਚ ਜਿਹੜੀ ਉਹ ਲੜਾਈ ਹੁੰਦੀ ਹੈ, ਤੇ ਉਹ ਸਾਰੀਆਂ ਫਿਲਮਾਂ ਨੇ ਜਿਹੜੀ ਕੈਨੇਡਾ 'ਚ ਬਣੀ ਆ ਉਸ ਫਿਲਮ ਦੇ ਸਮੇਤ ਉਹ ਬੀਆਬਾਨ ਵਾਲੇ ਜੰਗਲ ਨੂੰ ਹਿਲਾਇਆ ਨਹੀਂ। ਉਹਦੇ ਵਿੱਚ ਜਿਹੜੀ ਉਹ ਲੜਾਈ ਆ ਉਹ ਖੰਡਰ ਦੇ ਵਿੱਚ ਹੁੰਦੀ ਹੈ, ਤੇ ਆਮ ਤੌਰ ਦੇ ਉੱਤੇ ਜਿਹੜਾ ਬੇਆਬਾਦ ਇਲਾਕਾ ਉਹਨੂੰ ਵੀ ਅਸੀਂ ਪੇਂਡੂ ਕਹਿ ਲੈਂਦੇ ਹਾਂ। ਤੇ ਪਰ ਉਹ ਕਿਉਂਕਿ ਉਸ ਦੇ ਵਿੱਚ ਕੋਈ ਆਬਾਦੀ ਨਹੀਂ, ਕੋਈ ਉਸਾਰੀ ਨਹੀਂ ਹੈਗੀ ਆ, ਸੋ ਉਸ ਕਰਕੇ ਉਹ ਸਾਡੀ ਜਿਹੜੀ ਅਜਲਾਂ ਤੋਂ ਚਲੀ ਆ ਰਹੀ ਸਾਡੇ ਅੰਦਰ ਜਿਹੜੀ ਵਾਇਲੈਂਸ ਹੈ, ਜਿਸ ਕਿਸਮ ਦਾ ਤਸ਼ੱਦਦ ਅਸੀਂ ਇੱਕ ਦੂਜੇ ਦੇ ਉੱਤੇ ਕਰਦੇ ਆ ਰਹੇ ਹਾਂ, ਤਾਂ ਉਹ ਨੁਮਾਇੰਦਗੀ ਕਰਨ ਲਈ ਇੱਕ ਥਾਂ ਬਹੁਤ ਇੰਪੋਰਟੈਂਟ ਬਣ ਜਾਂਦੀ ਹੈ, ਉਹ ਰੁੱਖਾਂ ਦੇ ਵਿੱਚ, ਉਹ ਬੇਆਬਾਦੀ ਦੇ ਵਿੱਚ, ਤੇ ਉਹ ਪਿੱਛਾ ਕਰਦੀ ਹੋਈ ਗੱਲ। ਤੇ ਇਹ ਗੱਲ ਠੀਕ ਹੈ ਕਿ ਵੀ ਮਤਲਬ ਇਸ ਕਹਾਣੀ ਨੇ ਸਾਡੇ ਦੌਰ ਦੀਆਂ ਕਹਾਣੀਆਂ ਦਾ ਜਿਹੜੀਆਂ ਸਾਡੀਆਂ ਅਣਕਹੀਆਂ ਗੱਲਾਂ ਨੇ ਉਹਨਾਂ ਦਾ ਬੋਝ ਚੁੱਕਿਆ, ਜਾਂ ਇਸ ਕਹਾਣੀ ਨਾਲ ਸਾਡਾ ਕੋਈ ਹੀਰ ਵੈ ਕੇ ਸੀ ਇਹਦੇ ਬਾਰੇ ਜਾਣਾ। ਮੈਨੂੰ ਲੱਗਦਾ ਕਿ ਇਹਦੇ ਬਾਰੇ ਥੋੜੀ ਜਿਹੀ ਸਾਨੂੰ ਹੋਰ ਗੱਲ ਜਿਹੜੀ ਹੈਗੀ ਆ ਉਹ ਕਰਨੀ ਚਾਹੀਦੀ ਹੈ, ਤੇ ਇਹਦੇ ਬਾਰੇ ਹੋਰ ਰਿਸਰਚ ਹੋਣੀ ਚਾਹੀਦੀ ਹੈ। ਖਾਸ ਤੌਰ ਦੇ ਉੱਤੇ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਸਾਡੇ ਆਪਣੇ ਵੀ ਜਿਹੜਾ ਸੱਭਿਆਚਾਰ ਹੈਗਾ ਉਹਦੇ ਵਿੱਚ ਵੀ ਬਹੁਤ ਸਾਰੀਆਂ ਗੱਲਾਂ ਇਸ ਕਿਸਮ ਦੀਆਂ ਲਗਾਤਾਰ ਜਿਹੜੇ ਸਾਡੇ ਲੇਖਕ ਨੇ, ਪੜਚੋਲੀਏ ਨੇ, ਉਹਨਾਂ ਨੇ ਕੀਤੀਆਂ ਨੇ, ਤੇ ਜਿਹਦੇ ਵਿੱਚ ਜਿਹੜੀ ਇਹ ਕਹਾਣੀ ਹੈ ਉਹ ਪੇਂਡੂ ਜਾਂ ਸ਼ਹਿਰੀ ਹੋਣ ਦੀ ਬਜਾਏ ਇੱਕ ਮਨੁੱਖੀ ਕਹਾਣੀ ਦੇ ਤੌਰ ਦੇ ਉੱਤੇ ਆ ਜਾਂਦੀ ਹੈ। ਕਿਉਂਕਿ ਜਿਵੇਂ ਮੈਂ ਗੱਲ ਕੀਤੀ ਹੈ ਕਿ ਜਦੋਂ ਹੀ ਮਟੀਰੀਅਲ ਕੰਡੀਸ਼ਨਸ ਬਦਲਦੀਆਂ ਤੇ ਕਹਾਣੀ ਵੀ ਆਪਣਾ ਕੁਝ ਰੂਪ ਵਟਾਉਂਦੀ ਹੈ। ਜਿਵੇਂ ਕਹਾਣੀ ਜਿਹੜੀ ਹੈਗੀ ਆ ਉਹ ਲਾਹੌਰ ਦੇ ਵਿੱਚ ਵੀ ਚੱਲਦੀ ਹੈ ਤੇ ਉੱਥੇ ਵੀ ਚੱਲਦੀ ਹੈ। ਉਹ ਹਮੇਸ਼ਾ ਜਿਹੜੀ ਹੈਗੀ ਆ ਉਹ ਦਾਨਾਬਾਦ ਦੇ ਆਲੇ ਦੁਆਲੇ ਨਹੀਂ ਘੁੰਮਦੀ ਹੈਗੀ ਆ, ਉਹ ਟੋਰਾਂਟੋ ਦੇ ਵਿੱਚ ਵੀ ਜਿਹੜੀ ਹੈਗੀ ਆ ਉਹ ਘੁੰਮਦੀ ਹੈ। ਇਹ ਗੱਲ ਵੱਖਰੀ ਹੈ ਕਿ ਵੀ ਟੋਰਾਂਟੋ ਦੇ ਵਿੱਚ ਜਿਹੜਾ ਗਿਆ ਹੋਇਆ ਬੰਦਾ ਹੈਗਾ, ਉੱਥੇ ਜਿਹੜਾ ਉਹ 50-60 ਸਾਲ ਜਿਉਣ ਤੋਂ ਬਾਅਦ ਵੀ ਉਹਦੇ ਅੰਦਰ ਦਾ ਜਿਹੜਾ ਹੇਰਵਾ ਹੈਗਾ, ਉਹਦੇ ਅੰਦਰ ਦੀਆਂ ਜਿਹੜੀਆਂ ਵੈਲਿਊ ਨੇ ਉਹਦੇ ਪੁਰਾਣੇ ਪਿੰਡ ਦੀਆਂ ਕਿਸ ਤਰੀਕੇ ਨਾਲ, ਲੱਗਦਾ ਕਿ ਇਹ ਪੇਚੀਦਾ ਸਵਾਲ ਨੇ ਜਿਨ੍ਹਾਂ ਦਾ ਮੇਰੇ ਕੋਲ ਕੋਈ 2+2=4 ਵਾਲਾ ਜਵਾਬ ਨਹੀਂ ਹੈ, ਪਰ ਇੰਨਾ ਮੈਨੂੰ ਪੂਰਾ ਯਕੀਨ ਹੈ ਕਿ ਇਹ ਸਾਡੇ ਦੌਰ ਦੇ ਅਹਿਮ ਸਵਾਲ ਨੇ ਜਿਨ੍ਹਾਂ ਨਾਲ ਸਾਡੇ ਜਿਹੜੇ ਦੌਰ ਦੇ ਜਿਹੜੇ ਸਕਾਲਰਸ ਨੇ ਉਹਨਾਂ ਨੂੰ ਅੰਗੇਜ ਹੋਣਾ ਚਾਹੀਦਾ। ਜੀ ਦੂਸਰਾ ਕੁਐਸਚਨ ਸਾਡੇ ਕੋਲ ਰਕੇਸ਼ ਬਾਵਾ ਜੀ ਦਾ। ਉਹਨਾਂ ਦਾ ਕੁਐਸਚਨ ਹੈ ਕਿ ਹਾਊ ਪੰਜਾਬੀ ਫਿਲਮ ਮੇਕਰ ਐਂਡ ਆਰਟਿਸਟ ਵਰਕਿੰਗ ਇਨ ਦਾ ਸਿਨੇਮਾ were associated with the national movement before 1947. Kindly elaborate. ਇਸ ਦੇ ਉੱਤੇ ਤਾਂ ਕਾਫੀ ਸਾਰਾ ਕੰਮ ਹੋਇਆ, ਕਿਉਂਕਿ ਦੋਨੇ ਪਾਸੇ ਜਿਹੜੇ ਫਿਲਮ ਮੇਕਰ ਨੇ, ਜਦੋਂ ਅਸੀਂ ਪੋਸਟ ਕਲੋਨੀਅਲ ਸਟੇਟ ਦੀ ਗੱਲ ਕਰਦੇ ਹਾਂ ਤੇ ਉਸ ਦੋਨਾਂ ਸਟੇਟਸ ਨੇ ਇਸ ਗੱਲ ਨੂੰ ਐਕਨੋਲੇਜ ਕਰਨ ਦੀ ਕੋਸ਼ਿਸ਼ ਕੀਤੀ ਹੀ ਹੈ ਕਿ ਕਿਸ ਤਰੀਕੇ ਨਾਲ ਵੱਖਰੇ ਕੰਮ ਕਰ ਰਹੇ ਲੋਕਾਂ ਨੇ ਜਿਹੜੀ ਇਹ ਐਂਟੀ ਇੰਪੀਰੀਅਲਿਸਟ ਮੂਵਮੈਂਟ ਦੇ ਵਿੱਚ ਜਿਹੜੀ ਭੂਮਿਕਾ ਅਦਾ ਕੀਤੀ ਹੈ। ਤੇ ਮੇਰੇ ਕੋਲ ਤੁਰੰਤ ਤੇ ਇਸ ਵੇਲੇ ਕੋਈ ਰੈਡੀ ਰੈਫਰੈਂਸ ਤੇ ਨਹੀਂ ਹੈਗਾ ਕਿ ਮੈਂ ਕਿਤਾਬਾਂ ਦਾ ਦੇਵਾਂ, ਪਰ ਇਹਦੇ ਤੇ ਕਾਫੀ ਸਾਰਾ ਜਿਹੜਾ ਹੈਗਾ ਉਹ ਕੰਮ ਹੈ। ਸਾਡੀ ਆਪਣੀ ਤਹਿਰੀਕ ਦੇ ਵਿੱਚ ਵੀ ਬਹੁਤ ਸਾਰੇ ਬੰਦੇ ਹੈਗੇ, ਖਾਸ ਤੌਰ ਦੇ ਉੱਤੇ ਜਿਹੜੇ ਇਪਟਾ ਨਾਲ ਜੁੜੇ ਹੋਏ ਜਿਹੜੇ ਕਲਾਕਾਰ ਨੇ, ਉਹ ਤੇ ਐਂਟੀ ਇੰਪੀਰੀਅਲਿਸਟ ਮੂਵਮੈਂਟ ਦਾ ਹਿੱਸਾ ਹੀ ਸੀਗੇ, ਨਾਲ ਦੀ ਨਾਲ ਉਹ ਤਰੱਕੀ ਪਸੰਦ ਤਹਿਰੀਕ ਦਾ ਹਿੱਸਾ ਵੀ ਸੀਗੇ, ਤੇ ਉਹਨਾਂ ਦਾ ਆਪਣੀ ਭੂਮਿਕਾ ਰਹੀ ਹੈ। ਤੇ ਉਹ ਸਿਰਫ ਜਿਹੜੀ ਹੈਗੀ ਆ ਉਹ 1947 ਤੋਂ ਪਹਿਲਾਂ ਨਹੀਂ ਰਹੀ, 1947 ਤੋਂ ਬਾਅਦ ਵੀ ਰਹੀ, ਜਿਹਦੇ ਵਿੱਚ ਖਵਾਜਾ ਅਹਿਮਦ ਅब्बास ਤੋਂ ਲੈ ਕੇ ਬਲਰਾਜ ਸਾਹਨੀ ਇਹ ਵੱਡੇ ਨਾਮ ਨੇ। ਆਈ ਥਿੰਕ ਇਹਦੇ ਕੁਝ ਰੈਡੀ ਰੈਫਰੈਂਸਿਸ ਜਿਹੜੇ ਹੈਗੇ ਆ ਜੇ ਮੇਰੇ ਕੋਲ ਹੁੰਦੇ ਤੇ ਥੋੜਾ ਜਿਹਾ ਚੰਗਾ ਰਹਿਣਾ ਸੀਗਾ, ਪਰ ਮੈਂ ਕਮੈਂਟ ਦੇ ਵਿੱਚ ਦੱਸ ਦਿਆਂਗਾ ਕਿ ਕਿਸ ਕਿਸਮ ਦੀਆਂ ਜਿਹੜੀਆਂ ਕਿਤਾਬਾਂ ਨੇ ਇਸ ਦੇ ਉੱਤੇ ਆਈਆਂ ਨੇ। ਜੀ ਸਰ, ਬਿਲकुल ਜਿਹੜੀ ਕਿਤਾਬਾਂ ਔਰ ਨਾਮ ਔਰ ਰੈਫਰੈਂਸਿਸ ਨੇ ਉਹ ਮੇਰਾ ਖਿਆਲ ਹੈ ਕਿ ਕਮੈਂਟ ਦੇ ਵਿੱਚ ਦੱਸਣਾ ਜਿਹੜਾ ਜ਼ਿਆਦਾ ਬਿਹਤਰ ਰਹੇਗਾ। ਕੋਈ ਹੋ ਜਾਂਦਾ ਹੈ ਜਿਹੜੀ ਕੁਝ ਚੀਜ਼ਾਂ ਮਿਸ ਨੇ। ਪ੍ਰੋਫੈਸਰ ਸੁਖਦੇਵ ਸੋਲ ਹੋਰਾਂ ਦਾ ਇੱਕ ਜਦ ਸਾਡੇ ਕੋਲ ਕੁਐਸਚਨ ਹੈ ਕਿ ਪਲੀਜ਼ ਐਨੀ ਆਈਡੀਆ that it is Mirza Sahib and other love legends are Heer Ranjha, Sassi Punnu, Shri Farhad. Is it patriarchy people's lacking our region? ਦਰਅਸਲ ਇਹ ਜਿਹੜਾ ਸਵਾਲ ਸੀਗਾ, ਜਦੋਂ ਮੈਂ ਆਪਣਾ ਇਹ ਪ੍ਰਪੋਜ਼ਲ ਲਿਖ ਰਿਹਾ ਸੀਗਾ ਉਦੋਂ ਮੇਰੇ ਲਈ ਇਹ ਅਹਿਮ ਸਵਾਲ ਸੀਗਾ, ਕਿਉਂਕਿ ਉਹਦੇ ਪਿੱਛੇ 2 ਕੰਮ ਸੀਗੇ ਜਿਹੜੇ ਇਹ ਤੋਂ ਪਹਿਲਾਂ ਮੈਂ ਕੀਤੇ ਸੀਗੇ। ਮੈਂ ਇੱਕ ਫੈਲੋਸ਼ਿਪ ਲਈ ਅਪਲਾਈ ਕੀਤਾ ਸੀਗਾ, ਜਿਹਦੇ ਵਿੱਚ ਮੈਂ ਬੁਨਿਆਦੀ ਤੌਰ ਦੇ ਉੱਤੇ ਹੀਰ ਰਾਂਝਾ ਦੇ ਉੱਤੇ ਕੰਮ ਕਰਨਾ ਚਾਹੁੰਦਾ ਸੀਗਾ, ਤੇ ਹੀਰ ਰਾਂਝਾ ਦੇ ਉੱਤੇ ਮੇਰਾ ਪ੍ਰਪੋਜ਼ਲ ਇਹ ਸੀਗਾ ਕਿ ਸਿੰਗਿੰਗ ਹੀਰ ਐਂਡ ਕਿਲਿੰਗ ਡਾਟਰਸ, ਇੱਕ ਪਾਸੇ ਹੀਰ ਗਾਈ ਜਾਂਦੇ ਨੇ ਤੇ ਦੂਜੇ ਪਾਸੇ ਕੁੜੀਆਂ ਮਾਰੀ ਜਾਂਦੇ ਨੇ, ਚਾਹੇ ਉਹ ਫੀਮੇਲ ਫੈਟੀਸਾਈਡ ਹੋਵੇ, ਚਾਹੇ ਉਹ ਘਰਾਂ ਦੇ ਅੰਦਰ ਵਾਇਲੈਂਸ ਹੁੰਦੀ ਹੋਵੇ, ਤੇ ਚਾਹੇ ਉਹ
ਦਹੇਜ ਲਈ ਮਾਰੀਆਂ ਜਾਂਦੀਆਂ ਕੁੜੀਆਂ ਹੋਣ ਤੇ ਤਮਾਮ ਸਾਰੀ ਜਿਹੜੀ ਇਹ ਗੱਲਬਾਤ ਉਹਦੇ ਤੇ ਮੈਂ ਕੰਮ ਕਰਨਾ ਚਾਹੁੰਦਾ ਸੀ। ਪਰ ਉਦੋਂ ਜਿਹੜੀ ਕਮੇਟੀ ਸੀ ਉਹਨਾਂ ਨੇ ਮੈਨੂੰ ਇਹ ਕਿਹਾ ਕਿ ਮੈਂ ਇਹਦੀ ਬਜਾਏ ਕਿਸੇ ਹੋਰ ਲਵ ਲੀਜੈਂਡ ਤੇ ਕੰਮ ਕਰ ਲਵਾਂ, ਕਿਉਂਕਿ ਹੀਰ ਰਾਂਝਾ ਦੇ ਉੱਤੇ ਕਾਫੀ ਸਾਰਾ ਕੰਮ ਜਿਹੜਾ ਹੈ ਹੋਇਆ ਹੋਇਆ। ਤੇ ਫਿਰ ਮੇਰੀ ਜਿਹੜੀ ਦੂਜੀ ਚੁਆਇਸ ਸੀਗੀ ਉਹ ਸੀ ਸੋਹਣੀ ਮਹਿਵਾਲ। ਮੈਂ 3 ਸਾਲ ਸੋਹਣੀ ਮਹਿਵਾਲ ਦੇ ਉੱਤੇ ਕੰਮ ਕੀਤਾ। 3 ਸਾਲ ਜਦੋਂ ਮੈਂ ਸੋਹਣੀ ਮਹਿਵਾਲ ਦੇ ਉੱਤੇ ਕੰਮ ਕੀਤਾ ਤੇ ਉਸ ਪ੍ਰੋਜੈਕਟ ਦੇ ਅੰਤ ਦੇ ਵਿੱਚ ਮੈਂ ਕੁਝ ਕਾਲਜਿਸ ਦੇ ਵਿੱਚ ਜਾ ਕੇ, ਪੰਜਾਬ ਦੇ ਕਾਲਜਿਸ ਦੇ ਵਿੱਚ ਜਾ ਕੇ 5 ਵਰਕਸ਼ਾਪਸ ਕਰਨੀਆਂ ਸੀਗੀਆਂ। ਤੇ 5 ਵਰਕਸ਼ਾਪਸ ਜਦੋਂ ਮੈਂ ਕਾਲਜਿਸ ਦੇ ਵਿੱਚ ਕੀਤੀਆਂ ਲਵ ਲੀਜੈਂਡਸ ਦੇ ਉੱਤੇ ਗੱਲ ਕਰਨ ਲਈ, ਤੇ ਉਹ ਸਾਰੀ ਗੱਲਬਾਤ ਕਿਉਂਕਿ ਉਹ ਪਾਰਟਿਸਿਪੇਟਰੀ ਵਰਕਸ਼ਾਪ ਸੀਗੀਆਂ ਜਿਹਦੇ ਵਿੱਚ ਜਿਹੜੇ ਉੱਥੇ ਦੇ ਸਟੂਡੈਂਟ ਸੀਗੇ ਉਹਨਾਂ ਨੇ ਆਪਣੇ ਸਵਾਲ, ਆਪਣੇ ਤਜਰਬੇ, ਆਪਣੀ ਯਾਦਾਸ਼ਤ ਨਾਲ ਲੈ ਕੇ ਆਉਣੀ ਸੀਗੀ। ਸੋ ਉਹ ਸਾਰੀ ਗੱਲਬਾਤ ਜਿਹੜੀ ਸੀਗੀ ਉਹ ਮਿਰਜ਼ੇ ਦੇ ਆਲੇ ਦੁਆਲੇ ਘੁੰਮਦੀ ਸੀਗੀ। ਤੇ ਮੈਂ ਇਸ ਗੱਲ ਨੂੰ ਲੈ ਕੇ ਫਿਰ ਸੋਚਦਾ ਰਹਿਣਾ ਸੀਗਾ। ਫਿਰ ਇਹ ਗੱਲ ਹੈ ਕਿ 1999 ਤੱਕ ਜਿਹੜੀ ਫਿਲਮਾਂ ਦੇ ਵਿੱਚ ਜਾਂ ਅਦਰਵਾਈਜ਼ ਜਿਹੜੀ ਗੱਲ ਹੈਗੀ ਆ ਉਹ ਹੀਰ ਰਾਂਝਾ ਤੇ ਮਿਰਜ਼ਾ ਸਾਹਿਬਾ ਦੇ ਬਾਰੇ ਤਕਰੀਬਨ ਇੱਕੋ ਜਿਹੀ ਹੋ ਰਹੀ ਆ। ਹੀਰ ਰਾਂਝਾ ਬਾਰੇ ਜ਼ਿਆਦਾ ਗੱਲ ਹੋ ਰਹੀ ਹੈ। ਪਰ 1999 ਇੱਕ ਇਦਾਂ ਦਾ ਮਾਰਕਿੰਗ ਪੁਆਇੰਟ ਹੈ ਕਿ ਉਸ ਤੋਂ ਬਾਅਦ ਮਿਰਜ਼ੇ ਦੀ ਗੱਲ ਹੋ ਰਹੀ ਹੈ। ਤੁਸੀਂ ਦੇਖੋ ਪਿਛਲੇ ਦੌਰ ਦੇ ਵਿੱਚ ਜਿਹੜੀ ਹੀਰ ਰਾਂਝੇ ਦੇ ਉੱਤੇ ਕੋਈ ਫਿਲਮ ਨਹੀਂ ਬਣੀ, ਜਿਹੜੇ 80ਵੇਂ ਦੇ ਦਹਾਕੇ ਤੱਕ ਉਹਨਾਂ ਦੇ ਉੱਤੇ ਫਿਲਮਾਂ ਬਣੀਆਂ ਨੇ, ਕਿਉਂਕਿ ਹੀਰ ਰਾਂਝੇ ਦੀ ਜਿਹੜੀ ਕਹਾਣੀ ਹੈ ਬਿਨਾਂ ਸ਼ੱਕ ਜਿਹੜੀ ਪੈਟਰੀਆਰਕੀ ਆ ਉਹਦਾ ਇੱਕ ਵੱਡਾ ਹਿੱਸਾ ਹੈ, ਮੈਸਕੂਲਿਨਿਟੀ ਉਹਦਾ ਵੱਡਾ ਹਿੱਸਾ ਹੈ। ਪਰ ਉਸ ਕਹਾਣੀ ਦੇ ਨਾਲ ਜਿਹੜੀਆਂ ਹੋਰ ਚੀਜ਼ਾਂ ਜੁੜੀਆਂ ਹੋਈਆਂ ਨੇ, ਜਿਸ ਕਿਸਮ ਦੇ ਐਸਪੀਰੇਸ਼ਨਲ ਕਰੈਕਟਰ ਨੇ ਇਹ, ਜਿਸ ਕਿਸਮ ਦਾ ਜਿਹੜਾ ਇਹਨਾਂ ਦੇ ਵਿੱਚ ਇੰਡੀਵਿਜੂਅਲਿਜ਼ਮ ਹੈਗਾ ਇਹਨਾਂ ਕਰੈਕਟਰਸ ਦੇ ਵਿੱਚ, ਉਹ ਨਵੇਂ ਦੌਰ ਦੇ ਵਿੱਚ ਜਦੋਂ ਤੁਸੀਂ ਜਿਹੜਾ ਇਹ ਟਰਾਂਸਨੈਸ਼ਨਲ ਮੋਬਿਲਿਟੀ ਦੀ ਗੱਲ ਕਰਦੇ ਹੋ ਤੇ ਉਹਦੇ ਵਿੱਚ ਕਈ ਵਾਰ ਤੁਹਾਨੂੰ ਲੱਗਦਾ ਕਿ ਮਿਰਜ਼ਾ ਉਹਦੇ ਲਈ ਬਣਿਆ ਬਣਾਇਆ ਕਰੈਕਟਰ ਸੀਗਾ ਤੇ ਉਸ ਕਿਸਮ ਦਾ ਮੋਬਾਈਲ, ਉਸ ਕਿਸਮ ਦਾ ਇੰਡੀਵਿਜੂਅਲਿਜ਼ਮ ਉਹਦੇ ਵਿੱਚ ਹੈ ਹੀ, ਜਿਹੜਾ ਬੰਦਾ ਕਹਿੰਦਾ ਹੀ ਸੀਗਾ ਕਿ ਮੇਰੀ ਬੱਕੀ ਤੋਂ ਡਰਨ ਫਰਿਸ਼ਤੇ ਤੇ ਮੇਰੇ ਤੋਂ ਡਰੇ ਖੁਦਾ। ਤੇ ਜਦੋਂ ਇਹ ਫਰਿਸ਼ਤੇ ਤੇ ਖੁਦਾ ਨੂੰ ਡਰਾਉਣ ਵਾਲੇ ਬੰਦੇ ਨੂੰ ਤੁਸੀਂ ਜਹਾਜ਼ ਦੀ ਟਿਕਟ ਲੈ ਕੇ ਦੇਂਗੇ ਤਾਂ ਜਾਏਗਾ ਨਾ ਕਿਤੇ ਨਾ ਕਿਤੇ। ਸੋ ਮੈਨੂੰ ਲੱਗਦਾ ਕਿ ਵੀ ਜਿਹੜੀ ਇਸ ਕਿਰਦਾਰ ਦੇ ਅੰਦਰ ਜਿਹੜਾ ਉਹ ਜ਼ੋਰ ਹੈ ਨਵੇਂ ਥਾਂ ਦੇ ਉੱਤੇ ਜਾਣ ਦਾ ਜਾਂ ਨਵੇਂ ਦੌਰ ਦੀ ਕਹਾਣੀ ਕਹਿਣ ਦਾ, ਉਹਦੀ ਕਾਫੀ ਗੁੰਜਾਇਸ਼ ਸੀ। ਮੈਂ ਇਹ ਨਹੀਂ ਕਹਿ ਰਿਹਾ ਕਿ ਵੀ ਬਾਕੀਆਂ ਦੇ ਵਿੱਚ ਗੁੰਜਾਇਸ਼ ਨਹੀਂ ਸੀ, ਮੈਂ ਇਹ ਕਹਿਣ ਦੀ ਕੋਸ਼ਿਸ਼ ਕਰ ਰਿਹਾ ਕਿ ਇਹਦੀ ਗੁੰਜਾਇਸ਼ ਜਿਹੜੀ ਹੈਗੀ ਉਹ ਕਾਫੀ ਹੱਦ ਤੱਕ ਫਰੋਲੀ ਗਈ ਫਿਲਮਾਂ ਦੇ ਹਵਾਲੇ ਨਾਲ। ਸਾਡੇ ਦੌਰ ਦੇ ਵਿੱਚ ਜਿਹੜੇ ਮਿਊਜ਼ਿਕ ਵੀਡੀਓ ਨੇ ਉਹ ਸਭ ਤੋਂ ਵੱਧ ਮਿਰਜ਼ੇ ਬਾਰੇ ਬਣੇ। ਮੈਂ ਪਿਛਲੇ ਦਿਨਾਂ 'ਚ ਤਾਂ ਨਹੀਂ ਦੇਖਿਆ, ਜਦੋਂ ਤੁਸੀਂ ਪੰਜਾਬ ਦੇ ਅਖਬਾਰਾਂ ਨੂੰ ਲਗਾਤਾਰ ਦੇਖੋ ਤੇ ਤੁਹਾਨੂੰ 5-6 ਮਹੀਨੇ ਮਗਰੋਂ ਇੱਕ ਖਬਰ ਨਾ ਜਿਹੜੀ ਮਿਰਜ਼ੇ ਦੇ ਹਵਾਲੇ ਨਾਲ ਖਬਰ ਮਿਲ ਜਾਂਦੀ ਆ। ਜਿਹੜੀ ਖਬਰ ਜਿਹੜੀ ਹੈਗੀ ਆ ਬੁਨਿਆਦੀ ਤੌਰ ਦੇ ਉੱਤੇ ਜਿਹੜੀ ਹੁੰਦੀ ਆ ਆਨਰ ਕਿਲਿੰਗ ਦੀ ਖਬਰ ਹੁੰਦੀ ਹੈ, ਜਿਹਦੇ ਵਿੱਚ ਇੱਕ ਮਿਰਜ਼ੇ ਮਾਰੇ ਜਾਣ ਨਾਲ ਲਿਖੀ ਜਾਂਦੀ ਹੈ ਨਾ, ਜਾਂ ਵੱਡਾ ਮਿਰਜ਼ਾ। ਤੁਸੀਂ ਇਸ ਕਿਸਮ ਨਾਲ ਜਿਹੜਾ ਮਿਰਜ਼ਾ ਹੈਗਾ ਉਹ ਸਾਡੇ ਦੌਰ ਦੀਆਂ ਬਹੁਤ ਸਾਰੀਆਂ ਜਿਹੜੀਆਂ ਹੈਗੀਆਂ ਅਲਾਮਤਾਂ ਨੂੰ ਦੀ ਉਹ ਨੁਮਾਇੰਦਗੀ ਕਰਦਾ। ਉਹ ਕਾਫੀ ਜਿਹੜਾ ਹੈਗਾ ਉਹ ਕੰਪਲੈਕਸ ਪੈਕੇਜ ਹੈ। ਉਹ ਤੁਹਾਡਾ ਜੇ ਉਹ ਜਿਵੇਂ ਮੈਂ ਇਹ ਸਾਰੀ ਜਿਹੜੀ ਗੱਲਬਾਤ ਕਰ ਰਿਹਾ ਸੀਗਾ ਕਿ ਜੇ ਸਾਡੇ ਉਹ ਇਤਿਹਾਸਿਕ ਅਣਕਹੇ ਦਾ ਬੋਝ ਚੱਕਦਾ ਹੈ ਤੇ ਉਹ ਸਾਡੇ ਅੰਦਰ ਦੇ ਜਿਹੜੀਆਂ ਸਾਡੀਆਂ ਬਦਗੁਮਾਨੀਆਂ ਦਾ ਬੋਝ ਵੀ ਚੱਕੀ ਜਾਂਦਾ। ਉਸੇ ਕਰਕੇ ਮੈਂ ਉਹ ਕਹਿ ਰਿਹਾ ਸੀ ਨਾ ਕਿ ਆਖਰੀ ਜਿਹੜਾ ਚੈਪਟਰ ਹੈ ਜਿਹਦੇ ਵਿੱਚ ਉਹਦੇ ਪੱਗ ਦੇ ਜਿਹੜੀਆਂ ਲੀਰਾਂ ਨੇ ਉਹਦੇ ਵਿੱਚੋਂ ਜਿਹੜੀਆਂ ਨਮੋਸ਼ੀਆਂ ਨੇ, ਸੋ ਉਹ ਮੈਨੂੰ ਲੱਗਦਾ ਉਹ ਓਨਾ ਹੀ ਅਹਿਮ ਹੈ। ਤੇ ਪੈਟਰੀਆਰਕੀ ਦੇ ਨਾਲ ਨਾਲ ਜਿਹੜੀਆਂ ਇਸ ਕਹਾਣੀ ਦੇ ਵਿੱਚ ਦੂਜੀ ਜਿਹੜੀ ਗੁੰਜਾਇਸ਼ ਹੈਗੀ ਆ ਉਹ ਵੀ ਮੈਨੂੰ ਲੱਗਦਾ ਕਿ ਉਹਨੂੰ ਸਾਨੂੰ ਬਰਾਬਰ ਹੀ ਰੱਖ ਕੇ ਦੇਖਣਾ ਚਾਹੀਦਾ। ਪਰ ਇਹਦਾ ਮਤਲਬ ਇਹ ਨਹੀਂਗਾ ਕਿ ਉਹ ਪੈਟਰੀਆਰਕਲ ਨਹੀਂ ਹੈ। ਜੀ ਜੀ ਸਰ ਬਹੁਤ ਸ਼ੁਕਰੀਆ। ਅੱਜ ਦੀ ਗੱਲਬਾਤ ਬੜੀ ਸੋਹਣੀ ਗੱਲਬਾਤ ਹੋਈ, ਔਰ ਜਿਸ ਤਰ੍ਹਾਂ ਇਹ ਪੂਰਾ ਚੱਲਿਆ ਪਾਰਟੀਸ਼ਨ ਤੋਂ ਔਰ ਅੱਜ ਦੀ 15 ਅਗਸਤ ਨੂੰ ਵੀ ਅਸੀਂ ਇਹਦੇ 'ਚ ਡਿਸਕਸ ਕੀਤਾ। ਸਰ ਬਹੁਤ ਸ਼ੁਕਰੀਆ। ਮੈਂ ਸਰ ਗੁਜ਼ਾਰਿਸ਼ ਕਰਾਂਗਾ ਕਿ ਜਿਹੜੇ ਲੋਕਾਂ ਨੇ ਕਮੈਂਟ ਕੀਤੇ ਨੇ ਉਹਦੇ ਵਿੱਚ ਕਾਫੀ ਸਾਰੇ ਸਵਾਲ ਪੁੱਛੇ ਨੇ ਤੇ ਤੁਸੀਂ ਸਰ ਜ਼ਰੂਰ ਉਹਨਾਂ ਨੂੰ ਐਡਰੈਸ ਕਰ ਦੇਣਾ, ਜਿਹਨੂੰ ਤੁਸੀਂ ਚਾਹੋ ਆਨਸਰ ਕਰ ਸਕਦੇ ਹੋ। ਮੈਂ ਸਰ ਬਹੁਤ ਮਸ਼ਕੂਰ ਹਾਂ ਕਿ ਤੁਸੀਂ ਅੱਜ ਟਾਈਮ ਦਿੱਤਾ ਔਰ ਇੰਨਾ ਖੂਬਸੂਰਤ ਲੈਕਚਰ ਸਾਡੀ ਇਸ ਲੈਲਪੁਰ ਯੰਗ ਹਿਸਟੋਰੀਅਨ ਕਲੱਬ ਦੀ ਇਸ ਆਰਕਾਈਵ ਦਾ ਹਿੱਸਾ ਬਣਿਆ। ਬਹੁਤ ਸ਼ੁਕਰੀਆ ਸਰ। ਜੀ ਤੁਹਾਡੀ ਬਹੁਤ ਬਹੁਤ ਜੀ ਸਾਰੇ ਦੋਸਤਾਂ ਦਾ ਬਹੁਤ ਸ਼ੁਕਰੀਆ, ਮਿਹਰਬਾਨੀ ਜਿਹੜੇ ਅੱਜ ਸਾਡੇ ਨਾਲ ਸਨ ਔਰ ਉਹਨਾਂ ਦੇ ਸਾਥ ਦੀ ਵਜ੍ਹਾ ਤੋਂ ਹੀ ਇਹ ਸਾਰਾ ਕੰਮ ਜਿਹੜਾ ਹੈ ਉਹ ਅੱਗੇ ਤੋਂ ਅੱਗੇ ਵਧ ਰਿਹਾ।
ਔਰ ਮੈਂ ਗੁਜ਼ਾਰਿਸ਼ ਕਰਾਂਗਾ ਆਪਣੇ ਦੋਸਤਾਂ ਨੂੰ ਕਿ ਪਲੀਜ਼ ਉਹ ਆਪਣੇ ਕਮੈਂਟ ਜਿਹੜੇ ਨੇ ਉਹ ਲਾਜ਼ਮੀ ਲਿਖ ਦੇਣ YouTube ਤੇ ਔਰ Facebook ਤੇ ਦੋਨਾਂ ਜਗ੍ਹਾ ਤੇ ਸਰ ਜੀ ਉਹਨਾਂ ਨੂੰ ਵੇਖ ਲੈਣਗੇ ਔਰ ਉਹਨਾਂ ਦੇ ਆਨਸਰ ਜ਼ਰੂਰ ਕਰ ਦੇਣਗੇ। ਸੋ ਇਸ ਦੇ ਨਾਲ ਹੀ ਅਸੀਂ ਮਿਲਨੇ ਆ ਅਗਲੇ ਪ੍ਰੋਗਰਾਮ ਦੇ ਨਾਲ। ਔਰ ਅਗਲਾ ਪ੍ਰੋਗਰਾਮ ਜਿਹੜਾ ਹੈ ਉਹ ਮੈਂ ਦੱਸਦਾ ਜਾਵਾਂ ਕਿ ਅਗਲਾ ਪ੍ਰੋਗਰਾਮ ਜਿਹੜਾ ਹੈ ਉਹ ਪ੍ਰੋਫੈਸਰ ਜ਼ੁਬੈਰ ਅਹਿਮਦ ਹੋਰਾਂ ਦੇ ਨਾਲ ਹੈ, ਜਿਹੜੀ ਪੋਇਟਰੀ ਔਰ ਪੋਲਿਟਿਕਸ ਦੇ ਹਵਾਲੇ ਨਾਲ ਹੋਏਗਾ। ਅਸੀਂ ਉਹਦਾ ਪੋਸਟਰ ਜਿਹੜਾ ਹੈ ਉਹ ਕੱਲ ਤੱਕ ਲਾ ਦਿਆਂਗੇ, ਅੱਜ ਸ਼ਾਮ ਨੂੰ, ਅੱਜ ਰਾਤੀ ਜਾਂ ਕੱਲ ਨੂੰ। ਸੋ 17th of August ਨੂੰ ਉਹਨਾਂ ਦਾ ਸਾਡੇ ਨਾਲ ਲੈਕਚਰ ਹੋਏਗਾ। ਸੋ ਬਹੁਤ ਸ਼ੁਕਰੀਆ, ਮਿਲਨੇ ਅਗਲੇ ਲੈਕਚਰ ਦੇ ਨਾਲ। ਸਾਰੇ ਦੋਸਤਾਂ ਦੇ ਕਮੈਂਟਸ ਦਾ ਔਰ ਜਿਹੜੇ ਲੋਕ ਹੁਣ ਕਮੈਂਟ ਕਰ ਰਹੇ ਨੇ, ਸਵਾਲ ਕਰ ਰਹੇ ਨੇ, ਉਹਨਾਂ ਦਾ ਬਹੁਤ ਸ਼ੁਕਰੀਆ। ਮਿਲਨੇ ਜੀ ਅਗਲੇ ਲੈਕਚਰ ਦੇ ਨਾਲ। ਰੱਬ ਰੱਖਾ।